अपडेट इमीग्रेशन लैके हाजिर हो चुके हैं। मैं राजकरणबीर सिंह जुड़ चुके ने मेरे नाल इस मौके यूएस इमीग्रेशन के अटर्नी जे टेकियाना जी। अटर्नी टेकियाना जी, जी आयां नूं स्वागत है। सत श्री अकाल जी। जी ते सत श्री अकाल सारे। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਕਵਰਡ ਕੈਲੀਫੋਰਨੀਆ ਦੇ ਤਹਿਤ ਜੇ ਤੁਸੀਂ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408 272 2500 ਹੈਲਥ ਇੰਸ਼ੋਰੈਂਸ ਦੇ ਲਈ ਨਵੀਆਂ ਐਪਲੀਕੇਸ਼ਨ ਨੇ, ਰੀਨਿਊਅਲਸ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇਸ ਦੇ ਨਾਲ ਨਾਲ ਅਟਰਨੀ ਜੇ ਟਿਰਕੀਆਣਾ ਲਾ ਫਰਮ ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਕਰੋ ਇਹਨਾਂ ਦੇ ਆਫਿਸ ਦੇ ਵਿੱਚ 4159090503 415 909 0503 ਦੇ ਉੱਤੇ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ। ਤੇ ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ ਇਕਨੋਮਿਕ ਹਾਰਡਸ਼ਿਪ ਚੋਂ ਬੈਂਕਰਪਸੀ ਤੋਂ ਬਚਣਾ ਆ, ਡੈਟ ਨੂੰ ਇਕੱਠਿਆ ਕਰਨਾ ਆ, 60% ਤੱਕ ਤੁਹਾਡੇ ਡੈਟ ਨੂੰ ਇਹ ਮਾਫ ਕਰਵਾ ਸਕਦੇ ਨੇ। ਕਾਲ ਕਰੋ 8888889914 ਦੇ ਉੱਤੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 272 5200 ਜਾਂ 408 722 7698 ਦੇ ਉੱਤੇ। ਤੇ ਅੱਜ ਅਟਾਰਨੀ ਟਿਰਕੀਆਣਾ ਜੀ ਆਪਾਂ ਗੱਲਾਂ ਬਾਤਾਂ ਕਰਾਂਗੇ ਇਮੀਗ੍ਰੇਸ਼ਨ ਦਾ ਜਿਹੜਾ ਲੈਂਡਸਕੇਪ ਆ, ਜੋ ਬਿਆਨ ਆ ਰਹੇ ਨੇ, ਜੋ ਗੱਲਾਂ ਹੋ ਰਹੀਆਂ ਆ, ਕੀ ਤਬਦੀਲੀਆਂ ਹੋ ਸਕਦੀਆਂ ਆ, ਕੀ ਇਸ ਦੇ ਵਿੱਚ ਫਰਕ ਪਊਗਾ ਵੀ ਇਮੀਗ੍ਰੇਸ਼ਨ ਆਫਟਰ ਟਰੰਪ ਇਨ ਪਾਵਰ। ਇਸ ਦੇ ਉੱਤੇ ਜਿਹੜਾ ਅੱਜ ਆਪਾਂ ਥੋੜਾ ਜਿਹਾ ਫੋਕਸ ਕਰਾਂਗੇ ਵੀ ਕੀ ਆਪਾਂ ਬਦਲਾਅ ਦੀ ਜਿਹੜੀ ਆ ਉਹ ਉਮੀਦ ਰੱਖ ਸਕਦੇ ਆ, ਕੀ ਜਿਹੜੀਆਂ ਕਿਆਸ ਰਹੀਆਂ ਨੇ ਤੇ ਕੀ ਕੁਛ ਜਿਹੜਾ ਉਹ ਹੋ ਰਿਹਾ ਆ। ਰੀਸੈਂਟਲੀ ਜਿਹੜਾ ਆਪਾਂ ਅਟਰਨੀ ਟਿਰਕੀਆਣਾ ਜੀ ਦੇਖਿਆ ਵੀ ਜਦੋਂ ਦੇ ਟਰੰਪ ਹੁਣੀ ਪ੍ਰੈਜ਼ੀਡੈਂਟ ਇਲੈਕਟ ਬਣੇ ਨੇ, ਉਹਨਾਂ ਨੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਆ ਉਹ ਬਹੁਤ ਗੰਭੀਰਤਾ ਦਿਖਾਈ ਆ। ਉਹਨਾਂ ਨੇ ਦੱਸਿਆ ਵੀ ਬਹੁਤ ਕੁਛ ਜਿਹੜਾ ਉਸ ਦੇ ਵਿੱਚ ਉਹ ਚੇਂਜ ਜਿਹੜਾ ਉਹ ਕਰਨਗੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਪਹਿਲੇ ਦਿਨ ਬਾਰਡਰ ਸੀਲ ਕਰ ਦੇਣੇ, ਬਾਰਡਰ ਬੰਦ ਕਰ ਦੇਣੇ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਵਿੱਚ ਸਾਊਥ ਡਕੋਟਾ ਦੀ ਜਿਹੜੀ ਗਵਰਨਰ ਆ ਕ੍ਰਿਸਟੀ ਨਿਯੋਮ ਨੂੰ ਲਾਇਆ ਗਿਆ, ਬਾਰਡਰ ਜ਼ਾਰ ਜਿਹੜੇ ਨੇ ਟਾਮ ਹੋਮਨ ਲਾਏ ਗਏ ਨੇ, ਤੇ ਮੇਨ ਜਿਹੜਾ ਇਹਨਾਂ ਦਾ ਐਡਵਾਈਜ਼ਰ ਸਟੀਫਨ ਮਿਲਰ ਉਹ ਸੇਮ ਹੀ ਆ, ਜਿਸ ਨੇ ਸਭ ਤੋਂ ਸਖਤ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀਆਂ ਪਾਲਿਸੀਜ਼ ਆ ਪਹਿਲੇ ਪ੍ਰਸ਼ਾਸਨ ਦੇ ਦੌਰਾਨ ਘੜੀਆਂ ਸੀਗੀਆਂ। ਟਰੰਪ ਹੁਣਾਂ ਦੇ ਪਹਿਲੇ ਦਿਨ ਦੇ ਵਿੱਚ ਇਹ ਸੁਣਨ ਦੇ ਵਿੱਚ ਆ ਰਿਹਾ ਵੀ 4 ਤੋਂ 5 ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਐਗਜ਼ੈਕਟਿਵ ਆਰਡਰਸ ਜਿਹੜੇ ਆ ਉਹ ਆ ਸਕਦੇ ਨੇ। ਕੁਛ ਕਿ ਇਹਨਾਂ ਦੇ ਅਟਰਨੀ ਟਿਰਕੀਆਣਾ ਜੀ ਬਿਆਨਾਂ ਦੇ ਉੱਤੇ ਜੇ ਗੱਲ ਕਰੀਏ, ਫਿਰ ਉਸ ਤੋਂ ਬਾਅਦ ਦੇ ਵਿੱਚ ਆਪਾਂ ਇਹਦੇ ਨਾਲ ਅੱਗੇ ਵਧਦੇ ਹਾਂ। ਟਾਮ ਹੋਮਨ ਨੇ ਬੀਤੇ ਦਿਨੀ ਸ਼ਿਕਾਗੋ ਦੇ ਵਿੱਚ ਜਾ ਕੇ ਕਿਹਾ ਵੀ 21 ਜਨਵਰੀ ਨੂੰ ਤੁਹਾਨੂੰ ਆਈਸ ਜਿਹੜੀ ਉਹ ਸੜਕਾਂ ਤੇ ਦਿਖੇਗੀ, ਸਾਰੇ ਗੈਂਗਸਟਰ ਸਾਰੇ ਜਿਹੜੇ ਆ ਉਹਨਾਂ ਨੂੰ ਅਸੀਂ ਫੜਨ ਜਿਹੜਾ ਉਹ ਜਾ ਰਹੇ ਆ, ਗੈਰ ਕਾਨੂੰਨੀ ਜਿਹੜੇ ਤਰੀਕੇ ਦੇ ਨਾਲ ਅਮਰੀਕਾ 'ਚ ਆਏ ਨੇ ਉਹਨਾਂ ਨੂੰ ਫੜਨ ਜਾ ਰਹੇ ਆ। ਸੋ ਜਦੋਂ ਇਸ ਤਰੀਕੇ ਦੇ ਨਾਲ ਕਹਿੰਦੇ ਆ ਸੈਂਚੁਰੀ ਸਿਟੀਜ਼ ਨੂੰ, ਡੈਮੋਕ੍ਰੇਟਸ ਨੂੰ, ਜਦੋਂ ਇਹ ਕਹਿੰਦੇ ਆ ਵੀ ਸਟੈਪ ਬੈਕ ਹੋ ਜਾਓ, ਪਿੱਛੇ ਹੋ ਜਾਓ, ਸਾਡੇ ਰਾਹ 'ਚ ਨਾ ਆਇਓ, ਅਸੀਂ ਆ ਸਾਰੀਆਂ ਚੀਜ਼ਾਂ ਕਰਨੀਆਂ ਆ। ਸੋ ਇਹਦਾ ਕੀ ਭਾਵ ਨੇ, ਇੱਥੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਵੀ ਟਰੰਪ ਪ੍ਰਸ਼ਾਸਨ ਦੀ ਕਿੱਦਾਂ ਰਹੇਗਾ ਕੰਮ? ਜੀ ਬਿਲਕੁਲ। ਸੋ ਇੱਕ ਤਾਂ ਇਹ ਸੀਗਾ ਕਿ ਥੋੜੀ ਜਿਹੀ ਐਕੋ ਹੋ ਰਹੀ ਸੀਗੀ ਵਿੱਚ, ਹੁਣ ਆਈ ਥਿੰਕ ਆਪਣੀ ਆਵਾਜ਼ ਠੀਕ ਹੈ। ਸੋ ਦੇਖੋ ਏਦਾਂ ਕਿ ਜੂਰਿਸਡਿਕਸ਼ਨ ਜਿਹੜਾ ਹੁੰਦਾ ਕਿ ਕਿਹਦਾ ਜੂਰਿਸਡਿਕਸ਼ਨ ਬਣਦਾ, ਇਹ ਜਿਹੜੀ ਸਾਰੀ ਚੀਜ਼ ਆ ਇਹਦੀ ਜਦੋਜਹਿਦ ਜਿਹੜੀ ਚੱਲਦੀ ਰਹਿੰਦੀ ਆ, ਕਦੀ ਵੀ ਜਿਹੜਾ ਪੱਥਰ ਤੇ ਲਕੀਰ ਨਹੀਂ ਹੁੰਦਾ। ਠੀਕ ਹੈ, ਇਹ ਪੰਗਾ ਲੈ ਕੇ ਦੇਖਣ ਵਾਲੀ ਗੱਲ ਹੁੰਦੀ ਆ, ਫਿਰ ਕੋਰਟ ਇਨਵੋਲਵ ਹੋ ਜਾਂਦੇ ਆ ਕਿ ਤੁਸੀਂ ਇਹ ਚੀਜ਼ ਕਰ ਸਕਦੇ ਸੀਗੇ ਕਿ ਨਹੀਂ ਕਰ ਸਕਦੇ ਸੀਗੇ। ਤੇ ਆਪਾਂ ਪਹਿਲਾਂ ਕੀ ਦੇਖਿਆ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਆ, ਉਹਨੇ ਪਹਿਲਾਂ ਵੀ ਜਦੋਂ ਆਏ ਸੀਗੇ ਤੇ ਰੇਡ ਰੂਟ ਕਾਫੀ ਜਿਹੜੀ ਮਾਰਨੀ ਸ਼ੁਰੂ ਕਰਤੀ ਸੀਗੀ। ਸਭ ਤੋਂ ਜ਼ਿਆਦਾ ਇਹਦੇ ਜਿਹੜੇ ਵਿਕਟਿਮ ਜਿਹੜੇ ਹੁੰਦਾ ਉਹ ਹੁੰਦਾ ਜਿਹੜਾ ਇੱਕ ਆਮ ਇਨਸਾਨ ਆ, ਉਹ ਪਿਸ ਜਾਂਦਾ। ਆਮ ਇਨਸਾਨ ਹੁਣ ਆਪਾਂ ਕਿਹਨੂੰ ਕਹਿੰਦੇ ਆ, ਜਿਹੜਾ ਇੱਕ ਲੇਬਰਰ ਆ, ਫਾਰਮ ਲੇਬਰਰ ਆ, ਉਹ ਵਾਲੇ ਨੂੰ ਆਪਾਂ ਆਮ ਇਨਸਾਨ ਨਹੀਂ ਕਹਿੰਦੇ। ਜਿਹੜਾ 50-70 ਲੱਖ ਲਾ ਕੇ ਆਇਆ, ਉਹਦੇ ਕੋਲ ਪੈਸੇ ਹੈਗੇ ਆ। ਉਤੋਂ ਵੀ ਥੱਲੇ ਜਿਹੜਾ ਇੱਕ ਲੈਵਲ ਜਿਹੜਾ ਹੁੰਦਾ, ਜਿਹੜਾ ਸ਼ਾਇਦ ਇੰਟਰਨੈਟ ਤੇ ਵੀ ਨਹੀਂ ਚੜਦਾ ਕਦੀ, ਤੇ ਜਿਹੜੇ ਬਿਲਕੁਲ ਤੁਸੀਂ ਕਹਿ ਲਓ ਕਿ ਸਰਵਾਈਵਲ ਸਟਰਗਲ ਜਿਹੜੀ ਚੱਲਦੀ ਆ, ਕੋਈ ਜ਼ਿਆਦਾਤਰ ਇਹਦੇ ਵਿੱਚ ਉਹ ਮੀਟ ਪੈਕਿੰਗ ਇੰਡਸਟਰੀ ਤੇ ਆਪਾਂ ਦੇਖਿਆ ਬੜੇ ਛਾਪੇ ਮਾਰਦੇ ਸੀਗੇ ਜੀ। ਫਾਰਮ ਵਰਕਰਸ ਤੇ ਵੀ ਕਈ ਵਾਰੀ ਛਾਪੇ ਜਿਹੜੇ ਮਾਰ ਦਿੰਦੇ ਸੀਗੇ। ਜ਼ਿਆਦਾਤਰ ਉਹ ਨਿਊਜ਼ ਜਿਹੜੀ ਬਣਾਉਂਦੇ ਆ ਕਿ 300-400 ਬੰਦੇ ਜਿਹੜੇ ਫੜ ਲਏ,
ਇੱਕ ਖਬਰ ਵੇਖੀ ਸੀਗੀ ਕਿ ਮੈਰੀਲੈਂਡ ਦੇ ਲਾਗੇ ਉਹਨਾਂ ਨੇ ਛਾਪੇ ਮਾਰੇ ਸੀਗੇ ਕਿ ਬੈਕ ਟੂ ਬੈਕ ਉਹ ਸਟੋਰ ਜਿਹੜੇ 7-11 ਤੇ ਛਾਪੇ ਜਿਹੜੇ ਮਾਰਦੇ ਸੀਗੇ, ਸਪੈਸੀਫਿਕਲੀ ਜਿਹੜੇ ਇੰਡੀਅਨ, ਠੀਕ ਹੈ, ਮੋਟਰਸ ਦੇ ਵਿੱਚ ਜਿਹੜੇ ਛਾਪੇ ਜਿਹੜੇ ਮਾਰਦੇ ਸੀਗੇ। ਸੋ ਕਈ ਇੰਡਸਟਰੀਜ਼ ਨੂੰ ਉਹ ਜਿਹੜੇ ਟਾਰਗੇਟ ਕਰ ਦਿੰਦੇ ਆ। ਹੁਣ ਕਿਹੜੇ ਹਿਸਾਬ ਨਾਲ ਉਹ ਚੁਣਦੇ ਆ, ਠੀਕ ਹੈ, ਤੇ ਕਿਹੜੀਆਂ ਸਟੇਟਸ ਦੇ ਵਿੱਚ ਉਹ ਚੁਣਦੇ ਆ, ਉਹਨਾਂ ਨੇ ਵੀ ਹੁਣ ਆਪਣੇ ਵੋਟਰ ਬੇਸ ਨੂੰ ਸਵਾਦ ਜਿਹੜਾ ਦਿਵਾਉਣਾ ਹੁੰਦਾ, ਠੀਕ ਹੈ। ਸੋ ਜਿੱਦਾਂ ਸਾਡੀ ਸੁਣਨ ਵਾਲੀ ਆਡੀਅנס ਆ, ਹਰੇਕ ਬੰਦਾ ਇੱਕ ਤਰੀਕੇ ਦਾ ਸਵਾਦ ਲੈਂਦਾ ਕਿ ਚੱਲ ਟਰੰਪ ਆ ਗਿਆ, ਉਹਦਾ ਬੜੇ ਲੋਕਾਂ ਨੇ ਸਵਾਦ ਲਿਆ ਕਿ ਦੇਖੋ ਕੀ ਕਹਿੰਦਾ। ਹੁਣ ਇਹ ਆ ਕਿ ਐਂਡ ਆਫ ਦਾ ਡੇ ਕਹਿਣਾ ਥੋੜਾ ਜਿਹਾ ਸੌਖਾ ਹੁੰਦਾ ਕਿ ਕੋਈ ਨਹੀਂ, ਇੱਕ ਵਾਰੀ ਆ ਜਾਵੇ, ਵੇਖੀ ਜਾਊਗੀ, ਤੇ ਪਰ ਏਦਾਂ ਕਿ ਕਿਸੇ ਨਾ ਕਿਸੇ ਨੂੰ ਖਾਮਿਆਜਾ ਇਹਦਾ ਭੁਗਤਣਾ ਪੈਣਾ। ਸੋ ਸਭ ਤੋਂ ਪਹਿਲੀ ਜਿਹੜੀ ਸ਼ੁਰੂਆਤ ਜਿਹੜੀ ਹੋਣੀ ਆ, ਜਿੱਦਾਂ ਪਹਿਲਾਂ ਵੀ ਹੋਈ ਸੀਗੀ, ਉਹ ਇਹੀ ਹੁੰਦੀ ਹੈ ਕਿ ਜਿਹੜਾ ਫਰੰਟ ਲਾਈਨ ਤੇ ਜਿਹੜਾ ਬੰਦਾ ਹੁੰਦਾ, ਸਪੈਸ਼ਲੀ ਜਿਹੜੇ ਮੀਟ ਪੈਕਿੰਗ ਜਿਹੜੇ ਪ੍ਰੋਸੈਸਿੰਗ ਪਲਾਂਟ ਆ, ਉਹ 'ਚ ਬਹੁਤ ਜ਼ਿਆਦਾ ਸਪੈਸੀਫਿਕਲੀ ਜਿਹੜੇ ਸਾਊਥ ਅਮਰੀਕਨ ਇਮੀਗ੍ਰੈਂਟ ਆ ਉਹ ਜ਼ਿਆਦਾ ਕੰਮ ਕਰਦੇ ਆ। ਉਹਨਾਂ ਨੂੰ ਫੜਨਾ ਜਿਹੜਾ ਈਜ਼ੀ ਹੁੰਦਾ ਕਿ ਇੱਕ ਵਾਰੀ ਗਏ ਤੇ 400-500 ਬੰਦਾ ਫੜ ਲਿਆ, ਹੈ ਨਾ, ਤੇ ਨਿਊਜ਼ ਬਣ ਗਈ। ਤੇ ਗੱਲ ਜਿਹੜੀ ਤੁਸੀਂ ਕੀਤੀ ਸੀਗੀ ਕਿ ਸੈਂਚੁਰੀ ਸਟੇਟ ਦੀ ਨਾ, ਸੈਂਚੁਰੀ ਸਿਟੀ, ਸੈਂਚੁਰੀ ਸਟੇਟ ਸਿਟੀ ਤੇ ਕੈਲੀਫੋਰਨੀਆ, ਜਿਹੜਾ ਨੂੰ ਨਹੀਂ ਪਤਾ, ਸੈਂਚੁਰੀ ਦਾ ਮਤਲਬ ਹੁੰਦਾ ਕਿ ਬੰਦਾ ਜਿੱਥੇ ਕਿਸੇ ਨੂੰ ਸ਼ਰਨ ਮਿਲਦੀ ਹੈ, ਹਨਾ। ਜਿੱਦਾਂ ਆਪਾਂ ਇਹ ਜਾਨਵਰਾਂ ਦੇ ਵੀ ਜਿੱਦਾਂ ਕਹਿ ਲਓ ਤੁਸੀਂ ਸੈਂਚੁਰੀ ਬਣਾਈ ਹੋਣੇ ਆ, ਸਮੁੰਦਰ 'ਚ ਕੋਈ ਫਿਸ਼ਿੰਗ ਨਹੀਂ ਕਰ ਸਕਦਾ, ਤੇ ਇਸੇ ਤਰ੍ਹਾਂ ਇਹਨਾਂ ਨੇ ਹਿਊਮਨ ਬੀਇੰਗਸ ਦੇ ਜੇ ਕੰਟੈਕਸਟ 'ਚ ਗੱਲ ਕਰੀਏ ਤਾਂ ਸੇਮ ਥਿੰਗ ਕਿ ਜਿਹੜੇ ਬੰਦਿਆਂ ਨੂੰ ਕਿਤੇ ਹੋਰ ਉਹਨਾਂ ਦੀਆਂ ਸਰਕਾਰਾਂ ਚੇਜ਼ ਕਰਦੀਆਂ, ਫੋਰ ਐਗਜ਼ਾਮਪਲ ਜਿੱਦਾਂ ਅਸਾਈਲਮ ਸੀਕਰਸ ਹੈਗੇ ਆ, ਜਿਹੜੇ ਅਨਡਾਕੂਮੈਂਟ ਜਿਹੜੇ ਬੰਦੇ ਹੈਗੇ ਆ, ਉਹ ਆਪਣਾ ਦੇਸ਼ ਜਦੋਂ ਛੱਡ ਕੇ ਆਏ ਆ, ਉਹਨੂੰ ਸ਼ਰਨ ਜਿਹੜੀ ਦਿੰਦਾ, ਜਿਹੜੀ ਸ਼ਰਨ ਜਿਹੜੀ ਚੀਜ਼ ਹੁੰਦੀ ਆ, ਸ਼ਰਨ ਦਾ ਜਿਹੜਾ ਕਨਸੈਪਟ ਆ ਅਸਾਈਲਮ ਦਾ, ਉਹਨੂੰ ਵੀ ਅੱਗੇ ਵਧਾਉਂਦੇ ਹੋਏ ਕਿ ਅਸਾਈਲਮ ਤਾਂ ਫੇਰ ਮਿਲੂਗੀ ਜੇ ਪਹਿਲਾਂ ਤੁਸੀਂ ਪੂਰਾ ਮਾਹੌਲ ਜਿਹੜਾ ਇਕੱਠਾ ਕਰੋਗੇ ਕੱਚੇ ਬੰਦੇ ਦੇ ਲਈ। ਸੋ ਕੈਲੀਫੋਰਨੀਆ ਜਿੱਦਾਂ ਸੀਗੀ ਇੱਕ ਸੈਂਚੁਰੀ ਸਟੇਟ ਹੈ, ਇਹਦੇ ਵਿੱਚ ਤੁਸੀਂ ਅੱਗੇ ਜਾਓ ਤੇ ਸੈਨ ਫਰਾਂਸਿਸਕੋ ਜਾਂ ਹੋਰ ਜਿਹੜੀ ਲਿਬਰਲ ਪਾਕਟਸ ਜਿਹੜੀਆਂ ਆ ਜਾਂਦੀਆਂ, ਉਹ ਸੈਂਚੁਰੀ ਸਿਟੀਜ਼ ਉਹਨਾਂ ਨੂੰ ਕਹਿੰਦੇ ਆ। ਸੋ ਇਹ ਤੁਸੀਂ ਟਰਮੀਨੋਲੋਜੀ ਬੜੀ ਵਾਰੀ ਸੁਣੀ ਹੋਣੀ ਆ। ਸੋ ਹੁੰਦਾ ਕੀ ਆ ਸੈਂਚੁਰੀ ਸਿਟੀ, ਇਹਦਾ ਮਤਲਬ ਇਹ ਹੈ ਕਿ ਜਿਹੜੇ ਉੱਥੇ ਦੇ ਲੋਕ ਆ, ਜਿੱਦਾਂ ਹੁਣ ਸੈਨ ਫਰਾਂਸਿਸਕੋ ਦੇ ਲੋਕ ਆ, ਇੱਕ ਮੈਂ ਐਗਜ਼ਾਮਪਲ ਦਿੰਦਾ ਵੀਡੀਓ ਦੀ ਕਿ ਇੱਕ ਮੈਕਸੀਕਨ ਡਿਸੈਂਟ ਦੀ ਲੇਡੀ ਸੀਗੀ ਸੈਨ ਫਰਾਂਸਿਸਕੋ, ਉਹ ਸਮਾਨ ਵੇਚਦੀ ਸੀਗੀ, ਆਪਣਾ ਜਿਹੜੇ ਰੇੜੀ ਜਿੱਦਾਂ ਲਗਾ ਲੈਂਦੇ ਆ, ਹਾਂਜੀ। ਕਿਸੇ ਗੋਰੀ ਨੇ ਵੀਡੀਓ ਬਣਾਉਣੀ ਸ਼ੁਰੂ ਕਰਤੀ ਕਿ ਤੇਰੇ ਕੋਲ ਪੇਪਰ ਹੈਗੇ ਆ, ਡਾਕੂਮੈਂਟ ਦਿਖਾ ਆਪਣੇ, ਉਹਦੇ ਮਗਰ ਪੈ ਗਈ। ਉਹਨੂੰ ਲੱਗਾ ਕਿ ਆਪਣੇ ਵੱਲੋਂ ਵਧੀਆ ਕਰਨ ਦਈ ਆ ਉਹ, ਤੇ ਉਹਨੇ ਪੋਸਟ ਕੀਤਾ ਤੇ ਉਹਦਾ ਨਾਮ ਉਹਨਾਂ ਨੇ ਕੈਰਨ ਪਾਤਾ। ਉੱਥੋਂ ਦੀ ਜਿੱਦਾਂ ਸ਼ੁਰੂਆਤ ਹੋਈ ਸੀਗੀ, ਇਹ ਕੈਰਨ ਆ। ਉਹ ਕੈਰਨ ਦੀ ਟਰਮੀਨੋਲੋਜੀ ਬੜੀ ਉਹਨੂੰ ਲੱਗਿਆ ਕਿ ਉਹਦੇ ਫੇਵਰ 'ਚ ਲੋਕ ਆਣੇ ਆ ਕਿ ਇਹਨੇ ਲਾਅ ਵਾਇਲੇਟ ਕੀਤਾ, ਪਰ ਲੋਕ ਉਹਦੇ ਅਗੇਂਸਟ ਹੋ ਗਏ ਕਿ ਤੂੰ ਇੱਕ ਗਰੀਬ ਨੂੰ ਤੰਗ ਕਰਦੀ ਪਈ ਆ, ਤੇ ਉਹਦਾ ਪਤਾ ਲਗਾਓ ਕਿਹੜੀ ਜੌਬ ਕੀ ਆ ਉਹਦੀ, ਕਿੱਦਾਂ, ਤੇ ਬਿਲਕੁਲ ਉਹਦੇ ਮਗਰ ਗਏ ਸੀਗੇ। ਉਹਦੀ ਜੌਬ ਜਿਹੜੀ ਸੀਗੀ ਉਹਨੂੰ ਫਾਇਰ ਕਰਾਤਾ ਕਿ ਇਹ ਰੇਸਿਸਟ ਆ, ਡਿਸਕ੍ਰਿਮੀਨੇਟਰੀ ਆ, ਹਨਾ। ਤੇ ਆਪਾਂ ਕਈ ਵਾਰੀ ਜਾਈਏ ਗੋਲਡਨ ਗੇਟ ਬ੍ਰਿਜ ਵੱਲ, ਤੁਸੀਂ ਜਾਓ ਪੀਅਰ 39 ਵੱਲ ਜਾਓ, ਜਿਹੜਾ ਸਾਰਾ ਆਪਣਾ ਐਮਬਾਰਕਡੇਰੋ ਦੀ ਰੋਡ ਆ, ਤੁਸੀਂ ਦੇਖੋਗੇ ਕਿੰਨੇ ਸਾਰੇ ਵੈਂਡਰ ਆ, ਕੋਈ ਹੌਟ ਡੌਗ ਵੇਚਦਾ, ਇਵਨ ਡਾਊਨਟਾਊਨ ਦੇ ਵਿੱਚ, ਹਨਾ, ਸਟਰੀਟ ਵੈਂਡਰ ਬੜੇ ਜ਼ਿਆਦਾ, ਕੋਈ ਟਾਕੋ ਵੇਚ ਰਿਹਾ। ਉਹ ਜ਼ਿਆਦਾਤਰ ਅਨਡਾਕੂਮੈਂਟਡ ਲੋਕੀ ਜਿਹੜੇ ਹੈਗੇ, ਰੇੜੀਆਂ ਲਾਉਣ ਵਾਲੇ ਜਾਂ ਫਰੂਟ ਕਾਰਟ ਵਾਲੇ ਜਿਹੜੇ ਅਨਡਾਕੂਮੈਂਟਡ ਹੈਗੇ ਆ। ਸੋ ਦੇਖੋ ਉਹਨਾਂ ਨੂੰ ਕਿਸੇ ਵੀ ਵੇਲੇ ਚੱਕ ਕੇ, ਜੇ ਅਨਡਾਕੂਮੈਂਟਡ ਆ, ਉਹਨੂੰ ਪ੍ਰੋਸੀਡਿੰਗ 'ਚ ਪਾਇਆ ਜਾ ਸਕਦਾ, ਰਿਪੋਰਟ ਕੀਤਾ ਜਾ ਸਕਦਾ, ਤੇ ਪਰ ਉਹ ਕੰਮ ਕਰ ਰਹੇ ਆ, ਹਨਾ, ਆਰਾਮ ਨਾਲ। ਤੇ ਕਈ ਵਾਰੀ ਤੁਸੀਂ ਦੇਖਿਆ ਕਿ ਆਪਣੇ ਜਿਹੜੇ ਪੰਜਾਬੀ ਕੇਸ ਵੀ ਆ, ਡਿਪੋਰਟੇਸ਼ਨ ਲੱਗ ਜਾਂਦੀ ਉਹਨਾਂ ਦੀ, 9th ਸਰਕਟ ਤੋਂ ਕੇਸ ਹਾਰ ਜਾਂਦੇ ਆ, ਤਾਂ ਵੀ ਉਹ ਜਿਹੜੇ ਇੱਥੇ ਹੀ ਆ, ਉਹਨੂੰ ਕਈ ਵਾਰੀ ਚੱਕ ਕੇ ਜਿਹੜਾ ਨਹੀਂ ਭੇਜਿਆ ਜਾਂਦਾ, ਆਈਸ ਹਾਜ਼ਰੀਆਂ ਲਾਉਣ ਲਈ ਕਹਿੰਦੀ ਆ। ਆਈਸ ਵਾਲੇ ਵੀ ਕਈ ਵਾਰੀ ਠੰਡੇ ਜਿਹੇ ਬੰਦੇ ਹੁੰਦੇ ਆ ਕਿ ਉਹਨਾਂ ਨੂੰ ਕਹਿੰਦੇ ਤੁਸੀਂ ਹਾਜ਼ਰੀਆਂ ਲਾਈ ਜਾਓ, ਨਹੀਂ ਛੇਤੀ ਕਰਦੇ ਜਿਹੜੀ ਜਹਾਜ਼ ਚੜ੍ਹਨ ਦੀ। ਸੋ ਇਹ ਜਿਹੜਾ ਸੀਗਾ ਲਿਬਰਲਸ ਦੇ ਥੱਲੇ ਜਿਹੜਾ ਸਿਸਟਮ ਹੈਗਾ, ਉਹ ਲਿਬਰਲ ਆਈਡੀਓਲੋਜੀ ਜਿਹੜੀ ਕੀ ਹੈਗੀ ਆ, ਉਹ ਹੈਗੀ ਆ ਕਿ ਇੱਕ ਥੋੜੀ ਅਪੋਲੋਜਿਸਟ ਆਈਡੀਓਲੋਜੀ ਹੈਗੀ ਕਿ ਪਹਿਲਾਂ ਗੋਰਿਆਂ ਨੇ ਬਹੁਤ ਜ਼ਿਆਦਾ ਧੱਕਾ ਜਿਹੜਾ ਕਰਤਾ, ਠੀਕ ਆ, ਸਲੇਵ ਸਲੂਵ ਬਣਾਏ ਸਾਰਾ ਉਹ, ਤੇ ਉਸ ਚੀਜ਼ ਦੀ ਸ਼ਰਮਿੰਦਗੀ ਆ ਕਿ ਲੋਕਾਂ ਨੇ ਜਿਹੜਾ ਬਹੁਤ ਜ਼ਿਆਦਾ ਧੱਕਾ ਕੀਤਾ, ਤੇ ਉਹਨਾਂ ਨੂੰ ਕਿੱਦਾਂ ਆਪਾਂ ਹੁਣ ਜਿਹੜਾ ਰਿਸਟੋਰ ਕਰਨਾ। ਤੇ ਇਹਦੇ ਵਿੱਚ ਕਈ ਸਾਰੇ ਮੁੱਦੇ ਜਿਹੜੇ ਚੱਲ ਜਾਂਦੇ ਆ ਕਿ ਈਵਨ ਟੂ ਦੀ ਐਕਸਟੈਂਟ ਕਿ ਪੈਸੇ ਵੀ ਵੰਡ ਦੇਣੇ ਆ, ਜਿਹੜੇ ਆਪਣੇ ਸਲੇਵ ਦੇ ਡਿਸੈਂਡੈਂਟ ਸੀਗੇ, ਰਿਪੈਟਰੀਏਸ਼ਨ ਵਗੈਰਾ, ਕਾਫੀ ਸਾਰੇ ਜਿਹੜੇ ਸੁਝਾਅ ਜਿਹੜੇ ਲਿਬਰਲ ਸਰਕਾਰਾਂ ਦੇ ਥੱਲੇ ਜਿਹੜੇ ਆਉਂਦੇ ਆ। ਇਹਨੂੰ ਹੁਣ ਜਿਹੜੇ ਰਾਈਟ ਵਾਲੇ ਆ ਜਾਂ ਸੈਂਟਰਿਸਟ ਵਾਲੇ ਲੋਕ ਹੈਗੇ ਆ, ਉਹ ਕਹਿੰਦੇ ਆ ਕਿ ਡੈਮੋਕ੍ਰੈਟਸ ਨੇ ਭੱਠਾ ਬਿਠਾਤਾ ਸਟੇਟ ਦਾ, ਫੰਡਿੰਗ ਜਿਹੜੀ ਇਹ ਸਪੈਂਡ ਕਰਦੇ ਆ। ਸੋ ਡਿਪੈਂਡ ਕਰਦਾ ਹੁਣ ਤੁਸੀਂ ਕਿਹੜੇ ਐਂਗਲ ਤੇ ਗੱਲ ਕਰ ਰਹੇ ਆ, ਠੀਕ ਹੈ। ਸੋ ਸਾਡੀ ਕਮਿਊਨਿਟੀ ਵੀ ਬਹੁਤ ਜ਼ਿਆਦਾ ਬੈਨੀਫਿਟਸ ਜਿਹੜੇ ਲੈਂਦੀ ਆ। ਈਵਨ ਗੋਰੇ ਜਿਹੜੇ ਸੀਗੇ ਓਬਾਮਾ ਕੇਅਰ ਦੇ ਥੱਲੇ ਆਪਾਂ ਦੇਖਿਆ ਕਿ ਬੜੇ ਜ਼ਿਆਦਾ ਬੈਨੀਫਿਟ ਲੈਂਦੇ ਆ, ਪਰ ਇਹ ਆ ਕਿ ਹਰੇਕ ਚੀਜ਼ 'ਚ ਜਿਹੜਾ ਲਿਬਰਲ ਵੀ ਮਾੜਾ ਨਹੀਂ ਹੈਗਾ, ਹਰੇਕ ਚੀਜ਼ ਦੇ ਵਿੱਚ ਜਿਹੜਾ ਰਾਈਟ ਵਿੰਗ ਵਾਲਾ ਉਹ ਵੀ ਮਾੜਾ ਨਹੀਂ ਹੈਗਾ। ਸੋ ਸੈਂਚੁਰੀ ਸਿਟੀ ਦਾ ਕਨਸੈਪਟ ਇਹ ਬਣਿਆ ਕਿ ਉਹ ਕਹਿੰਦੇ ਕਿ ਇਹਨਾਂ ਨੂੰ ਆਪਾਂ
ਡਿਪੋਰਟ ਨਹੀਂ ਕਰਨਾ, ਆਪਾਂ ਕਿਸੇ ਵੀ ਕਿਸਮ ਦੀ ਜਿਹੜੀ ਸਹਾਇਤਾ ਨਹੀਂ ਕਰਨੀ। ਮਤਲਬ ਕਿ ਸੈਨ ਫਰਾਂਸਿਸਕੋ ਦੇ ਵਿੱਚ ਠੀਕ ਹੈ ਤੁਸੀਂ ਰੇਡਾਂ ਕਰਨੀਆਂ ਕਰੋ, ਪਰ ਸਾਡੇ ਕੋਲ ਨਾ ਉਮੀਦ ਰੱਖਿਓ ਕਿ ਆਪਾਂ ਆਪਣੀ ਪੁਲਿਸ ਤੁਹਾਨੂੰ ਦੇ ਦਾਂਗੇ, ਠੀਕ ਹੈ। ਸੋ ਅਨਲਾਈਕ ਜਿੱਦਾਂ ਹੁਣ ਟੈਕਸਸ ਦੀ ਗੱਲ ਕਰੀਏ, ਤੁਸੀਂ ਦੇਖਿਆ ਹੋਣਾ ਬਾਰਡਰ ਰੋਕਣ ਲਈ ਉਹ ਕਹਿੰਦੇ ਸੀਗੇ ਕਿ ਸਾਡੀ ਪੁਲਿਸ ਵੀ ਹੈਲਪ ਕਰੂਗੀ। ਟਰੰਪ ਕਹਿੰਦਾ ਆਪਾਂ ਇੰਨੇ ਬੰਦੇ ਨੈਸ਼ਨਲ ਗਾਰਡ ਦੇ ਲਾ ਦੇਣੇ, ਆਪਾਂ ਆਰਮੀ ਭੇਜ ਦੇਣੀ। ਸੋ ਕੈਲੀਫੋਰਨੀਆ ਨੇ ਬੇਸਿਕਲੀ ਕਹਿਣਾ ਕਿ ਸਾਡੇ ਵੱਲੋਂ ਨਾ, ਸਹੀ ਤੇ ਗੱਲ ਉਹਨਾਂ ਨੇ ਹਾਂਜੀ ਕਿ ਉਹਨਾਂ ਨੇ ਕਿਹਾ ਕਿ ਆਪਾਂ ਨਹੀਂ ਤੁਹਾਡੀ ਹੈਲਪ ਕਰਨੀ, ਤੁਸੀਂ ਆਪਣੇ ਲੈਵਲ ਤੇ ਜਿਹੜਾ ਕਰ ਸਕਦੇ ਆ ਉਹ ਕਰੋ। ਜਿਹੜਾ ਇਮੀਗ੍ਰੇਸ਼ਨ ਦਾ ਸਬਜੈਕਟ ਜਿਹੜਾ ਹੈਗਾ, ਠੀਕ ਆ, ਉਹਦੇ ਬੇਸ ਤੇ ਜਿਹੜੀ ਫੈਡਰਲ ਗਵਰਨਮੈਂਟ ਆ ਉਹਦੀ ਇਨਫੋਰਸਮੈਂਟ ਲਈ ਆਈਸ ਹੋਈਸ ਜਿੱਦਾਂ ਵੀ ਉਹ ਕਰ ਸਕਦੀ ਆ ਉਹਨਾਂ ਕਰੂਗੀ। ਲੌਂਗ ਰਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਦੇਖਿਆ ਕਿ ਸੈਨ ਫਰਾਂਸਿਸਕੋ ਵਗੈਰਾ ਜੱਜ ਕਈ ਬੜੇ ਸਟ੍ਰਿਕਟ ਜਿਹੜੇ ਆਏ ਸੀਗੇ, ਪਰ ਉਹਨਾਂ ਦਾ ਮਾਹੌਲ ਜਿਹੜਾ ਓਵਰ ਅ ਪੀਰੀਅਡ ਆਫ ਟਾਈਮ ਇਦਾਂ ਬਣ ਜਾਂਦਾ ਕਿ ਉਹ ਖੁਦ ਇੱਕ ਮਿਨੋਰਟੀ ਰਹਿ ਜਾਂਦੇ ਆ ਕਿ ਜ਼ਿਆਦਾਤਰ ਜਿਹੜੀ ਸਟੇਟ ਹੈਗੀ ਆ ਉਹਨੇ ਲੈਫਟ ਲੀਨਿੰਗ ਹੀ ਰਹਿਣਾ ਹੈਗਾ, ਉਹਨੇ ਡੈਮੋਕ੍ਰੇਟ ਹੀ ਰਹਿਣਾ। ਮੈਨੂੰ ਤਾਂ ਨਹੀਂ ਆ, ਤੁਹਾਨੂੰ ਸ਼ਾਇਦ ਜ਼ਿਆਦਾ ਸਟੈਟਸ ਪਤਾ ਹੋਊਗਾ, ਮੇਰੇ ਖਿਆਲ ਆਰਨੋਲਡ ਜਿਹੜਾ ਸੀਗਾ ਉਹ ਜਦੋਂ ਬਣਿਆ ਸੀਗਾ ਹਾਲੀਵੁੱਡ ਸੈਲੀਬ੍ਰਿਟੀ ਹੋਣ ਕਰਕੇ ਉਹ ਰਿਪਬਲਿਕਨ ਜਿੱਤਿਆ ਸੀਗਾ, ਮੇ ਬੀ ਰੋਂਗ, ਪਰ ਜ਼ਿਆਦਾਤਰ ਜਿਹੜੀ ਸੀਗੀ ਉਸ ਤੋਂ ਬਾਅਦ ਮੇਰੇ ਖਿਆਲ ਕੋਈ ਆਪਣਾ ਰਿਪਬਲਿਕਨ ਆਇਆ, ਉਸ ਤੋਂ ਬਾਅਦ ਅੱਜ ਤੱਕ ਨਹੀਂ ਆਇਆ ਅਜੇ ਤੱਕ। ਤੇ ਉਹ ਵੀ ਬੰਦਾ ਤਾਂ ਸੀਗਾ ਕਿ ਉਹਦੀ ਪਰਸਨੈਲਿਟੀ ਕਿੱਡੀ ਘੈਂਟ ਸੀਗਾ ਹਾਲੀਵੁੱਡ ਦਾ, ਚਲੋ ਬੱਲੇ ਬੱਲੇ ਸੀਗੀ ਉਹਦੀ ਪਹਿਲਾਂ ਹੀ। ਤੇ ਅਦਰਵਾਈਜ਼ ਜਿਹੜੀ ਸਟੇਟ ਹੈਗੀ ਆ ਉਹ ਲੈਫਟ ਲੀਨਿੰਗ ਹੀ ਰਹੂਗੀ, ਤੇ ਜਿਹੜੀ ਕਿ ਹੋਣੀ ਵੀ ਇਦਾਂ ਹੀ ਚਾਹੀਦੀ ਆ ਕਿ ਅਮਰੀਕਾ ਦੇ ਵਿੱਚ ਕੀ ਹੈ ਕਿ ਹਰੇਕ ਸਟੇਟ ਦਾ ਆਪਣੇ ਆਪਣੇ ਰੂਲਸ ਆ। ਕਿੰਨੇ ਹੁਣ ਤੁਸੀਂ ਜਿਹੜੇ ਲਾਜ਼ ਦੇਖੋ ਕਿ ਬਿਊਟੀ ਇਹਦੀ ਇਹ ਹੈ ਕਿ ਕੋਈ ਵੀ ਬੰਦਾ ਪ੍ਰਧਾਨ ਜਾਂ ਚੌਧਰੀ ਨਹੀਂ ਬਣ ਸਕਦਾ। ਜਿੱਦਾਂ ਆਪਣੇ ਸਾਡੀ ਕਮਿਊਨਿਟੀਆਂ 'ਚ ਬੜੇ ਬੰਦੇ ਘੜਮ ਚੌਧਰੀ ਬੜੇ ਬਣ ਜਾਂਦੇ ਆ ਕਿ ਧਰਮ ਦੇ ਨਾਂ ਤੇ ਏਦਾਂ ਕਰੋ, ਇਹਦੇ ਨਾਂ ਤੇ ਏਦਾਂ ਕਰੋ, ਕਿ ਜਿਹੜਾ ਆਪਣੇ ਹਿਸਾਬ ਨਾਲ ਜਿਹੜਾ ਤੁਸੀਂ ਕਹਿ ਲਓ ਕਿ ਸੋਸਾਇਟੀ ਨੂੰ ਮੋਲਡ ਕਰੀ ਜਾਂਦਾ ਕਿ ਨਹੀਂ ਤੁਸੀਂ ਆਹ ਗਲਤ ਕਰ ਰਹੇ ਹੋ ਉਹ ਗਲਤ ਕਰ ਰਹੇ ਹੋ। ਸੋ ਯੂਐਸ ਦੇ ਵਿੱਚ ਕੀ ਸਿਸਟਮ ਆ ਕਿ ਤੁਸੀਂ ਜੇ ਲਿਬਰਲ ਆ, ਤੁਹਾਨੂੰ ਜੇ ਪੋਲਿਟਿਕਸ ਪਸੰਦ ਆ, ਤੁਸੀਂ ਕੈਲੀਫੋਰਨੀਆ ਰਹੋ, ਨਹੀਂ ਤੁਹਾਨੂੰ ਪਸੰਦ, ਠੀਕ ਹੈ, ਤੁਸੀਂ ਉਹ ਵਾਲੀ ਕਾਉਂਟੀਆਂ 'ਚ ਜਾਓ ਜਿੱਥੇ ਰਿਪਬਲਿਕਨ ਜਿਹੜੀ ਪੋਪੂਲੇਸ਼ਨ ਆ, ਜਾਂ ਤੁਸੀਂ ਸਟੇਟ 'ਚ ਉਦਾਂ ਦੇ ਚੱਲ ਜਾਓ ਹਨਾ ਕਿ ਜਿੱਥੇ ਬਿਲਕੁਲ ਹੀ ਜਿਹੜਾ ਹਮੇਸ਼ਾ ਕੋਰ ਰਿਪਬਲਿਕਨ ਸਟੇਟਸ ਹੈ ਕਿ ਟੈਕਸਸ ਚੱਲ ਜਾਓ, ਮਿਸਿਸਿਪੀ ਚੱਲ ਜਾਓ, ਏਦਾਂ ਦੇ ਇਲਾਕਿਆਂ ਦੇ ਵਿੱਚ ਤੁਸੀਂ ਜਿਹੜੇ ਜਾ ਸਕਦੇ ਆ। ਸੋ ਦੈਟ ਬੀਇੰਗ ਸੈਡ, ਸੈਂਚੁਰੀ ਸਟੇਟ ਜਿਹੜੀ ਹੈਗੀ, ਸੈਂਚੁਰੀ ਸਿਟੀ ਹੈਗੀ, ਇਹਦੇ ਵਿੱਚ ਕੁਝ ਇੱਕ ਪ੍ਰੋਟੈਕਸ਼ਨਸ ਜਿਹੜੀਆਂ ਹੈਗੀਆਂ ਕਿ ਪੁਲਿਸ ਇਨਵੋਲਵ ਨਹੀਂ ਹੋਊਗੀ, ਲੋਕਲ ਜਿਹੜਾ ਸਟੇਟ ਨੇ ਨਹੀਂ ਕੋਆਪਰੇਟ ਕਰਨਾ। ਸੋ ਟਰੰਪ ਹੁਣਾਂ ਨੂੰ ਪੂਰਾ ਮੋਬਿਲਾਈਜ਼ ਕਰਨਾ ਪੈਣਾ, ਖਰਚਾ ਜ਼ਿਆਦਾ, ਡਾਲਰ ਜ਼ਿਆਦਾ ਉਹਦੇ, ਠੀਕ ਆ। ਫੜ ਕੇ ਹੁਣ ਤੁਸੀਂ ਕਿੱਥੇ ਕਰਨਾ, ਡਿਟੈਂਸ਼ਨ ਫੈਸਿਲਿਟੀਆਂ ਕਿਹੜੀਆਂ ਹੋ ਗਈਆਂ, ਸਟੇਟ ਕਹਿੰਦੀ ਕਿ ਆਪਾਂ ਤੁਹਾਡੇ ਲਈ ਕੁਝ ਵੀ ਅਵੇਲੇਬਲ ਜਿਹੜਾ ਨਹੀਂ ਕਰਨਾ, ਕਿਉਂਕਿ ਨਜ਼ਰ ਦੇ ਵਿੱਚ ਕ੍ਰਾਈਮ ਨਹੀਂ ਹੈਗਾ। ਸੋ ਜਿਹੜੀ ਫਾਈਟ ਚੱਲਦੀ ਰਹਿੰਦੀ ਹੈ, ਕਿਉਂ ਹੁਣ, ਕਿਉਂਕਿ ਜਿਹੜੇ ਇਹ ਸਾਰੇ ਸਟੇਟਸ ਜਿਹੜੇ ਹੈਗੇ ਆ ਇਹਨਾਂ ਨੂੰ ਪਤਾ ਕਿ ਅਲਟੀਮੇਟਲੀ ਇਹਨਾਂ ਨੇ ਜਿਹੜੇ ਸੀਗੇ ਲਿਬਰਲ ਹੀ ਰਹਿਣਾ, ਤੇ ਹੁਣ ਟਰੰਪ ਉਹਨਾਂ ਤੇ ਆ ਜਾਂਦਾ ਕਿ ਉਹ ਇੱਥੇ ਆ ਕੇ ਪੰਗਾ ਲੈਣ ਕੈਲੀਫੋਰਨੀਆ ਨਾਲ, ਉਹਨਾਂ ਨੂੰ VOTING ਦੇ ਵਿੱਚ ਕੀ ਫਾਇਦਾ ਹੋਣਾ ਕਿ ਜਿਹੜੇ ਰਾਈਟ ਵਿੰਗ ਸਟੇਟ ਆ ਜਿਤਨੇ ਆ, ਟੈਕਸਸ ਜਾਂ ਐਲਬਾਮਾ, ਉੱਥੇ ਜਾ ਕੇ ਆਪਣੀ ਇਨਫੋਰਸਮੈਂਟ ਕਰਨ। ਸੋ ਇਹ ਹੁਣ ਪੋਲੀਟੀਕਲ ਕੁਐਸਚਨ ਜਿਹੜਾ ਅੱਗੇ ਸੇਮ ਥਿੰਗ, ਲੋਕਾਂ ਦੇ ਰਿਸ਼ਤੇਦਾਰੀ ਵੀ ਹੁੰਦੀ ਹੈ, ਠੀਕ ਹੈ। ਹੁਣ ਹਿਸਪੈਨਿਕ ਵੋਟ ਵੀ ਬੜੀ ਵੱਡੀ ਆ, ਠੀਕ ਆ, ਉਹਨਾਂ ਦੇ ਬੇਸ ਤੇ ਵੀ ਲੋਕੀ ਜਿਹੜੇ ਜਿੱਤਦੇ ਆ, ਸਿਟੀ ਕੌਂਸਲ ਹਰੇਕ ਅਦਾਰੇ ਪਦਾਰੇ ਦੇ ਵਿੱਚ ਲੋਕੀ ਜਿਹੜੇ ਜਾਂਦੇ ਆ। ਤੇ ਗੱਲ ਸਾਰੀ ਇਹ ਆਂਦੀ ਕਿ ਪਲੇ ਆਊਟ ਹੁਣ ਕਿੱਦਾਂ ਹੁੰਦਾ, ਠੀਕ ਆ, ਕਿ ਕਿਹੜੇ ਏਰੀਏ ਦੇ ਵਿੱਚ ਇਹ ਇਨਫੋਰਸਮੈਂਟ ਰੇਡਾਂ ਰੂਡਾਂ ਪੈ ਸਕਦੀਆਂ, ਕਿਹੜੇ ਏਰੀਏ 'ਚ ਨਹੀਂ ਪੈ ਸਕਦੀਆਂ, ਟਰੰਪ ਨੇ ਕਿੱਥੋਂ ਪੰਗਾ ਲੈਣਾ ਨਹੀਂ ਲੈਣਾ। ਤੇ ਇਹ ਵੀ ਯਾਦ ਰੱਖਿਓ ਕਿ ਬੂਟ ਪਿਆ ਸੀਗਾ ਇੱਕ ਵਾਰੀ ਜਦੋਂ ਕੈਲੀਫੋਰਨੀਆ ਆਇਆ ਸੀਗਾ, ਸੋ ਹਾਈਲਾਈਟ ਹੈ ਨਾ। ਸੋ ਸਵਾਗਤ ਬੂਟ ਨਾ ਹੋਇਆ ਸੀਗਾ, ਡਸ ਨਾਟ ਮੈਟਰ ਪ੍ਰੈਜ਼ੀਡੈਂਟ ਆ ਕੀ ਆ ਕਿੱਦਾਂ ਵਾ, ਠੀਕ ਆ, ਉੜਦਾ ਹੋਇਆ ਬੂਟ ਬੁਸ਼ ਦੇ ਵੀ ਪਿਆ ਸੀਗਾ। ਤੇ ਅਲਟੀਮੇਟਲੀ ਜਿਹੜੇ ਬੰਦੇ ਨੇ ਫਿਰ ਡਿਪੋਰਟ ਹੋਣਾ ਹੀ ਹੋਣਾ, ਉਹ ਹੋ ਜਾਊਗਾ ਡਿਪੋਰਟ। ਸੋ ਆਈਸ ਨੂੰ ਉਹਨਾਂ ਨੇ ਸਰਗਰਮ ਕਰ ਦੇਣਾ। ਉਹਨਾਂ ਨੇ ਇਹ ਵੀ ਜਿਹੜਾ ਕਿਹਾ ਵੀ ਅਸੀਂ ਵਰਕ ਸਾਈਟ ਦੇ ਉੱਤੇ ਜਿਹੜੀ ਛਾਪੇਮਾਰੀ ਆ ਉਸ ਨੂੰ ਵੀ ਜਿਹੜਾ ਉਹ ਵਧਾਉਣ ਜਾ ਰਹੇ ਆ। ਹੁਣ ਟੈਕਸਸ ਦਾ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੇ ਬਲੂ ਸਟੇਟ ਦੇ ਲੀਡਰਸ ਨੂੰ ਕਿਹਾ ਵੀ ਤੁਸੀਂ ਜੇ ਇਮੀਗ੍ਰੇਸ਼ਨ ਦੇ ਲਾਜ਼ ਨੂੰ ਰਜਿਸਟ ਕੀਤਾ, ਜੇ ਉਸਦੇ ਵਿੱਚ ਰੋਕ ਲਾਉਣ ਦੀ ਕੋਸ਼ਿਸ਼ ਕੀਤੀ, ਬਕ ਅਪ ਬਟਰ ਕੱਪ। ਸੋ ਮਤਲਬ ਪੂਰੀ ਤੜੀਆਂ ਜਿਹੜੀਆਂ ਇਸ ਟਾਈਮ ਇਹਨਾਂ ਦੀਆਂ ਜਿਹੜੀਆਂ ਉਹ ਚੱਲ ਰਹੀਆਂ ਵੀ ਅਸੀਂ ਇੱਦਾਂ ਕਰ ਦੇਣਾ, ਅਸੀਂ ਆਹ ਕਰ ਦੇਣਾ। ਹੁਣ ਇਹਦੇ ਵਿੱਚ ਨਾ ਜਿਹੜਾ ਨਾਲ ਅਟਾਰਨੀ ਟਰਕੇਨਾ ਜੀ ਸਵਾਲ ਆ ਜਾਂਦਾ ਆ ਅਨਡਾਕੂਮੈਂਟਡ ਇਮੀਗ੍ਰੈਂਟ, ਇਹ ਕੀ ਚੀਜ਼ ਆ, ਇਹਦਾ ਉਦਾਹਰਨ ਕੀ ਆ, ਇਹਦੀ ਅਸਲ ਦੇ ਵਿੱਚ ਡੈਫੀਨੇਸ਼ਨ ਕੀ ਆ। ਜਿਨ੍ਹਾਂ ਦੇ ਕੋਲ ਕਾਗਜ਼ ਆ ਉਹ ਵੀ ਡਰੇ ਆ, ਜਿਨ੍ਹਾਂ ਕੋਲ ਨਹੀਂ ਆ ਉਹ ਤਾਂ ਚਲੋ ਉਹ ਤਾਂ ਡਰ ਹੀ ਰਹੇ ਆ। ਸੋ ਅਨਡਾਕੂਮੈਂਟਡ ਇਮੀਗ੍ਰੈਂਟ ਕਿਸ ਨੂੰ ਆਖਿਆ ਜਾਂਦਾ? ਵਰਕ ਪਰਮਿਟ ਵਾਲਾ ਵੀ ਕੀ ਅਨਡਾਕੂਮੈਂਟਡ ਆ? ਕੀ ਜਿਹਦਾ ਕੇਸ ਚੱਲ ਰਿਹਾ ਉਹ ਵੀ ਅਨਡਾਕੂਮੈਂਟਡ? ਕੌਣ ਆ ਅਨਡਾਕੂਮੈਂਟਡ ਇਮੀਗ੍ਰੈਂਟ ਜਿਹਦੀ ਇਹ ਬਾਰ-ਬਾਰ ਗੱਲ ਕਰਦੇ ਆ ਵੀ ਜਿਹੜੇ ਵੀ ਇਲੀਗਲੀ ਇੱਥੇ ਐਂਟਰ ਹੋਏ ਆ, ਅਨਡਾਕੂਮੈਂਟਡ ਆ, ਅਸੀਂ ਉਹਨਾਂ ਦੀ ਫੜੋ ਫੜਾਈ ਸ਼ੁਰੂ ਕਰ ਦੇਣੀ ਆ। ਜਿਹਦਾ ਕੱਲ ਹੀ ਕਹਿੰਦੇ ਸੀ ਕਿਸੇ ਵੀ ਟਾਈਮ ਕਿਸੇ ਵੀ ਥਾਂ ਤੋਂ ਅਸੀਂ ਤੁਹਾਨੂੰ ਜਿਹੜਾ ਉਹ ਫੜ ਸਕਦੇ ਆ, ਚੱਕ ਸਕਦੇ ਆ। ਸੋ who are undocumented immigrants?
ਸੋ ਦੇਖੋ ਜਿਹੜੇ ਤਾਂ 100 ਮਾਈਲ ਦੇ ਰੇਡੀਅਸ ਦੇ ਵਿੱਚ ਰਹਿੰਦੇ ਆ ਬਾਰਡਰ ਤੋਂ, ਠੀਕ ਹੈ, ਠੀਕ ਹੈ ਜੀ। ਉਹਨਾਂ ਤੇ ਤਾਂ ਕਿਸੇ ਵੀ ਟਾਈਮ ਜਾ ਕੇ ਸ਼ਿਕੰਜਾ ਕੱਸ ਸਕਦੇ ਆ, ਚੈੱਕ ਪੁਆਇੰਟ ਉਹ ਲਗਾ ਸਕਦੇ ਆ। ਆਪਾਂ ਦੇਖਦੇ ਆ ਸੈਨ ਡਿਏਗੋ ਬਾਰਡਰ ਦੇ ਨਾਲ ਜਿਹੜੇ ਤੁਸੀਂ ਕਈ ਵਾਰੀ ਦੇਖੋਗੇ ਕਿ ਚੈੱਕ ਪੁਆਇੰਟ ਲੱਗਾ ਹੁੰਦਾ ਸਟੇਟ ਦੇ ਵਿੱਚ ਹੀ, ਹਨਾ, ਕਿ ਇਮੀਗ੍ਰੇਸ਼ਨ ਚੈੱਕ ਜਿਹੜੀ ਕਰ ਲੈਂਦੇ ਆ। ਸੋ ਜਿਹੜੇ ਤਾਂ 100 ਮਾਈਲ ਦੇ ਵਿੱਚ ਹੁੰਦੇ ਆ ਉੱਥੇ ਸਿੱਧੇ ਹੀ ਆ ਕੇ ਉਹ ਚੱਕ ਸਕਦੇ ਆ। ਸੋ ਇੱਕ ਰੀਜ਼ਨ ਕਿ ਸੈਨ ਡਿਏਗੋ ਜਦੋਂ ਹੁਣ ਕਿੱਡਾ ਖੂਬਸੂਰਤ ਸ਼ਹਿਰ ਆ, ਮੈਕਸੀਕੋ ਦੇ ਦੇਖੋ ਕਿੱਡੇ ਨਾਲ ਪੈਂਦਾ। ਸੋ ਪਹਿਲਾ ਸਵਾਲ ਆ ਕਿ ਉੱਥੇ ਕਿਉਂ ਨਹੀਂ ਰੁਕ ਜਾਂਦੇ ਲੋਕੀ, ਕਿ ਮਤਲਬ ਐਡੀ ਦੂਰ ਸੈਨ ਹੋਜ਼ੇ ਆ ਉਹਦੇ ਵਿੱਚ ਆਉਣ ਦੀ ਕੀ ਜ਼ਰੂਰਤ ਜਿਹੜੀ ਪੈ ਜਾਂਦੀ ਆ। ਤੇ ਜਿਹੜੇ ਤਾਂ 100 ਮਾਈਲ ਦੇ ਵਿੱਚ ਉੱਥੇ ਤਾਂ ਜਿਹੜੀ CBP ਆ ਤੇ ਆਈਸ ਆ, ਉਹਨਾਂ ਦਾ ਫੁੱਲ ਜਿਹੜਾ ਜ਼ੋਰ ਚੱਲਦਾ। ਉਹ ਬਾਰਡਰ ਜਿਹੜੇ ਸਿਟੀਜ਼ ਆ ਗਏ, ਠੀਕ ਹੈ। ਠੀਕ ਹੈ ਜੀ। ਹੁਣ ਜਿਹੜੇ ਤਾਂ ਕਰਕੇ ਜਿਹੜੇ ਸੀਗੇ ਇਮੀਗ੍ਰੈਂਟਸ ਜਿਹੜੇ ਹਿਸਟੋਰੀਕਲੀ ਉਹ ਨਹੀਂ ਰੁਕਦੇ। ਤੁਸੀਂ ਮਤਲਬ ਸੈਨ ਡਿਏਗੋ ਦੇਖੋ ਕਿ ਓਪਰਚੁਨਿਟੀ ਵੀ ਆ, ਸਾਰਾ ਕੁਝ ਆ, ਪਰ ਲੋਕੀ ਜਿਹੜੇ ਫਿਰ ਕੈਲੀਫੋਰਨੀਆ ਦੇ ਇਨਲੈਂਡ ਵੱਲ ਜਿਹੜੇ ਆ ਜਾਂਦੇ ਆ। ਸੋ ਪਹਿਲਾਂ ਤਾਂ ਰਾਜਕਰਨ ਜੀ ਤੁਹਾਡੇ ਵੱਲੋਂ ਇਹ ਆ ਰਿਹਾ? ਮੈਨੂੰ ਸਮਝ ਨਹੀਂ ਆ ਰਹੀ ਕਿਤੋਂ ਤੇ ਅਜੇ ਟਿਕਟੌਕ ਵਾਲਾ ਆਨ ਆ ਤਾਂ ਉੱਚੋਂ ਸ਼ਾਇਦ ਆਈ ਥਿੰਕ ਆਵਾਜ਼ ਆ ਰਹੀ ਹੈ। ਅੱਛਾ ਜੀ, ਉਹਦੇ ਵਿੱਚ ਕੋਈ ਨੋਟੀਫਿਕੇਸ਼ਨ ਤਾਂ ਨਹੀਂ ਆ ਰਹੀ। ਚਲੋ ਮੈਂ ਦੇਖਦਾ ਜੀ, ਇਸ ਨੂੰ ਚੈੱਕ ਕਰਦਾ ਜੀ। ਠੀਕ ਹੈ ਜੀ। ਤੇ ਹਾਂਜੀ, ਜੇ ਤੁਹਾਡੇ ਫੋਨ ਤੇ ਆ ਤਾਂ ਮੇਰੇ ਖਿਆਲ ਉਹਨੂੰ ਜੇ ਰਿੰਗਰ ਸਾਇਲੈਂਸ ਕਰ ਦੋ ਤਾਂ ਉਹਨੇ ਨਹੀਂ, ਫੋਨ ਤੋਂ ਨਹੀਂ ਹੈ ਜੀ, ਕੰਪਿਊਟਰ ਤੇ ਆ, ਪਰ ਚਲੋ ਕੋਈ ਨਹੀਂ, ਤੁਸੀਂ ਹਾਂਜੀ ਦੇਖੋ ਜੀ। ਜੀ ਮੈਂ ਤੇ ਉਹਦੇ ਵਿੱਚ ਨਾ ਆਪਣਾ ਜਿਹੜੇ ਤਾਂ 100 ਮਾਈਲ ਦੇ, ਸੋ ਆਈ ਥਿੰਕ ਤੁਹਾਡੇ ਮੈਸੇजेस ਤੇ ਆਏ, ਮੇਰੇ ਖਿਆਲ ਤੁਹਾਨੂੰ ਨਹੀਂ ਪਤਾ ਕਿੰਨੀ ਆ ਰਹੀ, ਪਰ ਮੇਰੇ ਵੱਲ ਬਹੁਤ ਜ਼ਿਆਦਾ ਇਹ ਆਵਾਜ਼ ਨਹੀਂ, ਆਵਾਜ਼ ਤਾਂ ਸੁਣ ਰਹੀ ਆ, ਪਰ ਮੈਨੂੰ ਸਮਝ ਨਹੀਂ ਆ ਰਹੀ ਜੀ ਕਿਹੜੇ ਪਾਸੋਂ ਆ। ਸੋ ਇੱਕ ਵਾਰੀ ਸਾਈਟ ਮਿਊਟ ਕਰਕੇ ਦੇਖਿਓ ਉੱਤੋਂ ਟੈਬ ਤੋਂ, ਜੇ ਮਿਊਟ ਹੁੰਦੀ ਹੈ ਤਾਂ ਠੀਕ ਹੈ ਜੀ, ਕਰਕੇ ਟੈਬ ਦੇ ਉੱਤੇ। ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਕੰਟੀਨਿਊ ਕਰੋ ਜੀ। ਜੀ। ਸੋ 100 ਮਾਈਲ ਵਾਲਾ ਜਿਹੜਾ ਸੀਗਾ, ਤੇ 100 ਮਾਈਲ ਵਾਲਾ ਜਿਹੜਾ ਸੀਗਾ ਉਹ ਕਵਰ ਕਰ ਲਿਆ ਆਪਾਂ ਕਿ ਕਦੋਂ ਮਰਜ਼ੀ ਚੱਕੇ ਜਾ ਸਕਦੇ ਆ ਜੀ। ਠੀਕ। ਤੇ ਜਿਹੜਾ ਅਨਡਕ ਨਹੀਂ ਹੈ ਜੀ, ਕੋਈ ਦਿੱਕਤ ਹੈਗੀ? ਮੈਂ ਟਰਾਈ ਕਰ ਰਿਹਾ ਜੀ, ਮੈਂ ਮਿਊਟ ਵੀ ਕੀਤਾ ਹੋਇਆ ਆ ਸਾਰੇ, ਬਟ ਸਟਿਲ ਆਈ ਮੇ ਬੀ ਤੁਹਾਡੇ ਵਾਲੇ ਪਾਸੇ ਨਾ ਹੋਵੇ, ਇਦਾਂ ਹੋ ਸਕਦਾ ਹੈ ਜੀ? ਹੋ ਸਕਦਾ। ਤੁਸੀਂ ਵੀ ਚੈੱਕ ਕਰ ਲਿਓ ਜਰਾ ਇੱਕ ਵਾਰੀ ਆਪਣੀ ਆਵਾਜ਼ ਦਾ। ਚਲੋ ਆਪਾਂ, ਮੇਰੇ ਖਿਆਲ ਤਾਂ ਨਹੀਂ ਆ ਰਿਹਾ, ਬਾਕੀ ਦੇਖਦੇ ਆ ਕਿੱਦਾਂ। ਠੀਕ ਹੈ ਜੀ। ਤੇ ਚਲੋ ਮੈਨੂੰ ਇੱਕ ਵਾਰੀ ਮੈਂ ਲੌਗਇਨ ਕਰਕੇ ਦੇਖਾਂ ਦੁਬਾਰਾ, ਕਿਉਂਕਿ ਆਪਣਾ ਸ਼ੋਅ ਮੇਰੇ ਖਿਆਲ ਕਰ ਨਹੀਂ ਹੋਣਾ। ਮੈਂ ਦੁਬਾਰਾ ਕੋਈ ਨਹੀਂ, ਹਾਂਜੀ ਕੋਈ ਨਹੀਂ, ਤੁਸੀਂ ਦੁਬਾਰਾ ਕਰ ਲਓ। ਆਪਾਂ ਉਦੋਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਆ, ਤੇ ਆਪਾਂ ਅਨਡਾਕੂਮੈਂਟਡ ਇਮੀਗ੍ਰੈਂਟਾਂ ਬਾਰੇ ਫਿਰ ਦੁਬਾਰਾ ਕਰਦੇ ਆ ਜੀ ਗੱਲਬਾਤ, ਕੌਣ ਨੇ, ਕੀ ਚੀਜ਼ ਹੈਗੀ ਆ। ਸੋ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਜੁੜਦੇ ਆ ਇਹ ਟੈਕਨੀਕਲ ਸਮੱਸਿਆ ਨੂੰ ਜਿਹੜਾ ਉਹ ਹੱਲ ਕਰਕੇ ਜੀ। ਜੀ।
ब्रेक तो बाद एक फिर आप सब का स्वागत है। सो तो प्रोग्राम चल रहा जी अपडेट इमीग्रेशन अटर्नी टिरकाना जी अपने नाल जुड़े हुए हैं। अटर्नी टिरकाना जी एक फिर जी आया नु स्वागत है जी। हाँ ਸਤਿ ਸ਼੍ਰੀ ਅਕਾਲ ਜੀ। ਸੋ ਮੇਰੇ ਵੱਲੋਂ ਕੋਈ ਨਹੀਂ ਸੀ ਨੋਟੀਫਿਕੇਸ਼ਨ, ਸੋ ਹੋਪਫੁਲੀ ਦਿਸ ਇਜ਼ ਰਿਜ਼ੋਲਵਡ। हाँ जी होपफुली ਜਿਹੜਾ ਹਾਂਜੀ ਮੈਨੂੰ ਆਵਾਜ਼ ਤੇ ਆਪਣੀ ਫੀਡਬੈਕ ਦੁਬਾਰਾ ਸੁਣ ਰਹੀ ਆ। ਲੈਟ ਮੀ ਸੀ ਸੋ ਆਪਾਂ ਜਿਹੜੀ ਗੱਲ ਕਰ ਰਹੇ ਸੀ, ਜੇ ਤੁਸੀਂ ਉਸੇ ਤੇ ਹੀ ਕੰਟੀਨਿਊ ਕਰਿਓ ਅਟਰਨੀ टिरकाना ਜੀ। ਦੁਬਾਰਾ ਇੱਕ ਵਾਰੀ ਕੁਐਸਚਨ ਪੁੱਛ ਸਕਦੇ ਹਾਂ? ਹਾਂਜੀ ਪੁੱਛ ਰਹੇ ਸੀਗੇ? ਬਿਲਕੁਲ। ਸੋ ਸਵਾਲ ਜਿਹੜਾ ਸੀਗਾ ਅਨਡਾਕੂਮੈਂਟਡ ਇਮੀਗ੍ਰੈਂਟ ਨੂੰ ਜਿਹੜਾ ਉਹ ਲੈ ਕੇ ਸੀ। ਜਦੋਂ ਟਰੰਪ ਹੁਣੀ ਕਹਿੰਦੇ ਆ ਵੀ ਅਸੀਂ ਅਨਡਾਕੂਮੈਂਟਡ ਇਮੀਗ੍ਰੈਂਟ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਆਏ ਆ ਉਹਨਾਂ ਨੂੰ ਕਰ ਦੇਣਾ ਆ। ਸੋ ਅਨਡਾਕੂਮੈਂਟ ਇਮੀਗ੍ਰੈਂਟ ਦੀ ਪਰਿਭਾਸ਼ਾ ਕੀ ਆ, ਡੈਫੀਨੇਸ਼ਨ ਕੀ ਆ, ਕੀ ਕੌਣ ਨੇ ਅਨਡਾਕੂਮੈਂਟ ਇਮੀਗ੍ਰੈਂਟ? ਕੀ ਵਰਕ ਪਰਮਿਟ ਵਾਲੇ ਨੂੰ ਜਾਂ ਅਨਡਾਕੂਮੈਂਟਡ ਇਮੀਗ੍ਰੈਂਟ ਮੰਨਿਆ ਜਾਂਦਾ ਜਿਹਦਾ ਕੇਸ ਚੱਲ ਰਿਹਾ ਅਦਾਲਤ ਵਿੱਚ? ਜੇ ਕਿਸੇ ਦਾ ਅਸਾਈਲਮ ਆਫਿਸ ਦੇ ਵਿੱਚ ਆ, ਕਿਸੇ ਦੀ ਡੈਪੋਟੇਸ਼ਨ ਲੱਗੀ ਆ, ਜਾਂ ਕਿਹੜੇ ਮਾਮਲੇ ਦੇ ਵਿੱਚ? ਜੇ ਤੁਸੀਂ ਦੱਸੋ ਵੀ ਕਿਹਨਾਂ ਨੂੰ ਅਨਡਾਕੂਮੈਂਟਡ ਇਮੀਗ੍ਰੈਂਟ ਮੰਨਿਆ ਜਾਂਦਾ ਆ। ਜੀ, ਇਹਦੇ ਵਿੱਚ ਦੋ ਤਿੰਨ ਚੀਜ਼ਾਂ ਮੈਂ ਡਿਸਕਸ ਕਰਨੀਆਂ ਚਾਹੂੰਗਾ। ਸੋ ਪਹਿਲਾਂ ਤਾਂ ਇਹ ਹੈ ਕਿ ਟਰੰਪ ਦੇ ਕਾਰਜਕਾਲ 'ਚ ਆਪਾਂ ਦੇਖਿਆ ਸੀਗਾ ਕਿ ਯੂਐਸ ਸਿਟੀਜ਼ਨ ਵੀ ਜਿਹੜੇ ਬੰਦੇ ਸੀਗੇ ਨਾ, ਉਹ ਕਹਿੰਦੇ ਮੈਂ ਤਾਂ ਯੂਐਸ ਸਿਟੀਜ਼ਨ ਆ, ਬਿਨਾਂ ਗੱਲ ਸੁਣਿਆ ਉਹਨਾਂ ਨੂੰ ਪਹਿਲਾਂ ਡਿਪੋਰਟ ਕਰਤਾ ਸੀਗਾ। ਠੀਕ ਹੈ। ਤੇ ਫਿਰ ਮੈਕਸੀਕੋ 'ਚ ਜਾ ਕੇ ਉਹਨੇ ਜਦੋਂ ਰੌਲਾ ਪਾਇਆ ਕਿ ਨਹੀਂ ਭਾਈ ਮੈਂ ਤਾਂ ਯੂਐਸ ਸਿਟੀਜ਼ਨ ਆ, ਫਿਰ ਇਹਨੂੰ ਵਾਪਸ ਲੈ ਕੇ ਆਏ। ਸੋ ਜਿਹੜਾ ਧੱਕਾ ਉਹ ਕਿਸੇ ਨਾਲ ਵੀ ਹੋ ਸਕਦਾ, ਠੀਕ ਆ। ਜਿਨ੍ਹਾਂ ਨਜਾਇਜ਼ ਹੋਊਗਾ ਆਫਕੋਰਸ ਉਹ ਆਪਣੇ ਜਿਹੜੇ ਵੀ ਹੀਲਾ ਵਸੀਲਾ ਕਰਕੇ ਵਾਪਸ ਆ ਸਕਦਾ। ਤੇ ਕਈ ਵਾਰੀ ਇਹਨਾਂ ਨੇ ਧੱਕੇ ਨਾਲ ਜਿਹਨਾਂ ਦੇ ਕੇਸ ਕੂਸ ਅਸਾਈਲਮ ਵਾਲੇ ਚੱਲਦੇ ਆ ਉਹਨਾਂ ਨੂੰ ਵੀ ਵਾਪਸ ਜਿਹੜਾ ਭੇਜਿਆ ਹੋਇਆ, ਜਹਾਜ਼ ਚਾੜਿਆ ਹੋਇਆ ਕਿ ਅਪੀਲ ਵੀ ਨਹੀਂ ਅਜੇ ਮੁੱਕੀ, ਪਹਿਲਾਂ ਹੀ ਚਾੜਤਾ ਜਹਾਜ਼। ਸੋ ਇਦਾਂ ਦੇ ਬੰਦੇ ਜਿਹੜੇ ਆ ਉਹ ਵਾਪਸ ਆ ਜਾਂਦੇ ਆ, ਬਟ ਆਫ ਕੋਰਸ ਖੱਜਲ ਖੁਆਰੀ ਜਿਹੜੀ ਹੁੰਦੀ ਆ, ਠੀਕ ਆ। ਯੂਐਸ ਸਿਟੀਜ਼ਨ ਤਾਂ ਸਿੱਧਾ ਹੀ ਆ ਜਾਊਗਾ, ਪਰ ਜਿਹਨਾਂ ਦੇ ਕੇਸ ਕੂਸ ਚੱਲਦੇ, ਜੇ ਉਹਨਾਂ ਨੂੰ ਕਿਸੇ ਨੂੰ ਪੇਲਤਾ ਇਹਨਾਂ ਨੇ, ਉਹਨੂੰ ਫਿਰ ਉਹਦਾ ਆਬਵੀਅਸਲੀ ਖਰਚਾ ਖੁਰਚਾ ਆਊਗਾ, ਵਕੀਲ ਕਰੂਗਾ, ਅੱਗੇ ਹੋਰ ਟਰੈਵਲ ਟਰੂਵਲ ਡਾਕੂਮੈਂਟ ਬਣੂਗੇ, ਜਿਹੜੀਆਂ ਵੀ ਚੀਜ਼ਾਂ। ਪਰ ਆਪਾਂ ਜੇ ਟੈਕਨੀਕਲ ਡੈਫੀਨੇਸ਼ਨ ਦੇ ਵਿੱਚ ਚੱਲੀਏ, ਹੁਣ ਦੇਖੋ ਜਿਹੜੇ ਤਾਂ ਕੱਟੜ ਬੰਦਾ ਹੋਵੇ ਜਾਂ ਰੇਸਿਸਟ ਬੰਦਾ ਹੋਵੇ, ਉਹਨੂੰ ਤਾਂ ਜਿਹੜਾ ਵੀ ਬਰਾਊਨ ਸਕਿਨ ਵਾਲਾ ਬੰਦਾ ਉਹ ਅਨਡਾਕੂਮੈਂਟਡ ਹੀ ਲੱਗਣਾ ਵਾ, ਠੀਕ ਆ। ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ। ਉਹਦੇ ਵਿੱਚ ਕੀ ਹੈਗਾ ਕਿ ਹੁਣ ਕਿਤੇ ਨਾ ਕਿਤੇ ਲਾਅ ਦੇ ਵਿੱਚ ਇੱਕ ਕੱਟੜਪੁਣਾ ਜਿਹੜਾ ਉਹ ਹੈਗਾ ਹੀ ਆ, ਸਾਰਿਆਂ ਨੂੰ ਪਤਾ। ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਕਿ ਜਦੋਂ ਏਦਾਂ ਦੀਆਂ ਗੱਲਾਂ ਜਿਹੜੀਆਂ ਕਰ ਜੇ ਕਿ ਚੱਕਦੇ ਨੇ, ਡਿਪੋਰਟ ਕਰਦੇ ਨੇ, ਸਾਰੇ ਕ੍ਰਿਮੀਨਲ ਆ, ਸਾਰੇ ਉਹ ਆ। ਤੇ ਕਈ ਲੋਕੀ ਜਿਹੜੇ ਹੈਗੇ ਸਪੈਸ਼ਲੀ ਅਮਰੀਕਨ, ਉਹ ਉਹਨੂੰ ਬਿਲੀਵ ਕਰ ਲੈਂਦੇ ਆ, ਉਹ ਨਰੇਟਿਵ ਨੂੰ, ਕਿ ਏਦਾਂ ਹੋ ਸਕਦਾ ਕਿ ਇਹ ਚੀਜ਼ ਏਦਾਂ ਹੋਵੇ, ਠੀਕ ਆ। ਸੋ ਇਹ ਚੀਜ਼
ਮੈਂ ਉਹਦੀਆਂ ਕਾਫੀ ਸਾਰੀਆਂ ਚੀਜ਼ਾਂ ਨਾਲ ਐਗਰੀ ਕਰਦਾ ਟਰੰਪ ਦੀਆਂ ਨਾ, ਪਰ ਜਿਹੜੀ ਮੈਂ ਇੱਕ ਚੀਜ਼ ਉਹਦੀ ਨਹੀਂ ਐਗਰੀ ਕਰਦਾ, ਹੁਣ ਮੈਨੂੰ ਪਤਾ ਨਹੀਂ ਉਹਨੂੰ ਕੀ ਲੋੜ ਆ ਇਹ ਚੀਜ਼ ਕਹਿਣ ਦੀ, ਉਹਨੂੰ ਪਤਾ ਹੋਣਾ, ਪਰ ਮਤਲਬ ਹੀ ਇਜ਼ ਬੈਟਰ ਦੈਨ ਦੈਟ। ਉਹਦੇ ਖੁਦ ਦੀ ਪ੍ਰਾਪਰਟੀ ਦੇ ਵਿੱਚ ਕਿੰਨੇ ਲੋਕੀ ਕੰਮ ਕਰਦੇ ਆ। ਸੋ ਕੋਈ ਐਸੀ ਗੱਲ ਨਹੀਂ ਹੈਗੀ ਕਿ ਉਹ ਮਿਨੋਰਟੀ ਦਾ ਜਾਂ ਉਹਨਾਂ ਦਾ ਦੁਸ਼ਮਣ ਆ, ਪਰ ਉਹਦੇ ਮੂੰਹੋਂ ਇਦਾਂ ਦੀਆਂ ਗੱਲਾਂ ਨਿਕਲ ਜਾਂਦੀਆਂ, ਠੀਕ ਆ। ਤੇ ਜ਼ਿਆਦਾ ਇੱਕ ਜਿਹੜਾ ਉਹਦਾ ਕਮੈਂਟ ਸੀਗਾ ਕਿ ਜਿਹੜੇ ਸਾਊਥ ਅਮਰੀਕਨ ਆ ਇਹ ਆ ਕੇ ਕ੍ਰਾਈਮ ਕਰਦੇ ਆ, ਏਦਾਂ ਸਾਰੇ ਬੰਦੇ ਏਦਾਂ ਨਹੀਂ ਕਰਦੇ। ਕੋਈ ਸਾਇੰਟਿਸਟ ਵੀ ਆ, ਡਾਕਟਰ ਵੀ ਆ, ਹਰੇਕ ਕੌਮ ਚੋਂ ਹਰੇਕ ਤਰ੍ਹਾਂ ਦੀਆਂ ਉਦਾਹਰਨਾਂ ਮਿਲ ਜਾਂਦੀਆਂ। ਸੇਮ ਥਿੰਗ ਜੇ ਆਪਾਂ ਕਹੀਏ ਕਿ ਪੰਜਾਬੀ ਨੰਬਰ 1 ਹੁੰਦੇ, ਏਦਾਂ ਹੁੰਦਾ, ਐਸੀ ਕੋਈ ਗੱਲ ਨਹੀਂ ਹੁੰਦੀ। ਹਰੇਕ ਜਿਹੜਾ ਇਨਸਾਨ, ਹਰੇਕ ਜਿਹੜੀ ਚੀਜ਼ ਆ, ਉਹ ਬੰਦਾ ਜਿਹੜੀ ਉਹਦੀ ਪ੍ਰਾਈਡ ਆ ਉਹ ਆਪਣੇ ਕੰਮ ਦੇ ਨਾਲ ਆਪ ਬੰਦਾ ਖੱਟਦਾ। ਕੋਈ ਏਦਾਂ ਨਹੀਂ ਕਿ ਮੈਂ ਆਇਰਿਸ਼ ਹਾਂ ਜਾਂ ਮੈਂ ਪੰਜਾਬੀ ਹਾਂ ਤੇ ਮੈਂ ਡਿਫਾਲਟ ਹੋ ਗਿਆ ਨਾ। ਸੋ ਅਨਡਾਕੂਮੈਂਟਡ ਬੰਦਾ ਕੀ ਹੁੰਦਾ, ਜਿਹਦੇ ਕੋਲ ਕੋਈ ਵੀ ਪੇਪਰ ਨਹੀਂ ਹੈਗਾ, ਜਿਹਦਾ ਕੋਈ ਵੀ ਕੇਸ ਜਿਹੜਾ ਅਸਾਈਲਮ ਦਾ ਜਾਂ ਐਡਜਸਟਮੈਂਟ ਦਾ ਪੈਂਡਿੰਗ ਨਹੀਂ ਹੈਗਾ, ਮਤਲਬ ਕਿ ਜਿਹਦੇ ਕੋਲ ਕੋਈ ਵੀ ਇਹੋ ਜਿਹੀ ਪੇਪਰ ਵਰਕ ਜਿਹੜਾ ਚੱਲਦਾ ਨਹੀਂ ਪਿਆ ਜਿਹੜਾ ਉਹਨੂੰ ਰੋਕ ਕੇ ਰੱਖ ਸਕਦਾ, ਠੀਕ ਹੈ। ਆਪਾਂ ਇਹਦੀਆਂ 100 ਐਗਜ਼ਾਮਪਲਾਂ ਦੇ ਸਕਦੇ ਹਾਂ ਕਿ ਕਿਹੜਾ ਡਾਕੂਮੈਂਟਡ ਆ, ਕਿਹੜਾ ਅਨਡਾਕੂਮੈਂਟਡ ਨਹੀਂ ਆ। ਪਰ ਆਪਣੀ ਆਡੀਅנס ਦੇ ਲਈ, ਫੋਰ ਐਗਜ਼ਾਮਪਲ, ਜਿਹੜਾ ਹੁਣ ਅਸਾਈਲਮ ਪੈਂਡਿੰਗ ਆ, ਉਹ ਬੰਦੇ ਨੂੰ ਉਹ ਵਾਪਸ ਨਹੀਂ ਭੇਜ ਸਕਦੇ, ਉਹਨੂੰ ਇਮੀਗ੍ਰੇਸ਼ਨ ਜੱਜ ਵਾਪਸ ਭੇਜ ਸਕਦਾ ਜਿਹਦਾ ਲੈਜਿਟ ਅਸਾਈਲਮ ਜਿਹੜਾ ਪੈਂਡਿੰਗ ਆ, ਠੀਕ ਆ। ਜਿਹੜਾ ਇਮੀਗ੍ਰੇਸ਼ਨ ਕੋਰਟ ਪ੍ਰੋਸੀਡਿੰਗਸ ਚ ਆ ਉਹਨੂੰ ਅਨਡਾਕੂਮੈਂਟਡ ਨਹੀਂ ਕਹਿੰਦੇ। ਜਿਹਦਾ BIA ਦੇ ਵਿੱਚ ਅਪੀਲ ਲੱਗਿਆ ਉਹਨੂੰ ਅਨਡਾਕੂਮੈਂਟਡ ਨਹੀਂ ਕਹਿੰਦੇ। ਹੁਣ ਜਿਹੜਾ BIA ਤੋਂ ਹਾਰ ਗਿਆ, ਜਿਹਦੀ ਸਰਕਿਟ ਕੋਰਟ ਚ ਅਪੀਲ ਲੱਗੀ ਆ, ਸਰਕਿਟ ਕੋਰਟ ਦੇ ਵਿੱਚ ਕਈ ਸਰਕਿਟ ਕੋਰਟ ਆ, ਜਿੱਦਾਂ 9th ਸਰਕਿਟ ਆ, ਉਹ ਆਟੋਮੈਟਿਕ ਤੁਹਾਡੀ ਸਟੇ ਦੇ ਦਿੰਦਾ, ਠੀਕ ਆ। ਮੋਸ਼ਨ ਟੂ ਸਟੇ ਆਟੋਮੈਟਿਕ ਹੁੰਦੀ ਹੈ ਕਿ ਉਹਨੂੰ ਡਿਪੋਰਟ ਉਹ ਨਹੀਂ ਕਰਦੇ। ਕਈ ਸਰਕਿਟਸ ਦੇ ਵਿੱਚ ਤੁਹਾਨੂੰ ਸੈਪਰੇਟ ਫਾਈਲ ਕਰਨੀ ਪੈਂਦੀ ਹੈ ਸਟੇ, ਉਹ ਗ੍ਰਾਂਟ ਵੀ ਕਰਦੇ ਆ, ਕਈ ਵਾਰੀ ਨਹੀਂ ਵੀ ਗ੍ਰਾਂਟ ਕਰਦੇ ਆ। ਸੋ ਜਿਹਨਾਂ ਦੇ ਵਿੱਚ ਤੁਹਾਨੂੰ ਸਟੇ ਮੋਸ਼ਨ ਨਹੀਂ ਹੈਗੀ, ਉੱਤੇ ਤੁਹਾਨੂੰ ਚੱਕ ਕੇ ਜਿਹੜਾ ਸਿੱਧੇ ਵਾਪਸ ਭੇਜਿਆ ਜਾ ਸਕਦਾ। ਤੁਸੀਂ ਕਈ ਵਾਰੀ ਸੁਣਿਆ ਨਾ ਕਿ ਟਰੱਕ ਚਲਾਉਂਦਾ ਸੀ, ਰਾਹ 'ਚ ਫੜ ਲਿਆ ਤੇ ਸਰਕਿਟ ਕੋਰਟ ਦੀ ਅਪੀਲ ਸੀ ਤੇ ਬੰਦੇ ਨੂੰ ਪਤਾ ਵੀ ਨਹੀਂ ਸੀਗਾ ਤੇ ਚੱਕ ਕੇ ਆਈਸ ਵਾਲੇ ਵਾਪਸ ਤੋਰ ਦਿੰਦੇ ਆ। ਉਹ ਸਹੀ ਗੱਲ ਆ, ਕਿਉਂਕਿ ਉਹ ਸਰਕਿਟ ਕੋਰਟ ਦੇ ਵਿੱਚ ਕੇਸ ਜਦੋਂ BIA ਤੋਂ ਬਾਹਰ ਹੋ ਗਏ, ਤੁਸੀਂ ਰਿਸਕ ਜ਼ੋਨ ਦੇ ਵਿੱਚ ਆ ਗਏ, ਠੀਕ ਆ। ਹੁਣ ਲੋਕੀ ਤਾਂ ਇਹ ਵੀ ਸਮਝਦੇ ਆ ਕਿ ਭਾਈ ਸਰਕਿਟ ਕੋਰਟ 'ਚ ਹਾਰ ਕੇ ਵੀ ਉਹਨਾਂ ਨੇ ਮੈਨੂੰ ਡਿਪੋਰਟ ਨਹੀਂ ਕਰਨਾ। ਉਹ ਗੱਲ ਬਿਲਕੁਲ ਗਲਤ ਆ। ਡਿਪੋਰਟੇਸ਼ਨ ਆਰਡਰ ਤੁਹਾਡਾ ਜੱਜ ਨੇ ਲਾਤਾ ਸੀਗਾ, ਠੀਕ ਆ, ਉਹ ਫਾਈਨਲ ਨਹੀਂ ਹੋਇਆ, ਤੁਸੀਂ ਅਪੀਲਾਂ ਉਹਦੀਆਂ ਕਰਤੀਆਂ। ਉਹ ਜਦੋਂ ਤੁਹਾਡੀ ਅਪੀਲ ਵਾਲੀ ਲੜੀ ਜਿਹੜੀ ਟੁੱਟ ਗਈ, ਜਿੱਥੇ ਸਟੇ ਤੁਹਾਨੂੰ ਨਹੀਂ ਮਿਲੀ, ਉੱਥੇ ਬੰਦੇ ਨੂੰ ਡਿਪੋਰਟ ਕਰ ਦੇਣਾ। ਸੋ ਭਾਵੇਂ ਉਹਦੀ ਸਰਕਿਟ ਕੋਰਟ ਦੀ ਅਪੀਲ ਚੱਲਦੀ ਆ, ਉਹਨੂੰ ਤੁਸੀਂ ਡਾਕੂਮੈਂਟਡ ਕੋ ਅਨਡਾਕੂਮੈਂਟਡ ਕੋ ਜਿਹੜੇ ਮਰਜ਼ੀ ਨਜ਼ਰੀਏ ਨਾਲ ਦੇਖ ਲਓ, ਬੰਦੇ ਨੂੰ ਚੱਕ ਕੇ ਉਹ ਵਾਪਸ ਭੇਜ ਸਕਦੇ। ਜਿਹੜੇ ਬੰਦੇ ਨੂੰ ਵੀ ਚੱਕ ਕੇ ਵਾਪਸ ਭੇਜਿਆ ਜਾ ਸਕਦਾ, ਉਹ ਬੰਦਾ ਅਨਡਾਕੂਮੈਂਟਡ। ਹੁਣ ਬੰਦਾ ਇੱਥੇ ਆਇਆ ਸੀ, ਸਾਲਮ ਸੁਲਮ ਦਾ ਕੇਸ ਹਾਰ ਗਿਆ, ਉਹਨੇ ਵਿਆਹ ਕਰਾ ਲਿਆ, ਵਿਆਹ ਵਾਲਾ ਪੇਪਰ ਵਰਕ ਪਟੀਸ਼ਨ ਲਾਤੀ I-130, ਭਾਵੇਂ ਉਹਨੇ ਡਾਕੂਮੈਂਟ ਫਾਈਲ ਕੀਤੇ ਹੋਏ ਆ, ਪਰ ਉਹ ਬੰਦਾ ਅਨਡਾਕੂਮੈਂਟਡ ਆ। ਕਿਉਂ ਅਨਡਾਕੂਮੈਂਟਡ ਆ? ਕਿਉਂਕਿ I-130 ਤੁਹਾਨੂੰ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ, ਯੂ ਵੀਜ਼ਾ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ, ਠੀਕ ਆ। ਸੋ ਕਈ ਸਾਰੇ ਜਿਹੜੇ ਇਦਾਂ ਦੇ, ਤੁਸੀਂ ਲੇਬਰ ਸਰਟੀਫਿਕੇਸ਼ਨ ਫਾਈਲ ਕੀਤੀ, I-140 ਫਾਈਲ ਕੀਤਾ, ਤੁਹਾਨੂੰ ਰਹਿਣ ਦੀ ਪਰਮਿਸ਼ਨ ਨਹੀਂ ਦਿੰਦਾ। ਸੋ ਕਈ ਸਾਰੀਆਂ ਵੀਜ਼ਾ ਪਟੀਸ਼ਨਾਂ ਭਾਵੇਂ ਤੁਸੀਂ ਡਾਕੂਮੈਂਟ ਫਾਈਲ ਕੀਤੇ ਹੋਏ ਆ, ਪਰ ਉਹ ਤੁਹਾਨੂੰ ਇੱਥੇ ਸਟੇ ਨਹੀਂ ਦਿੰਦੇ, ਤੁਹਾਨੂੰ ਰੁਕਣ ਦੀ ਇਜਾਜ਼ਤ ਜਿਹੜੀ ਨਹੀਂ ਦਿੰਦੇ, ਤੁਹਾਨੂੰ ਚੱਕ ਕੇ ਵਾਪਸ ਜਿਹੜਾ ਭੇਜਿਆ ਜਾ ਸਕਦਾ। ਕਈ ਕੇਸਾਂ ਦੇ ਵਿੱਚ ਤੁਹਾਡਾ ਪੇਪਰ ਤੁਹਾਡੇ ਜਿਹੜੇ ਚੱਲਦੇ ਆ, ਠੀਕ ਹੈ, ਪਰ ਤੁਸੀਂ ਫੈਲ ਨਹੀਂ ਕਰਤੀ, ਠੀਕ ਹੈ। ਹੁਣ ਆਪਣੇ ਪੰਜਾਬੀ ਕੇਸਾਂ 'ਚ ਬਹੁਤ ਵਾਧਾ ਹੋ ਗਿਆ। ਹੁਣ ਮੈਨੂੰ ਇਹ ਪਤਾ ਨਹੀਂ ਕਿ ਸਾਡਾ ਰੇਡੀਓ ਕਰਕੇ ਨਾਮ ਵੱਧ ਗਿਆ ਤਾਂ ਕਰਕੇ ਪ੍ਰੋਬਲਮੈਟਿਕ ਕੇਸ ਆਉਂਦੇ ਆ, ਕਿ ਕਮਿਊਨਿਟੀ ਨੇ ਪੰਗੇ ਲੈਣੇ ਜ਼ਿਆਦਾ ਸ਼ੁਰੂ ਕਰਤੇ ਉਹਦੇ ਕਰਕੇ ਨਾਮ ਆਉਂਦੇ ਆ। ਮੈਂ ਗੱਲ ਕਰੂੰਗਾ ਕਿ ਕੱਚੇ ਬੰਦੇ ਜਿਹੜੇ ਹਥਿਆਰਾਂ ਦੇ ਨਾਲ, ਹਾਈ ਕੈਲੀਬਰ ਮੈਗਜ਼ੀਨ ਵਾਲੀਆਂ ਗੰਨਾਂ ਦੇ ਨਾਲ, ਮਤਲਬ ਉਹਨਾਂ ਦੇ ਕੇਸ ਆ ਰਹੇ ਆ। ਮਤਲਬ ਕਈ ਵਾਰੀ ਸੁਣ ਕੇ ਮੈਂ ਹੈਰਾਨ ਹੁੰਦਾ ਕਿ ਸਨੈਪਚੈਟ ਤੇ ਵੀਡੀਓਆਂ ਪਾਈਆਂ ਹੋਈਆਂ, ਫੁਗਰੀ 'ਚ ਬਸ ਵੀਡੀਓ ਪਾਤੀਆਂ ਦਿਖਾਉਣ ਲਈ ਕਿ ਮੈਂ ਦੋਸਤ ਦੀ ਬੰਦੂਕ ਫੜੀ ਸੀ, ਉਹਦੀ ਫੜੀ ਸੀ, ਉਹਨਾਂ ਨੇ ਚੱਕ ਲਿਆ ਪਤੰਦਰ, ਹੈਨਾ। ਨਾ ਕਰਿਆ ਕਰੋ ਕੰਮ, ਠੀਕ ਆ। ਪੰਜਾਬੀ ਤੇ ਪੰਜਾਬੀ ਦੇ ਵਿੱਚ ਕ੍ਰਾਈਮ ਨਾ ਕਰਿਆ ਕਰੋ, ਠੀਕ ਆ। ਇਹਦਾ ਅੰਤ ਕਿਤੇ ਨਹੀਂ ਹੈਗਾ, ਠੀਕ ਆ। ਹੁਣ ਕਿੰਨੀਆਂ ਕਮਿਊਨਿਟੀਜ਼ ਆ ਇੱਥੇ, ਆਰਗੇਨਾਈਜ਼ਡ ਕ੍ਰਾਈਮ ਵੀ ਹੈਗਾ ਇਸ ਦੇਸ਼ ਦੇ ਵਿੱਚ, ਹਨਾ, ਕਿ ਜਿੱਥੇ ਲੋਕੀ ਡਰੱਗ ਟ੍ਰੇਡ ਕਰ ਕੇ ਪੈਸੇ ਬਣਾਉਂਦੇ ਆ। ਉਹਨਾਂ ਦਾ ਕੋਈ ਮਕਸਦ ਆ ਕਿ ਉਹ ਇਦਾਂ ਦੀ ਕ੍ਰਾਈਮ ਵਾਲੀ ਇੰਡਸਟਰੀ 'ਚ ਜਾਂਦੇ ਆ। ਉਹ ਵੀ ਚੀਜ਼ ਗਲਤ ਹੈਗੀ, ਪਰ ਮੈਂ ਉਹਨਾਂ ਦੀ ਇੱਕ ਸੈਂਸ ਸਮਝ ਸਕਦਾ ਕਿ ਠੀਕ ਆ, ਅਗਲਿਆਂ ਦੇ ਪੈਸੇ ਬਣਦੇ ਆ, ਹਨਾ। ਪਰ ਮੈਂ ਗੱਲ ਕਰ ਰਿਹਾ ਕਿ ਨਜਾਇਜ਼ ਹੀ ਜਿਹੜੇ ਹੈਗੇ ਆ, ਉਦਾਂ ਹੀ ਬਸ ਫੁਕਰੀ 'ਚ ਜਿਹੜੇ ਚੇਪੇ ਜਾਂਦੇ ਆ ਕਿ ਸਨੈਪਚੈਟ ਤੇ ਬੰਦੂਕਾਂ ਨਾਲ ਫੋਟੋਆਂ ਪਾਣੀਆਂ, ਵੀਡੀਓਆਂ ਪਾਣੀਆਂ, ਬਿਨਾਂ ਹੰਟਿੰਗ ਲਾਇਸੈਂਸ ਦੇ ਜਾਂ ਬਿਨਾਂ ਪੇਪਰਾਂ ਦੇ। ਇੱਥੇ ਜਿਹੜਾ ਹੈਗਾ, ਜਿਹੜੇ ਈਵਨ ਟੈਂਪਰੇਰੀ ਵੀਜ਼ਿਆਂ ਤੇ ਆ, ਬੰਦੂਕਾਂ ਨਹੀਂ ਰੱਖ ਸਕਦੇ। ਸੈਕੰਡ ਅਮੈਂਡਮੈਂਟ ਤੁਹਾਡੇ ਲਈ ਨਹੀਂ ਹੈਗੀ, ਸਿਟੀਜ਼ਨ ਦੇ ਲਈ ਹੈਗੀ ਆ। ਸੋ ਇਹ ਹਥਿਆਰਾਂ ਵਾਲਾ ਜਿਹੜਾ ਹੈਗਾ ਉਹ ਕਨਸੈਪਟ ਕੱਢੋ, ਠੀਕ ਆ। ਇਹ ਗਾਣੇ ਗੁਣੇ ਬਿਆਣੇ ਤੋਂ ਇੱਕ ਨੂੰ ਦੇਖ ਕੇ ਦੂਜਾ ਦੇਖੀ ਹੁਣ ਇਹ ਹੈ ਕਿ ਝੜੀ ਲੱਗ ਰਹੀ ਉਹਨਾਂ ਦੀ, ਤੇ ਕਿਸੇ ਨੇ ਰਿਪੋਰਟ ਕਰਤਾ, ਆਪਸ ਚ ਖੁੰਦਕ 'ਚ ਰਿਪੋਰਟ ਕਰ ਦਿੰਦੇ ਆ, ਠੀਕ ਆ। ਪੁਲਿਸ ਆ ਕੇ ਕਰ ਲੈਂਦੀ ਕਿ ਭਾਈ ਤੂੰ ਕਿੱਦਾਂ ਡਿਸਪਲੇ ਕਰ ਰਿਹਾ, ਨਾ ਪੰਗੇ ਲਿਆ ਕਰੋ, ਠੀਕ ਆ, ਨਾ ਉਹ ਚੱਕਰਾਂ 'ਚ ਪਾਓ। ਤੇ ਉਹ ਚੀਜ਼ ਹੋ ਗਈ।
ਡਰੱਗ ਡਰੁੱਗ ਵਾਲੇ ਜਿਹੜੇ ਹੈਗੇ ਚਾਰजेस ਇਦਾਂ ਦੇ ਇਨਐਡਮਿਸਿਬਿਲਿਟੀ ਲੱਗ ਗਈ। ਸਟਾਕਿੰਗ ਜਿਹੜਾ ਸਭ ਤੋਂ ਵੱਡਾ ਉਹ ਆ ਕਿ ਇੱਕ ਵਾਰੀ ਕਹਿਤਾ, ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਕੁੜੀ ਵਾਲੇ ਜਿਹੜੇ ਫੈਂਸ ਆ, ਮੁੰਡੇ ਕੁੜੀ ਵਾਲੇ ਜਾਂ ਕਿਸੇ ਦੇ ਵੀ, ਤੁਹਾਨੂੰ ਬੰਦੇ ਨੇ ਕਹਿਤਾ ਕਿ ਮੈਨੂੰ ਬੋਦਰ ਨਾ ਕਰ, ਠੀਕ ਆ। ਇਟ ਡਜ਼ਨਟ ਮੈਟਰ ਤੁਹਾਡੀ ਸਹੀ ਪੋਜੀਸ਼ਨ ਆ ਗਲਤ ਪੋਜੀਸ਼ਨ ਆ, ਇਹ ਅਮਰੀਕਾ ਵਾ, ਠੀਕ ਆ। ਇੱਥੇ ਕੋਈ ਸਰਪੰਚ ਨੇ ਆ ਕੇ ਰਾਜੀਨਾਮੇ ਨਹੀਂ ਕਰਾਣੇ। ਜਿਹੜੀ ਸਟਾਕਿੰਗ ਦੀ ਧਾਰਾ ਹੈਗੀ ਆ, ਪੈ ਗਈ ਤੁਹਾਡੇ ਉੱਤੇ ਇਨਐਡਮਿਸਿਬਿਲਿਟੀ ਸਟ੍ਰੇਟ ਆਊਟ ਚੱਕ ਲੈਣਾ, ਕੋਈ ਨੋ ਕੁਐਸਚਨਸ ਆਸ। ਰਿਸਟੇਨਿੰਗ ਆਰਡਰ ਦੀ ਵਾਇਲੇਸ਼ਨ ਕੀ ਘਰ ਵਾਲਾ ਘਰ ਵਾਲੀ ਦੇ ਕੇਸ ਆ, ਜੱਜ ਨੇ ਕਿਹਾ ਕਿ ਨੋ ਕੰਟੈਕਟ, ਮਤਲਬ ਨੋ ਕੰਟੈਕਟ, ਡਜ਼ ਨਾਟ ਮੈਟਰ ਕਿ ਮੇਰੇ ਬੱਚੇ ਸੀਗੇ, ਮੈਨੂੰ ਇਦਾਂ ਹੋ ਗਿਆ, ਮੈਂ ਇਮੋਸ਼ਨ ਆ ਗਿਆ, ਕਿਸੇ ਨੇ ਨਹੀਂ ਪੁੱਛਣਾ। ਸੋ ਕੋਈ ਰਿਸਟੇਨਿੰਗ ਆਰਡਰ ਦੀ ਵਾਇਲੇਸ਼ਨ ਨਹੀਂ ਕਰਨੀ, ਨੋ ਕੰਟੈਕਟ ਦੀ ਕੋਈ ਵਾਇਲੇਸ਼ਨ ਨਹੀਂ ਕਰਨੀ, ਸਟਾਕਿੰਗ ਨਹੀਂ ਕਰਨੀ, ਕਿਸੇ ਦਾ ਪਿੱਛਾ ਨਹੀਂ ਕਰਨਾ, ਠੀਕ ਆ। ਸੋ ਇਹ ਸਟਾਕਿੰਗ ਲੱਗਦਾ ਬੜਾ ਸੌਖਾ ਜਿਹਾ, ਕਿਸੇ ਦੇ ਉਹਦੇ ਪਿੱਛੇ ਚੱਲ ਗਏ, ਧਾਰਾ ਪੈ ਗਈ ਤੇ ਡੀਪੋਰਟੇਬਲ ਜਿਹੜਾ ਆਫੈਂਸ, ਇਨਐਡਮਿਸਿਬਲ ਆਫੈਂਸ ਜਿਹੜਾ ਹੈਗਾ, ਫੈਲਨੀ ਸਾਰੀਆਂ ਇਨਐਡਮਿਸਿਬਲ ਆਫੈਂਸ ਹੈਗਾ। ਹੋਰ ਆਪਾਂ ਪੰਜਾਬੀਆਂ ਦੇ ਕੇਸਾਂ ਦੇ ਵਿੱਚ ਦੇਖਦੇ ਹਾਂ ਕਿ ਸਬਸਟੈਂਸ ਦੇ ਜਿਹੜੇ ਸਕੈਜੂਲ 1 ਸਬਸਟੈਂਸ ਹੈਗੇ ਆ ਜੀ, ਨਸ਼ਾ ਕਰ ਲਿਆ, ਟਰੱਕ ਸਾਈਡ ਤੇ ਖੜਾ ਕਰਤਾ ਕਿ ਭਾਜੀ ਮੈਂ ਤਾਂ ਟਰੱਕ ਸਾਈਡ ਤੇ ਖੜਾ ਕਰਕੇ ਸੁੱਤਾ ਹੈਗਾ, ਨਹੀਂ, ਆਪਰੇਟਿੰਗ ਅ ਵਹੀਕਲ, ਮਤਲਬ ਕਿ ਉਹਨਾਂ ਨੇ ਆ ਕੇ ਤੁਹਾਡੀ ਫੋਇਲ ਚੱਕ ਲਈ, ਕੋਈ ਰੂਟੀਨ ਦੇ ਵਿੱਚ। ਹੁਣ ਤੁਸੀਂ ਕਹਿਣਾ ਗੱਲਾਂ ਕਰਦਾ ਕਿ ਪੰਜਾਬੀ ਕਮਿਊਨਿਟੀ ਦੇ ਬਾਰੇ, ਹੁੰਦੀਆਂ ਤਾਂ ਗੱਲਾਂ ਨਾ, ਫੋਇਲ ਵਾਲੇ ਜਿਹੜੇ ਨਸ਼ੇ ਪੱਤੇ ਆ ਬਹੁਤ ਵੱਧ ਗਏ ਆ, ਠੀਕ ਆ। ਬੰਦੇ ਜਿਹੜੇ ਸੀਗੇ ਸਕੈਜੂਲ ਜਿਹੜੇ ਡਰੱਗ ਹੈਗੇ, ਸਕੈਜੂਲ 1 ਡਰੱਗ, ਕਈ ਡਰੱਗਸ ਜਿਹੜੇ ਇਦਾਂ ਦੇ ਆ ਸਟੇਟ ਦੇ ਵਿੱਚ ਲੀਗਲ ਹੋ ਸਕਦੇ ਆ ਪਰ ਫੈਡਰਲੀ ਲੀਗਲ ਨਹੀਂ ਹੈਗੇ। ਜਦੋਂ ਤੁਸੀਂ ਮੈਰੀਜੁਆਨਾ ਆ, ਹਾਂਜੀ। ਸੋ ਜਿਹੜੀਆਂ ਸਕੈਜੂਲ ਸਬਸਟੈਂਸ ਦੀ ਜੇ ਵਾਇਲੇਸ਼ਨਸ ਹੋ ਗਈਆਂ, ਠੀਕ ਹੈ ਜੀ, ਉਹਦੀ ਭਾਵੇਂ ਤੁਹਾਨੂੰ ਸਜ਼ਾ ਵੀ ਮਿਲੀ ਆ, ਭਾਵੇਂ ਨਹੀਂ ਵੀ ਮਿਲੀ ਆ, ਤੁਸੀਂ ਉਹਦੀ ਐਡਮਿਸ਼ਨ ਵੀ ਕਰ ਲਈ ਕਿ ਮੈਂ ਕ੍ਰਾਈਮ ਕੀਤਾ ਵਾ, ਤੁਹਾਡੀ ਜਿਹੜੀ ਪੁਲਿਸ ਦੀ ਰਿਪੋਰਟ ਆ ਗਈ, ਬਿਆਨ ਬਣ ਗਏ, ਉਹ ਇਨਫ ਹੈਗਾ ਆਈਸ ਲਈ ਤੁਹਾਨੂੰ ਚੱਕਣ ਲਈ। ਤੇ ਇਹਦੇ ਵਿੱਚ ਆਪਾਂ ਹੁਣ ਕੀ ਦੇਖਦੇ ਹਾਂ ਕਿ ਜਿਹੜੇ ਪਰਿਵਾਰਿਕ ਗ੍ਰੀਨ ਕਾਰਡ ਤੇ ਵੀ ਲੋਕੀ ਆਏ ਸੀਗੇ, ਜਿਹੜੇ ਆਲਰੇਡੀ ਪੱਕੇ, ਜਿਹਨਾਂ ਨੂੰ ਵਕੀਲ ਦੀ ਲੋੜ ਨਹੀਂ ਹੈਗੀ, ਸਿਰਫ ਗ੍ਰੀਨ ਕਾਰਡ ਦੇ ਉੱਤੇ ਜਿਹੜੇ ਆਏ ਸੀਗੇ, ਉਹਨਾਂ ਦੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਆ, ਉਹਨਾਂ ਦੇ ਆਪਣੇ ਕੋਲ ਕੇਸ ਆਉਂਦੇ ਆ, ਨਸ਼ਾ ਪੱਤਾ ਜਿਹੜਾ ਕਰਕੇ ਫੜੇ ਜਾਂਦੇ ਆ। ਤੇ ਸਕੈਜੂਲ ਮੈਥ ਦੇ ਜਿਹੜੇ ਸਪੈਸੀਫਿਕਲੀ ਜੇ ਨਾਮ ਲਈਏ, ਮੈਥ ਦੇ ਜਿਹੜੇ ਕੇਸ ਆਪਣੇ ਕੋਲ ਵਾਧੂ, ਜਿਹੜੇ ਹੁਣ ਇਨਟੇਕ ਜਿਹੜਾ ਹੋ ਰਿਹਾ, ਯੰਗ ਬੰਦੇ ਆ ਗਲਤ ਨਸ਼ਿਆਂ 'ਚ ਜਿਹੜੇ ਪੈ ਗਏ ਆ, ਤੇ ਉਹਨਾਂ ਦੇ ਜਿਹੜੇ ਫਿਰ ਗ੍ਰੀਨ ਕਾਰਡ ਜਿਹੜੇ ਸੀਗੇ, ਉਹ ਇਰਰਿਸਪੈਕਟਿਵ ਆਫ ਦੈਟ ਉਹਨਾਂ ਨੂੰ ਪ੍ਰੋਸੀਡਿੰਗਸ ਜਿਹੜਾ ਪਾ ਦਿੱਤਾ ਜਾਂਦਾ। ਸੋ ਕੈਂਸਲੇਸ਼ਨ ਆਫ ਰਿਮੂਵਲ ਦੇ ਵੀ ਬੜੇ ਸਾਰੇ ਜਿਹੜੇ ਰੂਲ ਹੈਗੇ ਆ, ਤੇ ਕਈ ਸਾਰੇ ਜਿਹੜੇ ਹਿਸਾਬ ਕਿਤਾਬ ਇਦਾਂ ਹੁੰਦੇ ਕਿ ਵਕੀਲ ਬਚਾ ਨਹੀਂ ਸਕਦਾ, ਡਿਫੈਂਡ ਨਹੀਂ ਕਰ ਸਕਦਾ, ਤੁਹਾਨੂੰ ਫੇਰ ਵੀ ਵਕੀਲ ਕਰਨਾ ਪੈਣਾ, ਪਰ ਉਹ ਤੁਹਾਨੂੰ ਨਹੀਂ ਬਚਾ ਸਕਦਾ। ਕਈ ਸਾਰੀਆਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ। ਸੋ ਹਥਿਆਰਾਂ ਤੋਂ ਦੂਰ ਰਹੋ, ਠੀਕ ਆ। ਸਟਾਕਿੰਗ ਜਿਹੜੇ ਇਹ ਆ, ਇਹਨਾਂ ਤੋਂ ਦੂਰ ਰਹੋ। ਫੈਲਨੀ ਜਿਹੜੀ ਕੋਈ ਵੀ ਅਫੈਂਸਿਸ ਹੈ, ਇਹਨਾਂ ਤੋਂ ਦੂਰ ਰਹੋ। ਸਬਸਟੈਂਸ ਵਾਲੇ ਜਿਹੜੇ ਲਾਅ ਆ, ਉਹਨਾਂ ਤੋਂ ਦੂਰ ਰਹੋ। ਜਿਹੜੇ ਡੋਮੈਸਟਿਕ ਰਿਲੇਸ਼ਨਸ਼ਿਪ, ਘਰ ਵਾਲਾ ਘਰ ਵਾਲੀ ਜੇ ਜਾਂ ਸੱਜਣ ਮਿੱਤਰਾਂ ਨਾਲ ਤੁਹਾਡਾ ਝਗੜਾ ਹੋ ਜਾਂਦਾ, ਰਿਸਟੇਨਿੰਗ ਆਰਡਰ ਜਿਹੜੇ ਲੈ ਗਏ ਆ, ਉੱਥੇ ਟੌਰ ਨਹੀਂ ਮਾਰਨੀ ਹੈਗੀ, ਠੀਕ ਆ। ਟੌਰ ਨਹੀਂ ਮਾਰਨੀ ਉੱਥੇ। ਗਾਣੇ ਗੁਣਿਆਂ 'ਚ ਜੋ ਮਰਜ਼ੀ ਚੱਲਦਾ ਹੋਵੇ ਕਿ ਜੱਟ ਨੇ ਇਹ ਕਰ ਦੇਣਾ, ਉਹ ਕਰ ਦੇਣਾ, ਨਹੀਂ ਕੁਛ ਕਰ ਹੁੰਦਾ। ਕਾਨੂੰਨ ਦਾ ਥੋੜਾ ਪੈ ਜਾਂਦਾ, ਹਜ਼ਾਰਾਂ ਡਾਲਰ ਜਿਹੜੇ ਲੱਗ ਜਾਂਦੇ ਆ, ਤੇ ਜੱਟ ਕੋ ਫਿਰ ਪੈਸੇ ਵੀ ਨਹੀਂ ਬਚਦੇ। 2000 5000 10000 ਤੇ ਔਖਾ ਹੋ ਜਾਂਦਾ ਕੰਮ। ਰਿਐਲਿਟੀ ਤੁਹਾਨੂੰ ਦੱਸ ਰਿਹਾ। ਯੰਗ ਆਡੀਅੰਸ ਗਾਣਾ ਨਹੀਂ ਅੱਜ ਕੱਲ ਬਹੁਤ ਚੱਲਦਾ ਵੀ ਰੋਕ ਸਕੇ ਨਾ ਟਰੰਪ, ਪਰ ਉਹ ਰੋਕਣ ਨੂੰ ਆ ਗਿਆ ਹੈ ਹੁਣ। ਉੱਥੇ ਆਵਾਜ਼ ਨਹੀਂ ਨਿਕਲ ਸਕਦੀ ਜੱਜ ਮੁਰੇ, ਠੀਕ ਆ। ਉਹਨੇ ਬੋਲਣ ਦਾ ਮੌਕਾ ਨਹੀਂ ਦੇਣਾ। ਇੱਕ ਵੀਡੀਓ ਆਈ ਸੀ, ਇੱਕ ਬੰਦੇ ਨੇ ਜੱਜ ਦੇ ਉੱਤੇ ਛਾਲ ਮਾਰਤੀ ਸੀ ਨਾ ਜਾ ਕੇ, ਉਹਨੂੰ ਵੇਖਿਓ ਬੀਬੀ ਦੇ ਉੱਤੇ ਮਾਰੀ ਸੀ। ਮੇਰੇ ਖਿਆਲ ਹੁਣ 37 ਸਾਲ ਕਿੰਨੀ ਉਹਨੂੰ ਮੇਰੇ ਖਿਆਲ ਸਜ਼ਾ ਲੰਬੀ ਪੱਕਾ ਅੰਦਰ ਗਿਆ ਜੀ। ਉਹ ਹੁਣ ਨਿਕਲਦਾ ਨਹੀਂ ਬਾਹਰ। ਜਿਹੜਾ ਅੰਦਰ ਗਿਆ ਤੇ 10 ਸਕਿੰਟ ਦੀ ਟੌਰ ਸੀਗੀ ਕਿ ਲੈ ਬਈ ਮੇਰੀ ਸ਼ਾਨ 'ਚ ਗੁਸਤਾਖੀ ਕਰਤੀ। ਤੇ ਉਦੋਂ ਹੀ ਉਹਨੂੰ ਲੱਗ ਗਿਆ ਸੀ ਪਤਾ, ਉਦੋਂ ਹੀ ਮਾਫੀਆ ਮੰਗਣ ਲੱਗ ਗਿਆ ਸੀ ਉਹ ਤਾਂ। ਸੋ ਇੱਕ ਕੇਸ ਸੀਗਾ ਸਾਡਾ, ਪੁਰਾਣਾ ਹੋ ਗਿਆ ਹੁਣ, ਤੇ ਜੱਜ ਨੇ, ਮਤਲਬ ਮੈਂ ਵੀ ਕਈ ਵਾਰੀ ਹੈਰਾਨ ਹੁੰਦਾ ਕਿ ਕਿੱਦਾਂ ਨਾ ਬੰਦੇ ਨੂੰ ਕਈ ਵਾਰੀ ਕਹੇ ਭਾਈ ਤੇਰਾ ਇਹ ਡਿਮੀਨਰ ਆ, ਸੁਧਰ ਜਾ, ਠੀਕ ਆ, ਸੁਧਰ ਜਾ, ਨਾ ਕਰ ਜੱਜ ਮੂਹਰੇ ਜਾਣਾ। ਪਰ ਕਈ ਵਾਰੀ ਕੀ ਹੁੰਦਾ ਕਿ ਬੜੀ ਫੂਕ ਛਕੀ ਹੁੰਦੀ ਆ, ਪੰਪ ਛਕਿਆ ਹੁੰਦਾ ਬੰਦਿਆਂ ਨੇ। ਜੱਜ ਉਹਨੂੰ ਕਹਿੰਦਾ ਤੇਰਾ ਨਾ, ਕਹਿੰਦਾ ਰਵੱਈਆ ਮੈਨੂੰ ਏਦਾਂ ਦਾ ਲੱਗਦਾ ਕਿ ਤੂੰ ਨਾ ਹਰੇਕ ਬੰਦਿਆਂ ਨੂੰ ਆਪਣੇ ਤੋਂ ਥੱਲੇ ਸਮਝਦਾ। ਮੈਂ ਮਨ 'ਚ ਸੋਚਾਂ, ਮੈਂ ਕਿਹਾ ਜੱਜ ਸਾਹਿਬ ਤੁਸੀਂ ਗੱਲ ਤੇ ਬੜੀ ਸਹੀ ਫੜੀ ਆ ਕਿ ਸਮਝਦੇ ਏਦਾਂ ਹੀ ਆ ਕਈ ਕਿ ਮੈਂ ਉੱਤੇ ਆ ਤੇ ਬਾਕੀ ਥੱਲੇ ਆ। ਸੋ ਕੋਈ ਮੈਂ ਨਹੀਂ, ਜਿਹੜਾ ਕਾਨੂੰਨ ਆ ਹਰੇਕ ਬੰਦਾ ਜਿਹੜਾ ਬਰਾਬਰ ਆ, ਜਿਹੜਾ ਡਿਮੀਨਰ ਜਿਹੜਾ ਹੈਗਾ। ਦੂਸਰੀ ਜੱਜ ਨੇ ਗੱਲ ਕੋਰਟ ਦੇ ਵਿੱਚ ਕਹੀ ਸੀਗੀ, ਮੈਂ ਕਿਹਾ ਜੱਜ ਨੇ 1 ਘੰਟੇ ਦੀ ਆਬਜ਼ਰਵੇਸ਼ਨ ਦੇ ਨਾਲ ਹੀ ਗੱਲ ਕਹਿਤੀ ਕਿ ਤੂੰ ਕੋਈ ਰਿਸਪੌਂਸਿਬਿਲਿਟੀ ਨਹੀਂ ਚੱਕਦਾ, ਤੇਰਾ ਜਿਹੜਾ ਰਵੱਈਆ ਏਦਾਂ ਦਾ ਕਿ ਤੂੰ ਆਪ ਗਲਤੀ ਮੰਨਣ ਤੋਂ ਇਲਾਵਾ ਤੂੰ ਸਾਰਿਆਂ ਨੂੰ ਗਲਤ ਠਹਿਰਾ ਦੇਣਾ, ਇਨਕਲੂਡਿੰਗ ਜੱਜ ਨੂੰ ਵੀ ਤੇ ਵਕੀਲ ਨੂੰ ਵੀ, ਠੀਕ ਆ।
ਤੇ ਉਹ ਜੱਜ ਜਿਹੜੇ ਨਾ ਕਈ ਵਾਰੀ ਉਹ ਦੇਖਦੇ ਆ ਇਹ ਸਾਰੇ ਐਟੀਟਿਊਡ। ਹੁਣ ਕੀ ਹੁੰਦਾ ਕਿ ਕਈ ਵਾਰੀ ਤੁਸੀਂ ਕੋਰਟ 'ਚ ਜਾਓ, ਜਿੱਦਾਂ ਆਪਾਂ ਗੱਲ ਕਰੀਏ ਸੈਂਟ ਐਨਾ ਦੀ, ਹੈ ਨਾ, ਜੀ ਉਹ 2 ਫਲੋਰ ਦਾ ਕੋਰਟ ਆ, ਠੀਕ ਆ। ਉਹਦੇ ਵਿੱਚ ਜਿਹੜੇ ਜੱਜਾਂ ਦੇ ਜਿਹੜੇ ਚੈਂਬਰ ਹੁੰਦੇ ਆ, ਜਿੱਥੇ ਆਪਾਂ ਕੋਰਟ ਲੜਦੇ ਆ, ਉਹਦੇ ਵਿੱਚ ਕੋਈ ਖਿੜਕੀ ਨਹੀਂ ਹੁੰਦੀ, ਤੇ ਜੱਜ ਦਾ ਤੁਸੀਂ ਦੇਖੋ ਹਮੇਸ਼ਾ ਪਿੱਛੋਂ ਦੀ ਨਿਕਲ ਕੇ ਆਉਂਦਾ, ਜਿਹੜਾ ਦਰਵਾਜ਼ਾ ਜਿਹੜਾ ਹੁੰਦਾ ਕੋਰਟ ਰੂਮ ਦਾ, ਉਹਦੀ ਜਿਹੜੀ ਖਿੜਕੀਆਂ ਹੁੰਦੀਆਂ, ਜੱਜ ਦਾ ਜਿਹੜਾ ਕੋਰਟ ਰੂਮ ਹੁੰਦਾ ਉਹ ਪਾਰਕਿੰਗ ਲੋਟ ਵੱਲ ਫੇਸ ਕਰਦਾ ਹੁੰਦਾ। ਉਹ ਦੇਖਦਾ ਹੈ ਪਾਰਕਿੰਗ ਸਾਰਾ ਲੋਟ ਕੁਝ। ਤੇ ਕੀ ਹੁੰਦਾ ਵਾ, ਪੱਟ ਤੇ ਵੱਜਦੀ ਤਾਲੀ ਮਾਰ ਕੇ ਤੇ ਪੈਂਦੇ ਭੰਗੜੇ, ਤੇ ਠੀਕ ਆ। ਉਹਦੇ ਵਿੱਚ 5-6 ਜਾਣਿਆਂ ਦਾ ਲੋਟ ਬਣਿਆ ਹੁੰਦਾ ਵਾ। ਉਹ ਜਦੋਂ ਕਈ ਵਾਰੀ ਲਿਫਟ 'ਚ, ਉਹ ਸੇਮ ਲਿਫਟ ਦੇ ਵਿੱਚੋਂ ਦੀ ਜੱਜ ਨੇ ਜਾਣਾ ਹੁੰਦਾ, ਤੇ ਇੱਕ ਵਾਰੀ ਮੇਰੇ ਖੁਦ ਦਾ ਹੀ ਕੇਸ ਸੀਗਾ, ਤੇ 3 ਕੁ ਜਾਣੇ ਸੀਗੇ, ਉਹਨਾਂ ਨੇ ਚੰਗਾ ਖਰੂ ਪਾਇਆ, ਤੇ ਸੇਮ ਉਹਦੇ ਵਿੱਚ ਲਿਫਟ ਦੇ ਉੱਤੇ ਮੈਂ ਜਾ ਰਿਹਾ ਤੇ ਜੱਜ ਨਾਲ, ਤੇ 3 ਬੰਦੇ ਸੀਗੇ, ਤੇ ਜਿਹਦਾ ਕੇਸ ਸੀਗਾ ਉਹਨੇ ਕੋਟ ਪੈਂਟ ਪਾਇਆ, ਤੇ ਬਾਕੀ ਦੇ 3 ਜਿਹੜੇ ਨਾਲ ਜਿਹੜੇ 2 ਜਣੇ ਸੀਗੇ ਉਹਨੇ ਰੌਲਾ ਪਾਇਆ ਪੂਰਾ ਨਾ, ਮਤਲਬ ਕਿ ਡਿਸਟਰਬਿੰਗ, ਕਿ ਡਿਸਰਿਗਾਰਡ ਨਹੀਂ ਤਾਂ ਹੁੰਦਾ ਕਿ ਯਾਰ ਬੰਦਾ ਦਰਵਾਜ਼ਾ ਫੜ ਲੈ ਕਿਸੇ ਲਈ, ਪਲੀਜ਼ ਥੈਂਕ ਯੂ, ਤੇ ਬੜੀ ਦੂਰ ਦੀ ਗੱਲ ਆ। ਰੂਡ ਬਿਹੇਵੀਅਰ। ਤੇ ਸੇਮ ਜੱਜ ਮੂਹਰੇ ਪਹੁੰਚ ਗਿਆ। ਪਤੰਦਰ ਨੂੰ ਇਹ ਨਹੀਂ ਪਤਾ ਕਿ ਤੂੰ ਦੇਖ ਲੈ ਭਰਾਵਾ, ਕੋਰਟ 'ਚ ਜਾਣਦਿਆਂ ਵਾ, ਸੇਮ ਜਿਹੜੇ ਬਿਲਡਿੰਗ ਦੇ ਵਿੱਚ ਕੋਈ ਡਿਮੀਨਰ, ਇੱਕ ਬਲੌਕ ਜਿਹੜਾ ਹੈਗਾ ਘੱਟੋ ਘੱਟ ਰਿਸਪੈਕਟ ਕਰ ਲਾ, ਪਰ ਨਹੀਂ। ਤੇ ਉਹ ਜਿਹੜਾ ਸੇਮ ਜਿਹੜਾ ਚੱਲਦਾ ਪਿਆ, ਤੇ ਜੱਜ ਦੇ ਮੂਹਰੇ ਸੇਮ ਜਾ ਕੇ ਬਹਿ ਗਿਆ, ਤੇ ਫਿਰ ਉੱਥੇ ਹੈਰਾਨ ਹੋਵੇ ਕਿ ਲੈ, ਮੈਂ ਕਿਹਾ ਹੁਣ ਦੇਖ ਲੈ, ਹੁਣ ਕਰ ਲੈ ਇਹਨੂੰ ਥੈਂਕ ਯੂ ਪਲੀਜ਼ ਸੌਰੀ ਜਿਹੜਾ ਸੀਗਾ। ਸੋ ਜਿਹੜਾ ਡਿਮੀਨਰ ਆ ਉਹ ਆਪਣਾ ਐਨ ਵਧੀਆ ਜਿਹੜਾ ਰੱਖੋ ਪਲੀਜ਼, ਠੀਕ ਆ। ਇਹ ਨਹੀਂ ਕਿ ਕੋਟ ਪੈਂਟ ਪਾ ਲਿਆ ਤੇ ਕੋਰਟ ਦੇ ਬਾਹਰ ਉਹ ਚੀਜ਼ਾਂ ਸਿਰਫ ਤੁਹਾਡੇ ਤੇ ਨਹੀਂ, ਜਿਹੜੇ ਬਾਅਦ 'ਚ ਵੀ ਕੇਸ ਜਾਣੇ ਆ ਨਾ, ਹੁਣ ਤੁਹਾਡੇ ਤੋਂ ਬਾਅਦ 'ਚ ਕਿਸੇ ਨਾਲ ਗਰੀਮਾਰ ਹੋ ਸਕਦੀ ਹੈ ਕਿ ਜੱਜ ਨੇ ਤੁਹਾਡਾ ਕਰਤਾ, ਉਹਨੇ ਦੇਖਿਆ ਇਹਦਾ ਥੱਲੇ ਕੁਛ ਹੋਰ ਹੀ ਕਰੀ ਜਾ ਰਿਹਾ, ਹਨਾ। ਤੇ ਕਈਆਂ ਦੀ ਜਿਹੜੀ ਤਰੀਕ ਅੱਗੇ ਪੈਂਦੀ ਆ ਜਾਂ ਕੇਸ ਦੇ ਜਾਣ ਤੋਂ ਬਾਅਦ, ਉਹ ਹਾਸਾ ਮਜ਼ਾਕ ਪੂਰਾ ਲੱਗਾ, ਤੇ ਜੱਜ ਇਹ ਵੀ ਇਨਫਰੈਂਸ ਲਾ ਸਕਦਾ ਕਿ ਯਾਰ ਇਹ ਰਿਫਿਊਜੀ ਵਾਲੀ ਤੇ ਮੈਨੂੰ ਕੋਈ ਗੱਲ ਇਹਦੀ ਲੱਗਣ ਨਹੀਂ ਰਹੀ ਸਾਰੀ, ਠੀਕ ਆ। ਤੇ ਦੂਜੀ ਹੀਅਰਿੰਗ, ਸੋ ਇਹ ਹੈ ਕਿ ਕੋਰਟ ਦੇ ਵਿੱਚ ਜਾਣਾ, ਹੁਣ ਕੋਰਟ ਨੇ ਤੁਹਾਨੂੰ ਜਿਹੜੀ ਸ਼ਰਨ ਦੇਣੀ ਆ, ਤੇ ਉਹ ਵਾਲਾ ਜਿਹੜਾ ਡੈਕੋਰਮ ਜਿਹੜਾ ਹੁੰਦਾ ਕੋਰਟ ਦਾ, ਉਹ ਸਿਰਫ ਕੋਰਟ ਦੇ ਵਿੱਚ ਨਹੀਂ ਆਪਾਂ ਐਕਸਟੈਂਡ ਕਰਨਾ, ਕੋਰਟ ਤੋਂ ਬਾਹਰ ਵੀ, ਕੋਰੀਡੋਰ ਦੇ ਵਿੱਚ, ਹਾਲਵੇ ਦੇ ਵਿੱਚ, ਠੀਕ ਆ। ਹੁਣ ਜੇ ਤੁਸੀਂ ਚੂਜ਼ ਕਰਦੇ ਆ ਕਿ ਮੈਂ 6 ਜਾਣੇ ਨਾਲ ਲੈ ਕੇ ਆਣੇ ਆ ਆਪਣੇ ਹੀਅਰਿੰਗ ਦੇ ਵਿੱਚ, ਠੀਕ ਆ, ਤੁਸੀਂ 6 ਜਾਣਿਆਂ ਨੂੰ ਕੰਟਰੋਲ ਨਹੀਂ ਕਰ ਸਕਦੇ, ਠੀਕ ਆ। ਤੇ ਉਹ ਜਿਹੜਾ ਹੈਗਾ ਨਾ ਮੰਡੀਰ ਮੈਂਟੈਲਿਟੀ, ਉਹ ਕਈ ਵਾਰੀ ਬੰਦੇ ਨੂੰ ਮਹਿੰਗੀ ਪੈ ਜਾਂਦੀ ਆ। ਸੋ ਉਹ ਚੀਜ਼ ਤੋਂ ਪਲੀਜ਼ ਜਿਹੜਾ ਬਚੋ, ਠੀਕ ਆ। ਤੇ ਇਹ ਜਿਹੜੀਆਂ ਇਦਾਂ ਦੀਆਂ ਚੀਜ਼ਾਂ, ਛੋਟੀਆਂ ਚੀਜ਼ਾਂ, ਜਿਹੜਾ ਰੇਡੀਓ ਦੇ ਰਾਹੀਂ ਤੁਹਾਨੂੰ ਦੱਸਣ ਦਾ ਮਕਸਦ ਕੀ ਹੈਗਾ, ਇਹ ਤੁਹਾਨੂੰ ਕਿਸੇ ਨੇ ਦੱਸਣੀਆਂ ਨਹੀਂ, ਠੀਕ ਆ। ਕਿਸੇ ਨੇ ਤੁਹਾਨੂੰ ਸਹੀ ਕਹਿਣਾ ਨਹੀਂ, ਕਿਉਂਕਿ ਕੋਈ ਵੀ ਬੰਦਾ ਨਾ ਮਾੜੀ ਸ਼ਬਦਾਵਲੀ ਬੋਲਣਾ ਨਹੀਂ ਚਾਹੁੰਦਾ, ਠੀਕ ਆ। ਹਰੇਕ ਜਿਹੜਾ ਸ਼ੋਅ ਹੈਗਾ ਨਾ, ਉਹ ਰਾਜ ਕਰਨ ਤੇ ਟੇਰਕਿਆਣੇ ਵਰਗਾ ਨਹੀਂ ਹੁੰਦਾ, ਜਿੱਥੇ ਖੁੱਲ ਕੇ ਤੁਹਾਨੂੰ ਗੱਲ ਦੱਸ ਦੇਈਦੀ ਆ, ਬਿਨਾਂ ਤੁਹਾਡੀ ਉਹਦੇ ਕਿ ਤੁਹਾਨੂੰ ਚੰਗਾ ਲੱਗਣਾ ਜਾਂ ਵਧੀਆ ਲੱਗਣਾ, ਜਿਹੜੀ ਤੁਹਾਡੇ ਫਾਇਦੇ ਦੀ ਗੱਲ ਹੁੰਦੀ ਆ ਤੁਹਾਨੂੰ ਦੱਸ ਦੇਈਦੀ ਆ ਜੀ। ਭਾਵੇਂ ਉਹਦੇ ਉੱਤੇ ਸਾਡੇ ਨਾਲ ਜਨਤਾ ਕਮੈਂਟਾਂ ਦੇ ਵਿੱਚ ਖਹਿੰਦੀ ਆ ਕਿ ਲੈ ਵੀ ਇਦਾਂ ਕਰਤਾ ਉਦਾਂ ਕਰਤਾ, ਹੈ ਨਾ। ਰਿਐਲਿਟੀ ਆ, ਰਿਐਲਿਟੀ। ਹੁਣ ਜਿਹੜੇ ਬੰਦੇ ਆ ਮੰਡੀਰ ਦੇ ਵਿੱਚ, ਇਹ ਸਟੱਡੀ ਹੈਗੀ ਆ, ਜਦੋਂ ਬੰਦਾ ਮੰਡੀਰ 'ਚ ਹੁੰਦਾ ਨਾ, ਉਹ ਹੋਰ ਹਿਸਾਬ ਨਾਲ ਐਕਟ ਕਰਦਾ। 6 ਜਣਿਆਂ ਦੇ ਵਿੱਚ ਉਹਦਾ ਜਿਗਰਾ ਹੋ ਜਾਂਦਾ 6 ਜਣਿਆਂ ਵਾਲਾ, ਡੱਚ ਕਰੇਜ ਕਹਿੰਦੇ ਉਹਨੂੰ। ਜਦੋਂ ਉਹਨੂੰ 6 ਜਣਿਆਂ 'ਚੋਂ ਕੱਢ ਕੇ ਬੰਦਾ ਇਕੱਲਾ ਤੁਰਿਆ ਹੋਵੇ, ਫਿਰ ਉਹਦਾ ਜਿਗਰਾ ਹੋ ਜਾਂਦਾ ਟੋਟਲੀ ਡਿਫਰੈਂਟ। ਫਿਰ ਤਾਂ ਆਵਾਜ਼ ਨਾ ਨਿਕਲੇ ਭਾਵੇਂ ਬੰਦੇ ਦੀ। ਸੋ ਕੋਰਟ ਦੇ ਵਿੱਚ ਮੇਰੇ ਵੀਰੋ, ਤੁਸੀਂ ਜਾਣਾ ਇਕੱਲੇ ਨੇ, ਠੀਕ ਆ। ਸੋ ਉਹ ਜਿਹੜਾ ਆਪਣਾ ਜਿਗਰਾ ਤੁਸੀਂ ਮਜ਼ਬੂਤ ਕਰਨਾ, ਕਿੱਦਾਂ ਮਜ਼ਬੂਤ ਕਰਨਾ? ਨੌਲੇਜ ਦੇ ਨਾਲ, ਡੈਡੀਕੇਸ਼ਨ ਦੇ ਨਾਲ, ਡਿਮੀਨਰ ਦੇ ਨਾਲ। ਜੱਜ ਬਾਰੇ ਪਤਾ ਕਰੋ ਕੀ ਆ, ਕਿੱਦਾਂ ਵਾ। ਕੋਰਟ ਜਾਣਾ, ਇੱਕ ਅੱਧਾ ਆਪਣਾ ਨਾਲ ਜਿਹੜਾ ਹੈਗਾ ਸਾਥੀ, ਉਹਨੂੰ ਵੀ ਪਹਿਲਾਂ ਕਿ ਭਾਈ ਮੇਰਾ ਕੇਸ ਆ, ਦੇਖ ਲਾ, ਕਿਤੇ ਐ ਨਾ ਹੋਵੇ ਕਿ ਪਾਰਕਿੰਗ ਲੋਟ ਤੇ ਜੱਜ ਮਿਲ ਜਾਵੇ। ਇੱਕ ਵਾਰੀ ਮੈਂ ਤੁਹਾਨੂੰ ਇਹਦੇ ਵਿੱਚ ਸਿੰਪਲ ਜੇ ਮੈਨੂੰ ਖਤਮ ਕਰਨਾ ਹੋਵੇ, ਤੇ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ। ਇੱਕ ਨਾ ਲਿੰਕਡਇਨ ਦੇ ਉੱਤੇ ਜਿਹੜਾ CEO ਨੇ ਜਿਹੜਾ ਉਹ ਪਾਇਆ ਸੀਗਾ ਜੀ, ਕਹਿੰਦਾ ਜਿਹੜੇ ਬੰਦੇ ਨੇ ਕਹਿੰਦਾ ਮੈਨੂੰ ਪਾਰਕਿੰਗ ਲੋਟ 'ਚ ਕੱਟ ਕੇ ਮੇਰੀ ਪਾਰਕਿੰਗ ਲਈ ਸੀਗੀ ਨਾ, ਕਹਿੰਦਾ ਫਨੀ ਥਿੰਗ ਇਹ ਆ, ਕਹਿੰਦਾ ਮੇਰੇ ਮੂਹਰੇ ਇੰਟਰਵਿਊ ਲਈ ਆ ਗਿਆ ਹੁਣ। ਬਸ ਤੁਸੀਂ ਸੋਚ ਕੇ ਦੇਖੋ, ਜਿਹਨੂੰ ਤੁਸੀਂ ਮਿਡਲ ਫਿੰਗਰ ਦਿਖਾਈ ਆ, ਉਹੀ ਕਈ ਵਾਰੀ ਜੱਜ ਨਿਕਲ ਜਾਂਦਾ ਆ, ਸਰਕਾਰੀ ਵਕੀਲ ਨਿਕਲ ਜਾਂਦਾ। ਅੱਛਾ, ਅਟਰਨੀ ਟਰਕੀਆਣਾ ਜੀ, ਹੁਣ ਇਹ ਤਾਂ ਚਲੋ ਡਿਮੀਨਰ ਦੀ ਤੁਸੀਂ ਗੱਲ ਕੀਤੀ। ਹੁਣ ਇੱਕ ਜਿਹੜਾ ਨਾ 3 ਕੁ ਦਿਨ ਪਹਿਲਾਂ ਇੱਕ ਹੋਰ ਖਬਰ ਆਈ ਆ, ਆਈ ਥਿੰਕ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ। ਤੁਸੀਂ ਵੀ ਜਿਹੜਾ ਦੱਸਿਓ ਵੀ ਇਹਨੂੰ ਕਿਸ ਤਰੀਕੇ ਦੇ ਨਾਲ ਬੰਦਾ ਦੇਖਦਾ। ਜਿਹੜੀਆਂ ਆਈਸ ਦੀਆਂ ਰਿਸਟ੍ਰਿਕਸ਼ਨ ਸੀਗੀਆਂ ਚਰਚ, ਸਕੂਲ ਜਾਂ ਹਸਪੀਟਲ ਦੇ ਵਿੱਚੋਂ ਲੋਕਾਂ ਨੂੰ ਅਰੈਸਟ ਕਰਨ ਦੀ, ਉਹ ਟਰੰਪ ਉਹਨਾਂ ਨੇ ਕਿਹਾ ਵੀ ਮੈਂ ਚੱਕ ਦੇਣੀਆਂ ਆ। ਸੋ ਹੁਣ ਮੈਨੂੰ ਲੱਗਦਾ ਇਹ ਵੀ ਇਸ ਐਂਗਲ ਤੋਂ ਵੀ ਕਰ ਰਹੇ ਆ। ਲੈਟਸ ਸੀ, ਐਕਸਟੈਂਡ ਕਰਕੇ ਦੇਖੋ, ਲਾ ਦੇ ਐਕਸਟੈਂਸ਼ਨ ਤੱਕ ਜਾ ਕੇ ਦੇਖੀਏ ਵੀ ਕਿੱਥੇ ਤੱਕ ਸਾਨੂੰ
ਜਿਹੜੀ ਉਹ ਛੋਟ ਮਿਲ ਸਕਦੀ ਆ। ਕਿ ਜੇ ਇਹ ਚੀਜ਼ਾਂ ਜਿਹੜੀਆਂ ਹੁਣ ਕਹਿੰਦੇ ਆ ਵੀ ਅਸੀਂ ਉਹ ਰਿਸਟ੍ਰਿਕਸ਼ਨ ਹਟਾ ਦੇਣੀ ਆ, ਸਕੂਲ ਚੋਂ ਵੀ ਚੱਕ ਸਕਦੇ ਆ, ਹਸਪਤਾਲਾਂ ਚੋਂ ਵੀ, ਚਰਚ ਚੋਂ ਵੀ ਚੱਕ ਸਕਦੇ ਆ, ਸੋ ਲੋਕਾਂ ਨੂੰ ਤਾਂ ਬੇਸਿਕਲੀ ਇਹ ਪੂਰੀ ਤਰ੍ਹਾਂ ਡਰ ਦਾ ਮਾਹੌਲ ਪੂਰਾ ਬਣਾ ਰਹੇ। ਦੇਖੋ ਪਬਲਿਕ ਪਲੇਸਾਂ 'ਚੋਂ ਬਿਲਕੁਲ ਜਾ ਸਕਦੇ ਆ ਉਹ। ਹੁਣ ਕੀ ਹੈ ਕਿ ਜਿਹੜੀਆਂ ਪ੍ਰਾਈਵੇਟ ਪ੍ਰਾਪਰਟੀਆਂ ਹੈਗੀਆਂ, ਤੁਹਾਡਾ ਘਰ ਹੈਗਾ, ਮੈਂ ਹੁਣ ਐਗਜ਼ੈਕਟਲੀ ਕ੍ਰਿਮੀਨਲ ਲਾਇਰ ਤਾਂ ਨਹੀਂ ਹੈਗਾ, ਪਰ ਜਿੰਨੀ ਕੁ ਮੈਨੂੰ ਸਮਝ ਹੈਗੀ ਉਹ ਇਹ ਜ਼ਰੂਰ ਹੈਗਾ ਕਿ ਜੇ ਤੁਹਾਡੇ ਘਰ ਦੇ ਉੱਤੇ ਦਸਤਖਤ ਹੁੰਦੀ ਆ ਤਾਂ ਤੁਸੀਂ ਕਹੋ ਕਿ ਨਹੀਂ ਵਾਰੰਟ ਲੈ ਕੇ ਆ ਪਹਿਲਾਂ, ਠੀਕ ਆ, ਖੋਲੋ ਨਾ ਦਰਵਾਜ਼ਾ, ਨਾ ਖੋਲੋ। ਤੁਹਾਡੀ ਐਕਸਪੈਕਟੇਸ਼ਨ ਆਫ ਪ੍ਰਾਈਵੇਸੀ ਜਿਹੜੀ ਕਿੱਥੇ ਹੈਗੀ ਆ, ਠੀਕ ਹੈ। ਸੋ ਘਰ ਦੇ ਵਿੱਚ ਜਿਹੜਾ ਹੈਗਾ ਉਹ ਤੁਹਾਡਾ ਏਦਾਂ ਨਹੀਂ ਹੈਗਾ ਕਿ ਬਿਨਾਂ ਵਾਰੰਟ ਦੇ ਉਹਨਾਂ ਨੇ ਆ ਕੇ ਦਰਵਾਜ਼ਾ ਤੋੜ ਦੇਣਾ। ਉਹ ਚੀਜ਼ ਕੋਈ ਲਾਅ ਨਹੀਂ ਕਰਦਾ। ਸੋ ਆਬਵੀਅਸਲੀ ਜੇ ਤੁਸੀਂ ਉਹਨਾਂ ਨੂੰ ਪਰ ਹਾਮੀ ਭਰਤੀ ਆਣ ਦੇ ਦਿੱਤਾ, ਤੁਸੀਂ ਡਰ ਗਏ, ਤੁਹਾਨੂੰ ਉਹਨਾਂ ਨੇ ਪਤਿਆ ਲਿਆ, ਤੇ ਫਿਰ ਤੁਹਾਡੀ ਪ੍ਰੋਬਲਮ ਹੋ ਸਕਦੀ ਹੈ। ਪਰ ਗੱਲ ਇਹ ਆ ਕਿ ਜਿਹੜੇ ਆਪਣੀ ਪੰਜਾਬੀ ਕਮਿਊਨਿਟੀ ਆ, ਜ਼ਿਆਦਾਤਰ ਇਹਨਾਂ ਦੇ ਸਾਰਿਆਂ ਦੇ ਜਿਹਨਾਂ ਦੇ ਕੇਸ ਚੱਲਦੇ ਪਏ ਆ, ਉਹਨਾਂ ਨੂੰ ਡਰਨ ਦੀ ਲੋੜ ਨਹੀਂ ਹੈਗੀ ਹੈ ਕਿਸੇ ਵੀ ਚੀਜ਼ ਤੋਂ। ਉਹਨਾਂ ਦਾ ਜੱਜ ਹੀ ਫੈਸਲਾ ਕਰ ਸਕਦਾ, ਤੇ ਅੱਗੇ BIA ਦੀ ਅਪੀਲ ਹੁੰਦੀ ਆ। ਤੁਹਾਡਾ ਜਿਹੜਾ ਟਰੰਪ ਵਾਲਾ ਟਾਈਮ ਤਾਂ ਲੰਘ ਜਾਣਾ, ਮਤਲਬ ਜਿਹਨਾਂ ਦੇ ਕੇਸ ਚੱਲਦੇ ਆ ਦੇ ਆਰ ਫਾਈਨ। ਪਰ ਜੇ ਤੁਹਾਡੇ ਨਾਲ ਕੋਈ ਬਾਈ ਰਹਿ ਰਿਹਾ, ਹਾਂ, ਜੇ ਤੁਹਾਡੇ ਨਾਲ ਕੋਈ ਬਾਈ ਰਹਿ ਰਿਹਾ ਵਾ ਜਿਹਦਾ ਆਪਣਾ ਆਲਰੇਡੀ ਡਿਪੋਰਟੇਸ਼ਨ ਲੱਗ ਗਈ ਹੈ, ਹਨਾ, ਕੱਚਾ ਬੰਦਾ ਵਾ, ਉਹ ਬੰਦਾ ਡਿਪੋਰਟੇਬਲ ਜਿਹੜਾ ਹੈਗਾ। ਪਰ ਏਦਾਂ ਨਹੀਂ ਹੈਗਾ ਕਿ ਜਾ ਕੇ ਸਿੱਧਾ ਹੀ ਜੀ ਘਰ ਤੋੜਿਆ ਜਾਂ ਉਹ ਆ। ਪਰ ਹੁਣ ਇਹ ਆ ਕਿ ਜੇ 6 ਜਣੇ ਰਹਿ ਰਹੇ ਆ ਤੇ ਵਿੱਚ ਇੱਕ ਕਮਜ਼ੋਰ ਕੜੀ ਆ, ਠੀਕ ਆ, ਉਹ ਬੈਜ ਬੂਜ ਦੇਖ ਕੇ ਡਰ ਗਿਆ, ਉਹਨੇ ਕਹਿਣਾ ਜੀ ਮੇਰਾ ਵੀ ਘਰ ਆ ਜਾਓ। ਜੇ ਇੱਕ ਵੀ ਬੰਦੇ ਨੇ ਇਨਵਾਈਟ ਕਰ ਲਿਆ ਤੇ ਫਿਰ ਤੁਸੀਂ ਉਹ ਵੇਵ ਕਰਤਾ, ਹਨਾ। ਸੋ ਤੁਸੀਂ ਕਿਹਨਾਂ ਦੇ ਨਾਲ ਰਹਿੰਦੇ ਆ, ਉਹ ਕੌਣ ਆ, ਉਹਨਾਂ ਨੂੰ ਕਿੰਨੀ ਅੰਡਰਸਟੈਂਡਿੰਗ ਆ, ਇਹ ਚੀਜ਼ਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਆ। ਰਾਈਟਸ ਦਾ ਪਤਾ ਹੋਣਾ ਇਸ ਟਾਈਮ ਬਹੁਤ ਜ਼ਿਆਦਾ ਜ਼ਰੂਰੀ ਆ। ਤੇ ਹੋਰ ਆੜੀ ਤੁਹਾਡਾ ਮੈਂ ਕਿਹਾ ਖੋਲ ਕੇ ਉਹਨੂੰ ਕਹੇ ਚਾਹ ਪਾਣੀ ਪਿਲਾਉਣ ਦਿਆ ਹੋਵੇ ਤੁਹਾਡੇ ਆਈ ਨੂੰ, ਹਨਾ, ਆਈਸ ਵਾਲਿਆਂ ਨੂੰ। ਤੇ ਇਹ ਚੀਜ਼ ਹੈਗੀ ਕਿ ਉਹਨਾਂ ਨੂੰ ਜੇ ਕੋਈ ਤੁਹਾਡੇ ਘਰੇ ਆਂਦਾ ਤੇ ਸਿੱਧਾ ਹੀ ਪਹਿਲਾਂ ਹੈਗਾ ਮਨਾ ਕਰ ਦੋ ਕਿ ਮੈਂ ਕੋਈ ਜਵਾਬ ਨਹੀਂ ਦੇਣਾ ਤੈਨੂੰ, ਪਹਿਲਾਂ ਮੈਨੂੰ ਵਾਰੰਟ ਦਿਖਾ ਕੀ ਹੈਗਾ, ਕਿਹੜੀ ਅਥਾਰਟੀ ਨਾਲ ਆ ਰਿਹਾ ਵਾ, ਠੀਕ ਆ। ਵੀ ਲਾਇਰ ਨਾਲ ਗੱਲ ਕਰਕੇ ਕਰਦੇ ਆ। ਹਾਂ, ਨਹੀਂ, ਉਹਨੇ ਲਾਇਰ ਦਾ ਉਹਨੇ ਮੌਕਾ ਦੇਣਾ ਨਹੀਂ ਦੇਣਾ ਅਲੱਗ ਚੀਜ਼ ਹੈਗੀ, ਪਰ ਜੇ ਕੋਈ ਵਾਰੰਟ ਹੈਗਾ ਸਰਚ ਕਰਨ ਦਾ, ਸੀਜ਼ ਕਰਨ ਦਾ, ਕੋਈ ਚੀਜ਼ ਉਹ ਕਰ ਸਕਦੇ ਆ, ਫਿਰ ਉਹ ਡਿਫਰੈਂਟ ਆ। ਹਾਂ, ਸੋ ਉਹ ਚੀਜ਼ ਤੇ ਤੁਸੀਂ ਪਹਿਲਾਂ ਸਿੱਧੇ ਕਹਿ ਸਕਦੇ ਹੈਗੇ ਕਿ ਉਹ, ਕਿਉਂਕਿ ਹੁਣ ਉਹਦੇ ਲਈ ਕੀ ਹੈਗਾ, ਫਿਰ ਉਹਨਾਂ ਨੂੰ ਹੋਰ ਫਾਰਮੈਲਿਟੀਜ਼ ਕਰਨੀਆਂ ਪੈਣੀਆਂ, ਠੀਕ ਆ, ਅੱਗੇ। ਤੇ ਵਾਰੰਟ ਦੇ ਲਈ ਇਹ ਹੁੰਦਾ ਕਿ ਰੀਜ਼ਨੇਬਲ ਕਾਜ਼, ਉਹ ਕਈ ਕੁਛ ਉਹਨਾਂ ਨੂੰ ਜੱਜ ਜਾ ਕੇ ਸਾਬਿਤ ਜਿਹੜਾ ਕਰਨਾ ਪੈਂਦਾ, ਠੀਕ ਆ। ਤੇ ਤਾਂ ਕਰਕੇ ਇੱਕ ਇਹ ਵੀ ਰੀਜ਼ਨ ਸੀਗਾ ਕਿ ਇਹ ਛੋਟੀਆਂ ਜਿਹੜੀਆਂ ਮੱਛੀਆਂ ਨਹੀਂ ਫੜਦੇ, ਇਹ ਵੱਡੇ ਮੀਟ ਪੈਕਿੰਗ ਜਿਹੜੇ ਇਦਾਂ ਦੇ ਜਿਹੜੇ ਹੈਗੇ ਆ, ਉਹਨਾਂ ਨੂੰ ਉੱਥੇ ਛਾਪੇਮਾਰੀ ਕਰ। ਨਾਲੇ ਡਰ ਦਾ ਮਾਹੌਲ ਉਦੋਂ ਹੀ ਬਣਦਾ ਨਾ ਵੀ 200 ਫੜ ਲਿਆ, 400 ਫੜ ਲਿਆ, 600 ਫੜ ਲਿਆ, 300 ਫੜ ਲਿਆ, ਇੱਥੇ ਛਾਪਾ ਪੈ ਗਿਆ, ਆਹ ਕਰਨਾ। ਦੇਖੋ ਟੌਮ ਹੋਮਨ ਨੇ ਤਾਂ ਕਿਹਾ ਹੀ ਆ ਵੀ ਅਸੀਂ ਵਾਲਕ ਸਾਈਟ ਦੇ ਉੱਤੇ ਛਾਪੇਮਾਰੀ ਕਰ ਸਕਦੇ ਆ। ਅੱਛਾ, ਅਟਾਰਨੀ ਡੇਰ ਕਹਿਣਾ ਜੀ ਜਿਹੜਾ ਬੰਦਾ ਸੇਫ ਲੰਘ ਆਉਂਦਾ ਜਿਹਨੂੰ ਕਹਿੰਦੇ, ਉਹ ਵੀ ਫਿਰ ਟੋਟਲੀ ਅਨਡਾਕੂਮੈਂਟਡ ਹੀ ਆ, ਕਿਉਂਕਿ ਉਹਦੇ ਕੋਲ ਕੋਈ ਕਾਗਜ਼ ਪੱਤਰ ਨਹੀਂ, ਉਹ ਵੀ ਉਸ ਨੂੰ ਵੀ ਫੜਿਆ ਜਾ ਸਕਦਾ ਹੈ। ਰਾਈਟ। ਸੋ ਹੁਣ ਉਹਨੂੰ ਦੇਖੋ ਕਈ ਪ੍ਰੋਟੈਕਸ਼ਨਸ ਹੈਗੀਆਂ ਉਹਨੂੰ ਫੜ ਕੇ, ਜਿੱਦਾਂ ਉਹਨਾਂ ਨੇ ਮਤਲਬ ਓਬਵੀਅਸਲੀ ਉਹ ਟਰੰਪ ਐਡਮਿਨਿਸਟ੍ਰੇਸ਼ਨ ਦਾ ਇਹ ਆਂਦਾ ਕਿ ਮੌਕਾ ਦਿੰਦੀ ਆ ਕਿ ਨਹੀਂ ਦਿੰਦੀ ਆ। ਜੇ ਉਹ ਬੰਦੇ ਨੂੰ ਮੌਕਾ ਮਿਲਦਾ ਤੇ ਉਹ ਆਪਣਾ ਫੀਅਰ ਐਕਸਪ੍ਰੈਸ ਕਰਦਾ ਕਿ ਕਿਉਂ ਆਇਆ ਸੀਗਾ, ਕਿਉਂ ਵਾਪਸ ਨਹੀਂ ਜਾ ਸਕਦਾ, ਠੀਕ ਆ। ਕਿਸੇ ਦਾ ਕੋਈ ਰੀਜ਼ਨ ਹੈਗਾ, ਫੋਰ ਐਗਜ਼ਾਮਪਲ ਜੇ ਕਿਸੇ ਦੇ ਕੋਲ ਅਸਾਈਲਮ ਦਾ ਬੇਸ ਹੈਗਾ, ਉਹ ਜਦੋਂ ਆਪਣਾ ਐਕਸਪ੍ਰੈਸ ਕਰਦਾ ਤੇ ਫਿਰ ਉਹਨੂੰ ਫੇਰ ਦੁਬਾਰਾ ਉਹੀ ਉਹਨਾਂ ਨੂੰ ਪ੍ਰੋਸੈਸ 'ਚ ਪਾਉਣਾ ਪੈਂਦਾ, ਉਹਦੇ ਬਿਆਨ ਲੈਣੇ ਪੈਣੇ ਆ, ਬਿਆਨ ਪਾਸ ਜਾਂ ਫੇਲ ਕਰਨੇ ਪੈਣੇ ਆ, ਜੱਜ ਨੂੰ ਇੱਕ ਅਪੀਲ ਦਾ ਮੌਕਾ ਦੇਣਾ ਪੈਣਾ। ਪਰ ਜੇ ਇਹ ਹੈਗਾ ਕਿ ਜੇ ਕਿਸੇ ਨੂੰ ਫੜਿਆ ਉਹਦਾ ਕੋਈ ਬੇਸ ਨਹੀਂ ਹੈਗਾ, ਕੁਝ ਨਹੀਂ ਹੈਗਾ, ਉਹਨੂੰ ਉਹ ਗੱਡੀ ਚਾੜ ਸਕਦੇ ਆ, ਜਿਹੜਾ ਐਕਸਪੀਡਾਈਟਡ ਰਿਮੂਵਲ ਜਿਹੜਾ ਕਰ ਸਕਦੇ ਆ। ਠੀਕ ਹੈ ਜੀ, ਠੀਕ ਹੈ। ਤੇ ਉਹ ਜਿਹੜੇ ਆਏ ਜਿੱਦਾਂ ਵਿਜ਼ਟਰ ਵੀਜ਼ੇ ਤੇ ਹੁੰਦੇ ਆ, ਓਵਰਸਟੇ ਕਰ ਜਾਂਦੇ ਆ, ਉਹ ਵੀ ਅਨਡਾਕੂਮੈਂਟਡ ਹੀ ਆ। ਕਈਆਂ ਨੇ ਹੁੰਦਾ ਵੀ ਹੁਣ ਮਾਪੇ ਆਏ ਆ ਜਾਂ ਕੋਈ ਆਇਆ ਆ, ਉਹ ਅਸੀਂ ਜੀ ਐਕਸਟੈਂਸ਼ਨ ਫਾਈਲ ਕੀਤੀ ਆ, ਪਰ ਉਹ ਜਿੰਨੀ ਦੇਰ ਤੱਕ ਆਉਂਦੀ ਨਹੀਂ ਆ, ਕੀ ਉਸ ਤੋਂ ਬਾਅਦ ਫਿਰ ਉਹ ਜਿਹੜਾ ਓਵਰਸਟੇ ਕੀਤਾ ਹੋਇਆ ਐਕਸਟੈਂਸ਼ਨ ਅਪਰੂਵ ਨਹੀਂ ਹੋਈ, ਉਹ ਵੀ ਅਨਡਾਕੂਮੈਂਟਡ ਨੇ। ਸੋ ਮੈਂ ਬਾਹਲੀ ਜ਼ਿਆਦਾ ਟੈਕਨੀਕੈਲਿਟੀ 'ਚ ਨਹੀਂ ਪਾਉਂਗਾ ਕਿਉਂਕਿ ਲੋਕਾਂ ਨੂੰ ਸਮਝ ਵੀ ਨਹੀਂ ਆਣੀ ਤੇ ਗਲਤ ਇੰਟਰਪ੍ਰੀਟੇਸ਼ਨ ਹੋ ਜਾਣੀ ਹੈ। ਸੋ ਕੀ ਹੁੰਦਾ ਕਿ ਜਦੋਂ ਫੋਰ ਐਗਜ਼ਾਮਪਲ ਤੁਸੀਂ ਟੂਰਿਸਟ ਵੀਜ਼ੇ ਤੇ ਹੈਗੇ, ਜੇ ਤੁਹਾਨੂੰ 6 ਮਹੀਨੇ ਦਾ ਮਿਲਿਆ, ਤੁਸੀਂ ਉਹਦੀ ਐਕਸਟੈਂਸ਼ਨ ਫਾਈਲ ਕਰਤੀ। ਜਦੋਂ ਤੁਸੀਂ ਉਹ ਐਕਸਟੈਂਸ਼ਨ ਫਾਈਲ ਕੀਤੀ, ਉਹਨੂੰ ਕਹਿੰਦੇ ਆ ਆਥੋਰਾਈਜ਼ਡ ਪੀਰੀਅਡ ਆਫ ਸਟੇ, ਕਿ ਮਤਲਬ ਤੁਹਾਡਾ ਸਟੇਟਸ ਨਹੀਂ ਹੈਗਾ ਪਰ ਤੁਸੀਂ ਰਹਿ ਸਕਦੇ ਆ ਕਿਉਂਕਿ ਤੁਹਾਡੀ ਐਕਸਟੈਂਸ਼ਨ ਜਿਹੜੀ ਪੈਂਡਿੰਗ ਹੈ। ਪਰ ਇਹਦੇ ਵਿੱਚ ਬੜੇ ਕੰਪਲਿਕੇਟਡ ਰੂਲ ਆ ਜਾਂਦੇ ਆ। ਕਾਹਦੇ ਰੂਲ ਹੁੰਦੇ ਆ? ਫੋਰ ਐਗਜ਼ਾਮਪਲ ਜਿਹੜਾ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਆ, ਉਹ ਸਿਰਫ ਤੁਸੀਂ 180 ਦਿਨ ਮੰਗ ਸਕਦੇ ਆ। ਉਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਹੋ ਮੇਰੀ 2 ਸਾਲ ਤੋਂ ਐਪਲੀਕੇਸ਼ਨ ਪੈਂਡਿੰਗ ਆ, ਤੁਹਾਨੂੰ ਕੋਈ ਪ੍ਰੋਟੈਕਸ਼ਨ ਨਹੀਂ ਹੈਗੀ। ਜਿਹੜਾ ਕਾਨੂੰਨ ਆ ਉਹ ਇਹ ਕਹਿੰਦਾ ਕਿ ਤੁਸੀਂ ਐਕਸਟੈਂਸ਼ਨ ਜੇ ਫਾਈਲ ਕੀਤੀ ਆ, ਜੇ ਤੁਹਾਨੂੰ ਡਿਨਾਈ ਹੋ ਗਈ, ਤੁਹਾਨੂੰ ਰਾਈਟ ਵੇ ਜਾਣਾ ਪੈਣਾ, ਤੇ ਕਿਸੇ ਵੀ ਕੀਮਤ ਤੱਕ ਭਾਵੇਂ ਤੁਹਾਡੀ ਪੈਂਡਿੰਗ ਵੀ ਹੈਗੀ ਆ,
ਤੁਸੀਂ 180 ਦਿਨ ਤੋਂ ਉੱਤੇ ਜਿਹੜਾ ਨਹੀਂ ਰਹਿ ਸਕਦੇ ਹਨਾ। ਸੋ ਇਦਾਂ ਕਾਫੀ ਜਿਹੜੀ ਟੈਕਨੀਕੈਲਿਟੀਜ਼ ਜਿਹੜੀਆਂ ਆ ਜਾਂਦੀਆਂ। ਸੋ ਕਈ ਕੇਸਾਂ ਦੇ ਵਿੱਚ ਜਿਹੜੇ ਇਹਦੇ ਵਿੱਚ ਤੁਹਾਡਾ 485 ਜਿਹੜਾ ਗ੍ਰੀਨ ਕਾਰਡ ਜਿਹੜਾ ਪੈਂਡਿੰਗ ਆ, ਉਹ ਜਦ ਤੱਕ ਗ੍ਰੀਨ ਕਾਰਡ ਪੈਂਡਿੰਗ ਆ 485, ਜੇ ਤੁਸੀਂ ਲੀਗਲੀ ਆਏ ਸੀਗੇ ਪ੍ਰੋਪਰਲੀ ਫਾਈਲਡ 485 ਹੈਗਾ, ਉਹ ਤੁਹਾਨੂੰ ਸਾਲ 1.5 ਸਾਲ ਜਿੱਦਾਂ ਮਾਪਿਆਂ ਦੇ ਕੇਸ ਹੈਗਾ ਬਚਾ ਸਕਦਾ, ਆਥੋਰਾਈਜ਼ਡ ਪੀਰੀਅਡ ਟੂ ਸਟੇ। ਤੇ ਜਦ ਤੱਕ ਗ੍ਰੀਨ ਕਾਰਡ ਡਿਨਾਈ ਨਹੀਂ ਹੁੰਦਾ ਤਦ ਤੱਕ ਤੁਹਾਨੂੰ ਵਾਪਸ ਜਿਹੜਾ ਨਹੀਂ ਭੇਜੂਗੇ। ਸੋ ਜਿਹੜਾ ਤੁਸੀਂ ਸਵਾਲ ਪੁੱਛਿਆ ਸੀਗਾ ਕਿ ਅਨਡਾਕੂਮੈਂਟਡ ਕੌਣ ਹੁੰਦਾ, ਇਹ ਹਰੇਕ ਵੀਜ਼ੇ ਟੂ ਵੀਜ਼ੇ ਜਿਹੜਾ ਸੀਗਾ ਸਿਨੈਰੀਓ ਜਿਹੜਾ ਚੇਂਜ ਹੋ ਜਾਂਦਾ ਕਾਫੀ ਹੱਦ ਤੱਕ। ਮੈਂ ਤੁਹਾਨੂੰ ਇਹ ਵੀ ਕਹੂੰਗਾ ਕਿ ਈਵਨ ਜਿਹੜੇ ਵਕੀਲ ਵੀ ਆ, ਠੀਕ ਹੈ, ਜੇ ਕੋਈ ਕੱਲਾ ਰਿਮੂਵਲ ਦਾ ਕੰਮ ਕਰਦਾ ਤੇ ਉਹ ਬਿਜ਼ਨਸ ਇਮੀਗ੍ਰੇਸ਼ਨ ਨਹੀਂ ਕਰਦਾ, ਉਹ ਕਾਰਪੋਰੇਟ ਇਮੀਗ੍ਰੇਸ਼ਨ ਨਹੀਂ ਕਰਦਾ, ਇਹ ਜਿਹੜੇ ਮੋਡ ਕੋਡ ਹੈਗੇ ਟੂਰਿਸਟ ਵੀਜ਼ੇ ਵਾਲੇ, ਜਿੱਦਾਂ ਤੁਹਾਨੂੰ ਮੈਂ ਐਗਜ਼ਾਮਪਲ ਦੇ ਕੇ ਹਟਿਆ ਕਿ ਕਦੋਂ ਕਿੱਥੇ ਆਥੋਰਾਈਜ਼ਡ ਪੀਰੀਅਡ ਸਟੇ ਸ਼ੁਰੂ ਹੁੰਦਾ ਖਤਮ ਹੁੰਦਾ, ਉਹ ਵੀ ਜਿਹੜਾ ਆਨਸਰ ਨਹੀਂ ਕਰ ਸਕਦੇ, ਠੀਕ ਹੈ। ਸੋ ਹਰੇਕ ਜਿਹੜਾ ਵੀਜ਼ਾ ਤੇ ਉਹਦੀ ਸਿਚੁਏਸ਼ਨ ਤੇ ਡਿਪੈਂਡ ਕਰਦਾ ਕਿ ਪੈਂਡਿੰਗ ਐਪਲੀਕੇਸ਼ਨ ਤੁਹਾਨੂੰ ਪ੍ਰੋਟੈਕਟ ਕਰਦੀ ਹੈ ਕਿ ਨਹੀਂ ਕਰਦੀ ਹੈ। ਠੀਕ ਹੈ ਜੀ। ਸੋ ਬਿਲਕੁਲ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਮੈਂ ਨਾ ਇੱਕ ਵੈਬਸਾਈਟ ਦੇਖ ਰਿਹਾ ਸੀ immigrantrising.org, ਉਹਨਾਂ ਨੇ ਜਿਹੜਾ ਉਹ ਲਿਖਿਆ ਸੀਗਾ ਵੀ ਕੌਣ ਨੇ ਜਿਹੜੇ ਅਨਡਾਕੂਮੈਂਟਡ ਇਮੀਗ੍ਰੈਂਟ ਕਿਹੜੇ ਆ। entered without inspection, entered with legal status but overstayed, deferred action for childhood arrivals ਵਾਲੇ, currently in process of legalizing, ਤੇ vulnerable immigrants। ਸੋ ਜਿੱਦਾਂ ਤੁਸੀਂ ਕਿਹਾ ਸੀ ਸ਼ੁਰੂਆਤ ਦੇ ਵਿੱਚ ਵੀ ਜਿਹੜੇ ਹੈਗੇ ਆ ਉਹ ਤਾਂ ਹੁੰਦੇ ਹੀ ਆ, ਬਾਕੀਆਂ ਦੇ ਨਾਲ ਕਈ ਵਾਰੀ ਤਾਂ ਇਹਨਾਂ ਨੇ ਜਿਹੜੇ ਸਿਟੀਜ਼ਨ ਆ ਉਹ ਵੀ ਡਿਪੋਰਟ ਕਰਤੇ ਸੀ। ਸੋ ਬਾਕੀ ਵੀ ਜਿਹੜੇ ਇਸ ਦੇ ਵਿੱਚ ਨਾਲ ਫਸ ਸਕਦੇ ਹੁੰਦੇ ਆ। ਜਿਹੜੀ ਤੁਸੀਂ ਉਹ ਗੱਲ ਦੱਸੀ ਸੀਗੀ ਵੀ ਹੁਣ ਜਿੱਦਾਂ ਕਿਸੇ ਦਾ ਵਿਆਹ ਹੋਇਆ, ਸਪਾਊਸ ਦੀ ਪਟੀਸ਼ਨ ਆ, ਕਿਸੇ ਦੀ ਯੂ ਵੀਜ਼ੇ ਦੀ ਪਟੀਸ਼ਨ ਆ, ਕਿਸੇ ਦੀ ਅਸਾਈਲਮ ਦੀ ਪਟੀਸ਼ਨ ਆ, ਜੇ ਤੁਸੀਂ ਉਹ ਵਾਲਾ ਥੋੜਾ ਜਿਹਾ ਇੱਕ ਵਾਰੀ ਪਲੀਜ਼ ਜੇ ਤੁਸੀਂ ਉਹ ਦੁਬਾਰਾ ਦੱਸ ਸਕਦੇ ਆ ਵੀ ਜਿਹੜੇ ਇਨ ਪ੍ਰੋਸੈਸ ਹੈਗੇ ਆ ਫਿਰ ਉਹ ਵੀ ਅਨਡਾਕੂਮੈਂਟਡ ਮੰਨੇ ਜਾਂਦੇ। ਸੋ ਹੁਣ ਕੀ ਚੱਕਰ ਪੈ ਜਾਂਦਾ ਜੇ ਸਿੱਧੇ ਅੱਖਰਾਂ ਦੇ ਵਿੱਚ ਗੱਲ ਕਰੀਏ, ਤੇ ਇੱਕ ਹੈਗੇ ਲਾਇਰਸ ਦੇ ਆਫਿਸਿਸ, ਇੱਕ ਹੈਗੇ ਜਿਹੜੇ ਲੋਕੀ ਲਾਇਸੈਂਸਡ ਨਹੀਂ ਹੈਗੇ, ਠੀਕ ਹੈ, ਪੈਰਾਲੀਗਲਸ ਜਿਹਨੂੰ ਕਹਿੰਦੇ ਹੈਗੇ ਆ, ਜਿਹਨਾਂ ਕੋਲ ਲਾਇਸੈਂਸ ਨਹੀਂ ਹੈਗਾ ਨਾ। ਸੋ ਜਿਹੜੇ ਲਾਇਰ ਆ ਬਿਜ਼ੀ ਵੀ ਆ ਤੇ ਟੈਕਨੀਕਲ ਵੀ ਹੈਗੇ ਆ ਤੇ ਮਹਿੰਗੇ ਵੀ ਹੈਗੇ ਆ। ਤੇ ਲਾਇਰ ਜਿਹੜੇ ਤੁਸੀਂ ਕਹਿ ਲਓ ਕਿ ਲਾਇਸੈਂਸ ਆ ਤੇ ਉਹ ਹਾਈ ਲੈਵਲ ਦਾ ਕੰਮ ਕਰ ਸਕਦੇ ਆ, ਠੀਕ ਹੈ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਦੂਜੇ ਬੰਦੇ ਲੋ ਲੈਵਲ ਦੇ ਆ, ਮੈਂ ਕਹਿ ਰਿਹਾ ਕਿ ਦੂਜੇ ਬੰਦੇ ਕੋਰਟ 'ਚ ਨਹੀਂ ਜਾ ਸਕਦੇ, ਲਾਇਸੈਂਸ ਨਹੀਂ ਹੈਗਾ, ਠੀਕ ਹੈ। ਵੈਦ ਤੇ ਹਕੀਮ ਤੇ ਡਾਕਟਰ ਵਾਲਾ ਹਿਸਾਬ ਕਿਤਾਬ ਜਿਹੜਾ ਹੋ ਜਾਂਦਾ। ਹੁਣ ਜਿਹੜਾ ਪੈਰਾਲੀਗਲ ਆ ਉਹਦੇ ਵਿੱਚ ਬੰਦੇ ਨੂੰ ਓਬਵੀਅਸਲੀ ਐਡਵਾਂਟੇਜ ਇਹ ਆ ਕਿ ਸਸਤਾ, ਠੀਕ ਆ, ਜੀ ਹਜ਼ੂਰੀ ਜ਼ਿਆਦਾ ਕਰ ਦੇਣੀ ਆ ਉਹਨੇ, ਠੀਕ ਆ। ਲਾਇਰ ਨੇ ਬਿਜ਼ੀ ਹੋਣਾ, ਖਿਜਿਆ ਹੋਣਾ ਸਾਡੇ ਵਰਗਾ, ਹਨਾ। ਤੇ ਜਿਹੜਾ ਪੈਰਾਲੀਗਲ ਆ ਉਹ ਥੋੜਾ ਜਿਹਾ ਉਹਨੂੰ ਪਤਾ ਕਿ ਮੇਰਾ ਲਾਇਸੈਂਸ ਨਹੀਂ ਹੈਗਾ ਤੇ ਮੇਰੇ ਕੋਲ ਤਾਂ ਹੀ ਆਊਗੇ ਜੇ ਮੈਂ ਪੈਸੇ ਘਟਾਊਂਗਾ ਜਾਂ ਉਹ। ਹੁਣ ਕੀ ਚੱਕਰ ਪੈ ਗਿਆ ਕਿ ਪੈਰਾਲੀਗਲਸ ਜਿਹੜੇ ਹੈਗੇ ਉਹ ਫਾਰਮ ਭਰ ਦਿੰਦੇ ਆ ਕਿ ਉਹਨਾਂ ਨੂੰ ਆਮ ਬੰਦੇ ਤੋਂ ਜ਼ਿਆਦਾ ਨੌਲੇਜ ਆ। ਤੇ ਕਈ ਵਾਰੀ ਮੈਂ ਹੈਰਾਨ ਵੀ ਹੁੰਦਾ ਕਿ ਪੈਰਾਲੀਗਲਾਂ ਦਾ ਵੀ ਕੋਈ ਬਾਹਲਾ ਜਿਹੜਾ ਹੁਣ ਇੰਡੀਆ ਤੋਂ ਡਾਕੂਮੈਂਟ ਕਈ ਵਾਰੀ ਦੇਖੀਦੇ ਆ ਕਿ ਜਿਹਨੂੰ ਇੰਗਲਿਸ਼ ਨਹੀਂ ਲਿਖਣੀ ਆਉਂਦੀ ਉਹ ਵੀ ਪੈਰਾਲੀਗਲ ਬਣਿਆ ਵਾ। ਤੇ ਉਹ ਇਸ ਕਰਕੇ ਚੱਲ ਰਿਹਾ ਕਿ ਜਿਹਦੇ ਉਹ ਪੇਪਰ ਬਣਾ ਰਿਹਾ ਉਹਨੂੰ ਵੀ ਨਹੀਂ ਪਤਾ ਕਿ ਇੰਗਲਿਸ਼ ਕੀ ਆ, ਠੀਕ ਆ। ਉਹਨੂੰ ਲੱਗਦਾ ਕਿ ਠੀਕ ਆ, ਵਧੀਆ ਕਰੀ ਜਾਂਦਾ, ਪੇਪਰ ਭਰਤੇ ਆ, ਬਣ ਜਾਣੀ ਗੱਲਬਾਤ, ਹਨਾ। ਸੋ ਪੈਰਾਲੀਗਲ ਜਿਹੜੇ ਹੈਗੇ ਆ ਜ਼ਿਆਦਾਤਰ ਸਿਟੀਜ਼ਨਸ਼ਿਪ, ਵਿਆਹ ਵਾਲੇ ਜਿਹੜੇ ਫਾਰਮ ਭਰ ਦਿੰਦੇ ਸੀਗੇ। ਦੇਖੋ ਜਿਹੜਾ ਤਾਂ ਬੰਦਾ ਆਇਆ ਸਿੱਧਾ ਵੀਜ਼ੇ ਤੇ ਘਰਦਿਆਂ ਦਾ ਕਰਨਾ ਆ, ਸਿਟੀਜ਼ਨਸ਼ਿਪ ਕਰਨੀ ਆ, ਉਨੇ ਇੱਕ ਲੈਵਲ ਤੱਕ ਤਾਂ ਪੈਰਾਲੀਗਲ ਜਿਹੜੇ ਠੀਕ ਆ। ਠੀਕ ਹੈ। ਉਸ ਤੋਂ ਉੱਤੇ ਜੇ ਗੱਲ ਕਰੀਏ, ਇੱਕ ਬੰਦਾ ਰਿਮੂਵਲ ਪ੍ਰੋਸੀਡਿੰਗ ਚ ਆ ਜਾਂ 2 ਨੰਬਰ ਚ ਆਇਆ ਸੀਗਾ, ਉਹਦੇ ਵਿੱਚ ਪੈਰਾਲੀਗਲ ਜਿਹੜਾ ਉਹ ਕਦੀ ਵੀ ਤੁਹਾਨੂੰ ਜਿਹੜਾ ਪੂਰਾ ਸੋਲੂਸ਼ਨ ਨਹੀਂ ਪ੍ਰੋਵਾਈਡ ਕਰ ਸਕਦਾ। ਉਹ ਫਾਰਮ ਭਰ ਸਕਦਾ, ਤੁਹਾਡਾ I-130 ਭਰ ਸਕਦਾ। ਉਹਨੂੰ ਬੇਸਿਕਲੀ ਪੈਰਾਲੀਗਲ ਨੂੰ ਜਿਹੜੀ ਨੌਲੇਜ ਆ ਨਾ, ਉਹਨੂੰ ਜਾਂ ਤਾਂ ਇਦਾਂ ਦੇ ਸਾਡੇ ਵਰਗੇ ਸ਼ੋਅ ਸੁਣੂਗਾ, ਠੀਕ ਆ, ਜਾਂ ਇੰਟਰਨੈਟ ਤੇ ਮਾੜਾ ਮੋਟਾ ਪੜ੍ਹ ਲੂਗਾ। ਪਰ ਇੰਟਰਨੈਟ ਤੋਂ ਜ਼ਿਆਦਾ ਨੌਲੇਜ ਆਪਾਂ ਜਿਹੜੀ ਹੁਣ ਆਪਣੇ ਸ਼ੋਅ ਦੇ ਵਿੱਚ ਦੇ ਦੀ ਆ। ਬੜੇ ਸਾਰੇ ਪੈਰਾਲੀਗਲ ਸੁਣਦੇ ਆ, ਧੰਨਵਾਦੀ ਵੀ ਆ, ਸਾਨੂੰ ਐਪਰੀਸ਼ੀਏਟ ਕਰਦੇ ਆ, ਆਪਾਂ ਬੈਕ ਉਹਨਾਂ ਨੂੰ ਐਪਰੀਸ਼ੀਏਟ ਕਰਦੇ ਆ। ਕਿਉਂਕਿ ਆਪਾਂ ਉਹ ਕੰਮ ਕਰਨਾ ਨਹੀਂ ਚਾਹੁੰਦੇ ਫੈਮਿਲੀ ਜਿਹੜਾ ਉਹ ਵਾਲਾ ਹੈਗਾ, ਠੀਕ ਆ, ਤੁਹਾਨੂੰ ਨੌਲੇਜ ਦੇਦੀ ਆ। ਪਰ ਓਬਵੀਅਸਲੀ ਜਿਹੜਾ ਫੋਕਸ ਆਪਣਾ ਰਿਮੂਵਲ ਤੇ ਹਾਈ ਐਂਡ ਜਿਹੜਾ ਟੈਕਨੀਕਲ ਕੇਸਿਸ ਤੇ ਹੈਗਾ। ਸੋ ਹੁਣ ਇਹਦੇ ਵਿੱਚ ਚੱਕਰ ਪਰ ਇਹ ਪੈ ਜਾਂਦਾ ਕਿ ਜਦੋਂ ਬੰਦਾ ਰਿਮੂਵਲ ਪ੍ਰੋਸੀਡਿੰਗਸ ਦੇ ਵਿੱਚ ਚੱਲ ਜਾਂਦਾ, ਠੀਕ ਆ, ਕੋਰਟ ਦੇ ਮੂਹਰੇ ਜਦੋਂ ਚੱਲ ਜਾਂਦਾ, ਉਦੋਂ ਬਹੁਤ ਸਾਰੀਆਂ ਕੰਪਲਿਕੇਸ਼ਨਸ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਜਿਹੜਾ ਹੁਣ ਪੈਰਾਲੀਗਲ ਉਹ ਏਦਾਂ ਵੀ ਆ ਕਿ ਉਹਨੇ ਸੋ ਦੇਖੋ ਕਿਹੜਾ ਬੰਦਾ ਜਿਹੜਾ ਮਰਦਾ ਉਹੀ ਆ ਕਿ ਜਿਹੜਾ ਗਲਤ ਟਾਈਮ ਤੇ ਗਲਤ ਬੈਟ ਕਰ ਦਿੰਦਾ। ਹੁਣ ਕੀ ਹੁੰਦਾ ਕਿ ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ ਚ ਆ,
ਉਹਦੀ ਰਿਮੂਵਲ ਪ੍ਰੋਸੀਡਿੰਗ ਪਹਿਲਾਂ ਤਾਂ ਟੁੱਟਣੀ ਪੈਣੀ ਆ, ਉਸ ਤੋਂ ਬਿਨਾਂ ਉਹਨੂੰ ਗ੍ਰੀਨ ਕਾਰਡ ਨਹੀਂ ਮਿਲਣਾ, ਭਾਵੇਂ ਉਹ ਪੱਕਾ ਆਇਆ ਸੀਗਾ, ਠੀਕ ਹੈ। ਤੇ ਫਿਰ ਉਹਨੇ ਜੇ ਕੱਚਾ ਟੱਪਿਆ ਸੀਗਾ ਤਾਂ ਉਹਦਾ ਇੱਥੇ ਹੋ ਨਹੀਂ ਸਕਦਾ, ਉਹਨੂੰ ਕੰਟਰੀ ਆਊਟ ਕਰਨਾ ਪੈਣਾ। ਸੋ ਇਹ ਕੰਪਲੀਕੇਸ਼ਨ ਆ ਗਈ, ਕੱਚੇ ਬੰਦੇ ਦੀ ਕੰਪਲੀਕੇਸ਼ਨ ਆ ਗਈ, ਤੇ ਜਿਹੜਾ ਬੰਦਾ ਰਿਮੂਵਲ ਪ੍ਰੋਸੀਡਿੰਗ 'ਚ ਕੰਪਲੀਕੇਸ਼ਨ ਆ ਗਈ। ਹੁਣ ਜਿਹੜਾ ਪੈਰਾਲੀਗਲ ਉਹ ਪੂਰੀ ਗੱਲ ਨਹੀਂ ਦੱਸ ਰਿਹਾ, ਉਹ ਕੀ ਕਹਿੰਦਾ ਕਿ ਮੈਂ ਤੁਹਾਡਾ I-130 ਭਰ ਦੂੰਗਾ, ਤੁਹਾਨੂੰ ਫਾਇਦਾ ਹੋ ਜਾਣਾ। ਤੇ ਕਈ ਵਾਰੀ ਉਹ 485 ਵੀ ਜਿਹੜਾ ਹੈਗਾ ਆਪਣਾ ਕੀ ਤੇਰਾ ਗ੍ਰੀਨ ਕਾਰਡ ਹੈ ਨਾ ਫਾਈਲ ਕਰ ਦਿੰਦੇ ਆ। ਜਿਹੜਾ ਆਮ ਸਧਾਰਨ ਬੰਦਾ ਹੈਗਾ ਉਹਨੂੰ 2 ਸਾਲ ਬਾਅਦ ਸਮਝ ਆਉਂਦੀ ਹੈ, ਜਦੋਂ ਉਹਦਾ ਡਿਨਾਈ ਹੋ ਜਾਂਦਾ। ਇਮੀਗ੍ਰੇਸ਼ਨ ਕਹਿੰਦੀ ਕਿ ਤੂੰ ਨਹੀਂ ਕਰ ਸਕਦਾ ਸੀਗਾ, ਤੇਰੇ ਤੇ ਆਹ ਵਾਲੀ ਬਾਰ ਲੱਗਦੀ ਆ। ਸੋ ਪੈਰਾਲੀਗਲ ਨੂੰ ਕੋਈ ਬਾਰ ਬੂਰ ਦਾ ਪਤਾ ਨਹੀਂ, ਉਹਨੇ ਆਪਣੇ ਫਾਰਮ ਭਰੇ, ਪੈਸੇ ਲੈ ਲਏ। ਅਲਟੀਮੇਟਲੀ ਕੀ ਹੋਇਆ ਕਿ ਉਹ ਬੰਦੇ ਨੇ ਪੈਰਾਲੀਗਲ ਨੂੰ ਫਜ਼ੂਲ ਪੈਸੇ ਦਿੱਤੇ, ਉਹਨੂੰ ਵਕੀਲ ਕਰਨਾ ਪਿਆ, ਉਹਨੂੰ ਉਹ ਸੌਦਾ ਡਬਲ ਟ੍ਰਿਪਲ ਤੇ ਪੈ ਗਿਆ, ਠੀਕ ਆ ਜੀ। ਵਕੀਲ ਨੇ ਵੀ ਹੁਣ ਦੇਖਿਆ ਕਿ ਲੈ ਇਹ ਤਾਂ ਹੋਰ ਕੰਪਲੀਕੇਟ ਕਰਕੇ ਆ ਗਿਆ, ਹਨਾ। ਤੇ ਕਲਾਇੰਟ ਵੀ ਹੋਰ ਜਿਹੜੀ ਪ੍ਰੋਬਲਮ 'ਚ ਆ ਗਿਆ ਕਿ 2-2.5 ਸਾਲ ਆਪਣੇ ਵੇਸਟ ਕਰਕੇ ਆ ਗਿਆ ਪੈਰਾਲੀਗਲ ਮੂਰੇ। ਕਈ ਵਾਰੀ ਪੈਰਾਲੀਗਲ ਕੀ ਹੁੰਦਾ ਕਿ 130 ਉਹਨੇ ਅਪਰੂਵ ਕਰਾਤਾ, ਉਹਨੇ ਨਾ ਕਲਾਇੰਟ ਨੂੰ ਪਤਾ ਨਹੀਂ ਕੀ ਕੰਨ 'ਚ ਮੰਤਰ ਜਿਹਾ ਫੂਕ ਦੇਣਾ ਕਿ ਲੈ ਵੀ ਮੈਂ ਨਾ ਏਦਾਂ ਕਰ ਦੂੰਗਾ, ਤੂੰ ਆਪਣੇ ਵਕੀਲ ਕੋ ਜਾ ਕੇ PD ਲੈ ਲਾ, ਟਰਮੀਨੇਸ਼ਨ ਕਰ ਲਾ, ਵਿਡਰॉ ਕਰ ਲਾ, ਏਦਾਂ ਓਦਾਂ ਕਰ ਲਾ। ਕਿਸੇ ਵੀ ਵਕੀਲ ਨੇ ਕਿਸੇ ਪੈਰਾਲੀਗਲ ਦੇ ਕਹਿ ਤੇ ਚੱਲਣਾ ਨਹੀਂ ਹੈਗਾ। ਉਹਨੇ ਕਹਣਾ ਜਾ ਲੈ ਜਾ ਵਾਪਸ ਆਪਣੇ ਪੈਰਾਲੀਗਲ ਤੋਂ ਜਾ ਕੇ ਕਰਾ। ਗੱਲ ਉੱਥੇ ਆ ਗਈ, ਪੈਰਾਲੀਗਲ ਕਰ ਨਹੀਂ ਸਕਦਾ। ਹੁਣ ਕਿਹਨੂੰ ਹੱਥ ਜੋੜਨੇ ਪਏ, ਪੈਰਾਲੀਗਲ ਨੂੰ ਕਿ ਵਕੀਲ ਨੂੰ? ਪੈਰਾਲੀਗਲ ਵਕੀਲ ਨੂੰ ਨਹੀਂ ਡਿਕਟੇਟ ਕਰੂਗਾ ਕਿਸੇ ਵੀ ਸਿਨੈਰੀਓ 'ਚ। ਕੋਈ ਵੀ ਵਕੀਲ ਏਦਾਂ ਦਾ ਨਹੀਂ ਹੈਗਾ ਜ਼ਮੀਰ ਵਾਲਾ ਜਿਹੜਾ ਕਹੂਗਾ ਕਿ ਬਾਹਰ ਬੈਠਾ ਪੈਰਾਲੀਗਲ ਮੈਨੂੰ ਦੱਸੂਗਾ। ਜਿਹੜੇ ਕੋਰਟ ਕਚਹਿਰੀ ਦੇ ਕੰਮ ਆ ਪੈਰਾਲੀਗਲ ਨਹੀਂ ਕਰ ਸਕਦਾ। ਸੋ ਮੁੱਖ ਦੀ ਗੱਲ ਇਹ ਆ ਗਈ ਕਿ ਜਿਹੜੇ ਰਿਮੂਵਲ ਪ੍ਰੋਸੀਡਿੰਗ 'ਚ ਆਏ ਆ, ਜੇ ਪੈਰਾਲੀਗਲ ਪੂਰਾ ਕੰਮ ਕਰ ਹੀ ਨਹੀਂ ਸਕਦਾ, ਕੋਰਟ 'ਚ ਜਾ ਕੇ ਡੀਲ ਕਰ ਹੀ ਨਹੀਂ ਸਕਦਾ, ਗਲਤੀ ਪੈਰਾਲੀਗਲ ਦੀ ਨਹੀਂ ਹੈਗੀ, ਗਲਤੀ ਤੁਹਾਡੀ ਹੈ ਕਿ ਤੁਸੀਂ ਉੱਕੋ ਜਾਂਦੇ ਆ, ਠੀਕ ਆ। ਤੁਸੀਂ ਇਹ ਮਿਸਤਰੀ ਕੋ ਗਏ ਜਿਹੜਾ ਪੂਰਾ ਘਰ ਬਣਾ ਹੀ ਨਹੀਂ ਸਕਦਾ ਤੁਹਾਡਾ। ਸੋ ਜਿਹੜਾ ਰਾਜਕਰਨ ਜੀ ਤੁਸੀਂ ਕੁਐਸਚਨ ਪੁੱਛਿਆ ਸੀਗਾ ਕਿ ਵਿਆਹ ਦੇ ਬੇਸ ਤੇ, ਹੁਣ ਜੇ ਮੈਂ ਥੋੜਾ ਜਿਹਾ ਹੋਰ ਸਮਝਾਵਾਂ, ਜਿਹੜਾ ਬੰਦਾ ਸਿੱਧੇ ਸਿੱਧੇ ਆਇਆ ਵੀਜ਼ੇ ਦੇ ਉੱਤੇ ਆਇਆ, ਜਿਹੜਾ 130 ਤੇ 485 ਫਾਈਲ ਕਰ ਸਕਦਾ ਜੀ, ਉਹ ਅਨਡਾਕੂਮੈਂਟਡ ਦੇ ਘੇਰੇ ਚੋਂ ਬਾਹਰ ਚਲ ਜਾਊਗਾ ਤੇ ਪੈਰਾਲੀਗਲ ਉਹਨੂੰ ਬਚਾ ਸਕਦਾ ਵਾ, ਜੇ ਸਾਰਾ ਕੁਝ ਸਿੱਧਾ ਸਿੱਧਾ ਹੈਗਾ। ਜੇ ਬੰਦਾ 2 ਨੰਬਰ ਦੇ ਵਿੱਚ ਆਇਆ ਜਾਂ 1 ਨੰਬਰ 'ਚ ਆਇਆ ਸੀਗਾ, ਪਰ ਹੁਣ ਉਹ ਇਮੀਗ੍ਰੇਸ਼ਨ ਕੋਰਟ ਦੇ ਜਾਂ ਤੋਂ ਉਤਲੇ BIA ਜਾਂ ਉਹ ਵਾਲੇ ਲੈਵਲ ਤੇ ਪਹੁੰਚ ਗਿਆ, ਠੀਕ ਹੈ, ਉਹਨੂੰ ਵਕੀਲ ਦੇ ਨਾਲ ਹੀ ਡੀਲ ਕਰਨਾ ਚਾਹੀਦਾ। ਪੈਰਾਲੀਗਲ ਤੋਂ ਜਿਹੜੇ ਇੱਧਰ ਉੱਧਰੋਂ ਫਾਰਮ ਭਰਾ ਕੇ 500,000 ਬਚਾ ਕੇ ਕੋਈ ਫਾਇਦਾ ਨਹੀਂ ਹੋਣਾ। ਮਤਲਬ ਉਹ ਕੋਈ ਸੋਲੂਸ਼ਨ ਨਹੀਂ ਉਹਨਾਂ ਨੂੰ ਮਿਲਣਾ। ਪੈਰਾਲੀਗਲ ਕਈ ਵਾਰੀ ਫਾਰਮ ਜਿਹੜਾ ਸੀਗਾ 130 ਦਾ ਅਪਰੂਵ ਵੀ ਕਰਾ ਦਿੰਦੇ ਆ, ਵਧਾਈਆਂ ਦੇ ਦਿੰਦੇ ਆ, ਪਰ ਉਹ ਜਿਹੜਾ ਫਾਰਮ ਹੁੰਦਾ ਉਹ US ਦੇ ਹਿਸਾਬ ਨਾਲ ਕਰਾ ਦਿੰਦੇ ਆ। ਕਈ ਵਾਰੀ ਉਹਨੂੰ ਕੌਂਸਲਰ ਪ੍ਰੋਸੈਸਿੰਗ ਕਰਨਾ ਹੁੰਦਾ ਕਿ ਉਹ ਐਮਬੈਸੀ 'ਚ ਜਾਵੇ, ਕਿਉਂਕਿ ਇੱਥੇ ਬੰਦਾ ਐਡਜਸਟ ਨਹੀਂ ਕਰ ਸਕਦਾ ਹੁੰਦਾ, ਹਨਾ। ਸੋ ਇਹ ਜਿਹੜੇ ਬੰਦਾ ਪ੍ਰੋਸੀਡਿੰਗਸ ਦੇ ਵਿੱਚ ਆ ਗਿਆ, ਉਹਦਾ ਉਹ ਅੰਜਾਮ ਤੇ ਨਹੀਂ ਪਹੁੰਚ ਸਕਦਾ। 2 ਨੰਬਰ ਵਾਲਾ ਜਿਹੜਾ ਬੰਦਾ, ਉਹਨੂੰ ਕੰਟਰੀ ਆਊਟ ਹੀ ਕਰਨਾ ਪੈਣਾ, ਠੀਕ ਹੈ। ਇਹ ਲਾਅ ਇੱਥੇ ਦਾ, ਹਨਾ। ਬਹੁਤ ਘੱਟ ਜਿਹੜੀਆਂ ਇਹਦੇ ਵਿੱਚ ਐਕਸੈਪਸ਼ਨਸ ਜਿਹੜੀਆਂ ਸੀਗੀਆਂ ਵਾਵਾ ਦੀਆਂ, ਯੂ ਵੀਜ਼ੇ ਦੀਆਂ, ਲਾਈਫ ਐਕਟ ਦੀਆਂ। ਸੋ ਇਨ ਸ਼ਾਰਟ, ਜੇ ਬੰਦਾ ਲੀਗਲ ਆਇਆ, 485 ਉਹਦਾ ਫਾਈਲ ਤੇ ਪੈਂਡਿੰਗ ਹੈਗਾ, ਪ੍ਰੋਪਰ ਹੈਗਾ, ਉਹ ਬੰਦਾ ਅਨਡਾਕੂਮੈਂਟਡ ਦੇ ਘੇਰੇ ਚੋਂ ਬਾਹਰ ਆ ਗਿਆ, ਉਹਨੂੰ ਡੀਪੋਰਟੇਸ਼ਨ ਜਾਂ ਉਹਨੂੰ ਚੱਕ ਕੇ ਵਾਪਸ ਨਹੀਂ ਭੇਜਿਆ ਜਾਊਗਾ, ਠੀਕ ਹੈ। ਜਿਹੜੇ ਬੰਦੇ ਤੇ ਆਲਰੇਡੀ ਰਿਮੂਵਲ ਆਰਡਰ ਲੱਗ ਗਿਆ, ਕੇਸ ਉਹ ਫੇਲ ਹੋ ਗਿਆ, ਭਾਵੇਂ ਉਹਨੇ ਸਿਟੀਜ਼ਨ ਨਾਲ ਵਿਆਹ ਕਰਾਇਆ, ਉਹ ਫਿਰ ਜੇ ਆਹ ਪੈਰਾਲੀਗਲ ਪ੍ਰੋਗਰਾਮ ਥਰੂ ਜਿਹੜਾ ਫਾਈਲ ਕਰ ਦਿੰਦੇ ਆ ਪੇਪਰ ਵਰਕ, ਉਹ ਤੁਹਾਨੂੰ ਨਹੀਂ ਬਚਾ ਸਕਦੇ, ਕਿਉਂਕਿ ਤੁਹਾਡੇ ਆਲਰੇਡੀ ਰਿਮੂਵਲ ਆਰਡਰ ਲੱਗਾ ਹੋਇਆ, ਉਹਨੂੰ ਬਸ ਉਹਨਾਂ ਨੇ ਐਗਜ਼ੀਕਿਊਟ ਕਰਨਾ ਬਾਕੀ ਆ, ਠੀਕ ਆ। ਸੋ ਵਿਆਹ ਵਾਲੇ ਕੇਸ ਸਾਰੇ ਜਾਣੇ ਜਿਹੜੇ ਨਹੀਂ ਬਚ ਸਕਦੇ, ਸਪੈਸ਼ਲੀ ਜਿਹੜੇ 2 ਨੰਬਰ ਵਾਲੇ ਆਏ ਆ, ਤੁਸੀਂ ਰਾਈਟ ਵੇ ਜਿਹੜੇ ਪ੍ਰੋਬਲਮਸ ਹੈਗੇ ਆ, 485 ਵਗੈਰਾ ਪ੍ਰੋਪਰ ਨਹੀਂ ਹੈਗਾ, ਠੀਕ ਆ। ਸੋ ਇਹਨੂੰ ਥੋੜਾ ਜਿਹਾ ਜ਼ਰੂਰ ਯਾਦ ਰੱਖਿਓ ਆਉਣ ਵਾਲੇ 4 ਸਾਲਾਂ ਦੇ ਵਿੱਚ ਕਿ ਹਰੇਕ ਵਿਆਹ ਵਾਲਾ ਕੇਸ, ਯੂ ਵੀਜ਼ੇ ਵਾਲਾ ਕੇਸ, ਵਾਵਾ ਵਾਲਾ ਕੇਸ, ਇਹ ਤੁਹਾਨੂੰ ਨਹੀਂ ਬਚਾ ਸਕਦਾ। ਤੁਹਾਨੂੰ ਝੂਠ ਦੱਸਿਆ ਜਾਂਦਾ ਕਿ ਇਹ ਤੁਹਾਨੂੰ ਰੋਕ ਲਊਗਾ, ਡੀਪੋਰਟੇਸ਼ਨ ਏਦਾਂ ਓਦਾਂ ਕਰ ਲਊਗਾ, ਪਰ ਲੀਗਲੀ ਟੈਕਨੀਕਲੀ ਸਪੀਕਿੰਗ ਨਹੀਂ ਰੋਕ ਸਕਦਾ। ਤੁਸੀਂ ਆਈਸ ਵਾਲੇ ਬੰਦਿਆਂ ਦੇ ਰਹਿਮੋ ਕਰਮ ਤੇ ਹੈਗੇ ਆ ਕਿ ਉਹ ਤੁਹਾਨੂੰ ਜੇ ਮੌਲਤ ਦੇ ਦੇਵੇ ਕਿ ਚੱਲ ਆਪਾਂ ਇਹਦੀ ਵੇਟ ਜਿਹੜੀ ਕਰ ਲੈਂਦੇ ਆ, ਠੀਕ ਆ, ਬਟ ਅਦਰਵਾਈਜ਼ ਉਹਨਾਂ ਨੇ ਜੇ ਇੱਕ ਵਾਰੀ ਰਿਮੂਵਲ ਆਰਡਰ ਫਾਈਨਲ ਹੋ ਗਿਆ, ਅਪੀਲ ਤੁਹਾਡੀ ਫੇਲ ਹੋ ਗਈ, ਤੇ ਇਹ ਸਿਰਫ ਤੇ ਸਿਰਫ ਆਈਸ ਦੇ ਰਹਿਮੋ ਕਰਮ ਤੇ ਹੈ ਕਿ ਉਹਨਾਂ ਨੇ ਉਹ ਐਗਜ਼ੀਕਿਊਟ ਕਰਨਾ ਕਿ ਨਹੀਂ ਕਰਨਾ। ਜੀ। ਸੋ ਬਿਲਕੁਲ ਜਿਹੜੇ ਬਦਤਮੀਜੀ ਨਾਲ ਬੋਲ ਰਹੇ ਆ ਨਾ ਕਮੈਂਟਾਂ 'ਚ, ਉਹ ਹੁਣ ਬੈਨ ਨੇ। ਉਹ ਹੁਣ ਅਕਲ ਨੂੰ ਹੱਥ ਮਾਰਨ ਤੇ ਹੋਰ ਥਾਂ ਦੇ ਉੱਤੇ ਜਾ ਕੇ ਲੱਭਣ ਵੀ ਕਿੱਥੇ ਜਾ ਕੇ ਕੀ ਗੱਲ ਕਰਨੀ ਆ। ਘਰੇ ਵੀ ਗੱਲ ਕਰਨੀ ਸਿੱਖੋ ਤੇ ਬਾਹਰ ਵੀ ਗੱਲ ਕਰਨੀ ਜਿਹੜੀ ਉਹ ਥੋੜੀ ਬਹੁਤੀ। ਇਹ ਭਾਜੀ ਗੱਲ ਕੀ ਹੈਗੀ ਆ ਕਿ ਦੁਸ਼ਮਣ ਹੁਣ ਆਪਣੇ ਵੱਧ ਗਏ ਆ। ਇਹ ਪਹਾੜੇ ਵਾਲੇ ਬੰਦੇ ਹੈਗੇ ਆ, 0 ਪ੍ਰੋਫਾਈਲਾਂ ਵਾਲੇ, ਤੇ ਇਹ ਪੈਸੇ ਪੂਹੇ ਦੇ ਕੇ ਰੌਲਾ ਰੱਪਾ ਪਾਉਣ ਨੂੰ, ਨੈਗੇਟਿਵ ਰਿਵਿਊ ਪਾਉਣ ਨੂੰ ਜਿਹੜੇ ਪਾਏ ਆ, ਨੋਇਸ ਜਿਹੜੇ ਕਰਦੇ ਆ। ਮੈਂ ਵੀ ਪਹਿਲਾਂ ਸੀਗਾ ਕਿ ਇੱਕ ਜਣੇ ਦੀ ਉਹ ਕਰਦਾ ਸੀ, ਪਰ ਮੈਂ ਜਦੋਂ ਜਾ ਕੇ ਦੇਖਣਾ ਸ਼ੁਰੂ ਕੀਤਾ ਪ੍ਰੋਫਾਈਲਾਂ ਤੇ
ਤੇ ਇਹ ਸਾਰੇ ਬੰਦੇ ਨਿਕੰਮੇ ਜਿਹੇ ਆ। ਤੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਬੰਦੇ ਨੇ ਤਾਂ ਮੇਰੀ ਪ੍ਰੋਫਾਈਲ ਤੇ ਆ ਕੇ ਕਮੈਂਟ ਪਾਤਾ, ਕਹਿੰਦਾ ਇਹ ਕੰਪਨੀ ਤੋਂ ਕਹਿੰਦਾ ਲੋਡ ਨਾ ਲਓ, ਕਹਿੰਦਾ ਇਹ ਡਰਾਈਵਰ ਦਾ ਟਾਈਮ ਬਹੁਤ ਖਰਾਬ ਕਰਦੇ ਆ। ਤੇ ਮੈਂ ਉਹਨੂੰ ਅਗਲੇ ਨੂੰ ਕਿਹਾ, ਮੈਂ ਕਿਹਾ ਪਤੰਦਰਾ ਪੈਸੇ ਜਿੱਤੋਂ ਲਏ ਸੀ ਉਹਨੂੰ ਇਹ ਤਾਂ ਦੱਸ ਦੇ, ਲਾਅ ਫਰਮ ਵਾਲਾ ਇਹ ਕਿਹੜਾ ਟਰੱਕਿੰਗ ਬਿਜ਼ਨਸ ਆ। ਮੈਨੂੰ ਆ ਕੇ ਕਹੀ ਜਾਂਦਾ ਕਿ ਕਹਿੰਦਾ ਮੇਰਾ ਟਾਈਮ ਖਰਾਬ ਕਰਤਾ, ਲੋਡ ਨਹੀਂ ਚੁਕਾਇਆ, ਮੇਰੇ ਪ੍ਰੋਫਾਈਲ ਤੇ ਕਮੈਂਟ ਪਾਇਆ। ਦੇਖ ਸੋ ਲਓ, ਇਹ ਸਭ ਨਕਲੀ ਬੰਦੇ ਆ। ਹੁਣ ਨਕਲੀ ਬੰਦੇ ਆ। ਤੇ ਜਿੱਦਾਂ ਜਿੱਦਾਂ ਸ਼ੋਅ ਦਾ ਵੱਧ ਰਿਹਾ ਤੇ ਆਬਵੀਅਸਲੀ ਕਾਫੀ ਲੋਕਾਂ ਨੂੰ ਪ੍ਰੋਬਲਮ ਜਿਹੜੀ ਹੋ ਰਹੀ ਆ, ਠੀਕ ਆ, ਵਕੀਲਾਂ ਨੂੰ, ਪੈਰਾਲੀਗਲਾਂ ਨੂੰ। ਤੇ ਜਿੱਦਾਂ ਕਹਿ ਲਓ ਕਿ ਨੈਗੇਟਿਵ ਨਿਊਜ਼ ਵੀ ਜਿਹੜਾ ਉਹਦਾ ਮਤਲਬ ਇਹੀ ਹੈਗਾ, ਕਾਟੋ ਫੁੱਲਾਂ ਤੇ ਆ, ਗੱਡੀ ਚੜਾਈਆਂ ਤੇ ਆ ਪੂਰੀ, ਤੇ ਸ਼ੋਅ ਦੀ ਬੱਲੇ ਬੱਲੇ ਆ। ਜਿਹੜੇ ਲੋਕਾਂ ਨੂੰ ਬੈਨੀਫਿਟ ਹੋ ਰਿਹਾ ਉਹ ਬੈਨੀਫਿਟ ਲੈਂਦੇ ਵੀ ਆ, ਧੰਨਵਾਦੀ ਵੀ। ਆਪਣਾ ਜਿਹੜਾ ਇਹ ਕੜੀ ਨਹੀਂ ਚੱਲਦੀ ਰਹਿਣੀ। ਬਿਲਕੁਲ। ਵਰਕ ਪਰਮਿਟ ਨੂੰ ਲੈ ਕੇ ਕੀ ਕੁਝ ਚੇਂਜਸ ਆ ਸਕਦੇ? ਆਪਾਂ ਆਲਰੇਡੀ ਦੇਖ ਰਹੇ ਸੀਗੇ ਵੀ ਬਹੁਤ ਸਾਰੇ ਲੋਕ ਡਿਲੇਜ਼ ਦੇ ਵਿੱਚ ਚੱਲਦੇ ਸੀ, ਲੰਮਾ ਸਮਾਂ ਵਕਤ ਲੱਗ ਰਿਹਾ ਸੀਗਾ। ਕੀ ਤੁਹਾਨੂੰ ਲੱਗਦਾ ਹੈ ਵੀ ਜੇ ਟਰੰਪ ਹੁਣੀ ਆਉਂਦੇ ਆ ਤਾਂ ਉਹਦੇ ਨਾਲ ਕੁਝ ਇਸ ਚੀਜ਼ ਦੇ ਵਿੱਚ ਕੋਈ ਫਰਕ ਪੈ ਸਕਦਾ ਆ, ਜਾਂ ਇਹ ਜਿਹੜੇ ਡਿਲੇਜ਼ ਆ ਜਾਂ ਇਹ ਤੇਜ਼ ਹੋ ਸਕਦਾ ਜਾਂ ਹੋਰ ਡਿਲੇ ਹੋ ਸਕਦੇ ਆ? ਇੱਕ ਬਾਈਡਨ ਸਾਹਿਬ ਜੀ ਗਿਫਟ ਦੇ ਕੇ ਜਾਂਦੇ ਜਾਂਦੇ ਕਿ ਜਿਹੜੀ ਐਕਸਟੈਂਸ਼ਨ ਹੁਣ ਹੈਗੀ 540 ਦਿਨ, ਆਪਣਾ ਕਿੰਨਾ ਬਣ ਗਿਆ? ਆਲਮੋਸਟ 2 ਸਾਲ। ਆਲਮੋਸਟ 2 ਸਾਲ। ਤੇ ਜਿਹਨਾਂ ਦੀ ਐਕਸਟੈਂਸ਼ਨ ਸੀਗੀ, ਪਹਿਲਾਂ ਜਿਹੜੇ ਪੁਰਾਣੇ ਬੰਦੇ ਆਏ ਆ, ਠੀਕ ਆ, ਉਹਨਾਂ ਨੂੰ ਤੁਸੀਂ ਪੁੱਛੋ, ਕਈ ਵਾਰੀ ਟਰੱਕ ਤੋਂ ਉਤਰਨਾ ਪੈਂਦਾ ਹੈਗਾ ਕਿ ਲਾਇਸੈਂਸ ਵੀ ਟਾਈਮ ਨਹੀਂ ਹੁੰਦਾ ਹੈਗਾ। ਤੇ ਵਰਕ ਪਰਮਿਟ ਐਕਸਪਾਇਰ ਹੋ ਗਿਆ, ਫਿਰ ਸਟੋਰ ਤੇ ਚਲ ਗਏ, ਫਿਰ ਦੁਬਾਰਾ ਟਰੱਕ ਤੇ ਚੜ ਗਏ ਵਰਕ ਪਰਮਿਟ ਜਦੋਂ ਆ ਗਿਆ। ਸੋ ਉਹ ਬਾਈਡਨ ਸਾਹਿਬ ਜਿਹੜਾ ਗਿਫਟ ਦੇ ਗਏ ਆ। ਤੇ 540 ਜਦੋਂ ਤੁਸੀਂ ਐਕਸਟੈਂਸ਼ਨ ਫਾਈਲ ਕਰਤੀ, ਉਹਨਾਂ ਨੇ ਕਿਹਾ ਆਟੋਮੈਟਿਕਲੀ ਜਿਹੜੇ 540 ਦਿਨ ਤੁਹਾਨੂੰ ਮਿਲ ਜਾਣੇ ਆ ਸਿੱਧੇ ਹੀ। ਤੁਹਾਡੀ ਜਿਹੜੀ ਕੜੀ ਨਹੀਂ ਟੁੱਟਣੀ। ਠੀਕ ਹੈ, ਚਲੋ ਇਹ ਜਿਹੜੀ ਉਹ ਚੀਜ਼ ਇਸ ਦੇ ਵਿੱਚ ਹੋ ਗਈ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਜਿਹੜੀ ਆ ਇਹੀ ਗੱਲਬਾਤ ਕੀਤੀ ਆ ਵੀ ਜਦੋਂ ਟਰੰਪ ਹੁਣੀ ਸੱਤਾ 'ਚ ਆਉਂਦੇ ਆ 20 ਜਨਵਰੀ ਨੂੰ, ਜਦ ਉਹਨਾਂ ਨੇ ਸਹੁੰ ਚੱਕਣੀ ਆ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਜਿੱਦਾਂ ਦੇ ਉਹ ਕਾਨੂੰਨ ਲਿਆ ਰਹੇ ਆ ਜਾਂ ਐਗਜ਼ੈਕਟਿਵ ਆਰਡਰਸ ਲਿਆਉਣਗੇ, ਜਿੱਦਾਂ ਦੀ ਸਖਤੀ ਦੀ ਗੱਲ ਜਿਹੜੀ ਉਹ ਕਰ ਰਹੇ ਆ, ਸੋ ਉਸ ਨੂੰ ਲੈ ਕੇ ਤੁਹਾਨੂੰ ਜਿਹੜਾ ਉਹ ਜ਼ਰੂਰ ਸੁਚੇਤ ਰਹਿਣ ਦੀ ਲੋੜ ਆ। ਜਿੰਨੇ ਵੀ ਇਹ ਲੋਕ ਨੇ, ਚਾਹੇ ਉਹ ਅਨਡਾਕੂਮੈਂਟਡ ਨਹੀਂ ਆ, ਜਿੱਦਾਂ ਤੁਸੀਂ ਦੱਸਿਆ ਵੀ ਜਿਨ੍ਹਾਂ ਨੂੰ ਡਰਨ ਦੀ ਨਹੀਂ ਲੋੜ, ਇਮੀਗ੍ਰੇਸ਼ਨ ਦੇ ਜੇ ਕੋਈ ਚੈੱਕ ਪੁਆਇੰਟ ਆਉਂਦਾ, ਟਰੱਕਾਂ ਵਾਲੇ ਆ, ਕਿਤੇ ਵੀ ਜਿਹੜਾ ਉਹ ਮੰਨ ਲਓ ਜੇ ਕਿਤੇ ਉਹ ਲੱਗਾ ਉਹਨਾਂ ਨੂੰ ਮਿਲਦਾ ਆ, ਕਿਉਂਕਿ ਮਜ਼ੂਰੀ ਦੇ ਵਿੱਚ ਤਾਂ ਉੱਥੋਂ ਦੇ ਗਵਰਨਰ ਇਹ ਕਹਿ ਰਹੇ ਸੀਗੇ ਵੀ ਅਨਡਾਕੂਮੈਂਟਡ ਇਮੀਗ੍ਰੈਂਟ ਦੇ ਦੱਸਣ ਵਾਲੇ ਨੂੰ ਅਸੀਂ $1000 ਜਿਹੜਾ ਇਨਾਮ ਦੇਣਾ ਆ, ਵੀ ਤੁਸੀਂ ਬੰਦੇ ਫੜਾਓ ਤੇ ਅਸੀਂ ਤੁਹਾਨੂੰ $1000 ਜਿਹੜਾ ਉਹ ਇਨਾਮ ਦੇਵਾਂਗੇ। ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਮਾਹੌਲ ਇੱਥੇ ਜਿਹੜਾ ਉਹ ਬਣਾਉਣਾ ਆ। ਕਿਹੜਾ ਦਸਤਾਵੇਜ਼ ਜਾਂ ਕਿਹੜਾ ਡਾਕੂਮੈਂਟ ਉਹ ਨਾਲ ਜਿਹੜਾ ਉਹ ਹਮੇਸ਼ਾ ਰੱਖਣ, ਜਿੱਥੇ ਸ਼ੋਅ ਕਰ ਸਕਦੇ ਆ ਵੀ ਜੇ ਕੋਈ ਇਹਨਾਂ ਨੂੰ ਪੁੱਛਦਾ ਵੀ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਆ, ਤੁਸੀਂ ਅਨਡਾਕੂਮੈਂਟਡ ਨਹੀਂ ਹੋ, ਕਿਹੜਾ ਡਾਕੂਮੈਂਟ ਜਿਹੜਾ ਉਹ ਕੋਲ ਹੋਣਾ ਚਾਹੀਦਾ ਉਸ ਨੂੰ ਸ਼ੋਅ ਕਰਨ ਦੇ ਲਈ? ਤੁਸੀਂ ਹੈਰਾਨ ਹੋਵੋਗੇ, ਜਿਹੜਾ ਕਾਨੂੰਨ ਆ ਉਹ ਤਾਂ ਇਹ ਵੀ ਕਹਿੰਦਾ ਹੈਗਾ ਕਿ ਗ੍ਰੀਨ ਕਾਰਡ ਹੋਲਡਰ ਵੀ ਆਪਣਾ ਗ੍ਰੀਨ ਕਾਰਡ ਨਾਲ ਰੱਖੇ, ਮਤਲਬ ਇਸ ਹੱਦ ਤੱਕ ਹੈਗਾ। ਠੀਕ ਹੈ। ਹੁਣ ਜਦੋਂ ਮੈਂ ਗ੍ਰੀਨ ਕਾਰਡ ਹੋਲਡਰ ਸੀਗਾ, ਕਿ ਮੈਂ ਗ੍ਰੀਨ ਕਾਰਡ ਆਪਣਾ ਹਰ ਵੇਲੇ ਨਾਲ ਲੈ ਕੇ ਜਾਂਦਾ ਹੈ? ਨਹੀਂ, ਮੈਨੂੰ ਪਤਾ ਗਵਾਚ ਜਾਣਾ। ਸੱਚੀ ਦਿਲ ਤੇ ਹੱਥ ਰੱਖ ਕੇ ਕਹਿੰਦੇ ਕੋਈ ਨਹੀਂ ਰੱਖਦਾ। ਕਈਆਂ ਨੇ ਤਾਂ ਲੋਕਰ 'ਚ ਰੱਖਿਆ ਹੁੰਦਾ, ਪਿੱਛੋਂ ਐਕਸਪਾਇਰ ਵੀ ਹੋ ਜਾਂਦਾ। ਹਾਂਜੀ, ਸੋ ਕਾਨੂੰਨ ਤਾਂ ਇਹ ਹੈ ਕਿ ਗ੍ਰੀਨ ਕਾਰਡ ਹੋਲਡਰ ਵਾਲਾ ਵੀ ਆਪਣਾ ਜਿਹੜਾ ਵੇਰਵਾ ਨਾਲ ਦਵੇ ਆਪਣਾ ਜਦੋਂ ਪੁੱਛਿਆ ਗਿਆ। ਠੀਕ ਹੈ ਜੀ। ਸੋ ਮੈਂ ਇਹ ਕਹੂੰਗਾ ਕਿ ਐਟ ਦਾ ਮਿਨੀਮਮ ਆਫ ਕੋਰਸ ਤੁਹਾਡਾ ਡਰਾਈਵਰ ਲਾਇਸੈਂਸ ਜਿਹੜਾ ਹੋਣਾ ਚਾਹੀਦਾ, ਟੂ ਬੈਡ। ਠੀਕ ਹੈ, ਇਹਦੇ ਵਿੱਚ ਕੋਈ ਉਹ ਨਹੀਂ, ਕੋਈ ਰੇਸਿਜ਼ਮ ਵਾਲੀ ਗੱਲ ਨਹੀਂ। ਹੁਣ ਤੁਸੀਂ ਬਰਾਊਨ ਆ ਤੇ ਬਿਨਾਂ ਲਾਇਸੈਂਸ ਦੇ ਹੈਗੇ ਆ, ਤੇ ਉਹਨਾਂ ਨੇ ਮੇਰੇ ਹਿਸਾਬ ਨਾਲ ਤਾਂ ਚੱਕ ਲੈਣਾ। ਠੀਕ ਹੈ, ਬਾਅਦ ਚ ਤੁਸੀਂ ਜਿਹੜਾ ਮਰਜ਼ੀ ਰੌਲਾ ਪਾਓ, ਮੇਰੇ ਨਾਲ ਧੱਕਾ ਕੀਤਾ, ਇਦਾਂ ਕੀਤਾ, ਉਹ ਬਾਅਦ ਦੀਆਂ ਗੱਲਾਂ। ਸਿਸਟਮ ਦਾ ਜਦੋਂ ਮਾਰ ਪੈਂਦੀ ਕੋਈ ਨਹੀਂ ਕੁਝ ਕਹਿੰਦਾ। ਠੀਕ ਹੈ, ਸੋ ਚੜ ਜਾਂਦਾ ਲੋਕ। ਡਰਾਈਵਰਸ ਲਾਇਸੈਂਸ, ਠੀਕ ਹੈ। ਹੁਣ ਕੈਲੀਫੋਰਨੀਆ 'ਚ ਦੇਖੋ ਡਰਾਈਵਰ ਲਾਇਸੈਂਸ ਵੀ AB60A ਉਹ ਕੱਚੇ ਬੰਦੇ ਦਾ ਵੀ ਜਿਹੜਾ ਬਣਾ ਦਿੰਦੇ ਆ। ਤੇ ਉਹਨਾਂ ਨੇ ਬਣਾਇਆ ਹੀ ਤਾਂ ਕਰਕੇ ਸੀਗਾ ਪ੍ਰੋਗਰਾਮ ਕਿ ਜਦੋਂ ਲਾਅ ਇਨਫੋਰਸਮੈਂਟ ਪੁਲਿਸ ਵਾਲਾ ਪੁੱਲ ਅਪ ਕਰਦਾ, ਉਹ ਪੰਗੇ 'ਚ ਨਾ ਪਵੇ। ਹਨਾ, ਹੁਣ ਜਿਹੜਾ ਪੁਲਿਸ ਵਾਲਾ ਉਹਨੂੰ ਇਮੀਗ੍ਰੇਸ਼ਨ ਅਥਾਰਟੀ, ਉਹਨੂੰ ਜਿਹੜਾ ਸਟੇਟ ਵਾਲਾ, ਉਹਨੂੰ ਐਟਲੀਸਟ ਕੈਲੀਫੋਰਨੀਆ 'ਚ ਹੁਣ ਇਹ ਰਾਈਟ ਨਹੀਂ ਹੈਗਾ ਕਿ ਉਹਨੇ ਕਹਿਣਾ ਤੂੰ ਆਪਣਾ ਇਮੀਗ੍ਰੇਸ਼ਨ ਦਾ ਵੇਰਵਾ ਮੈਨੂੰ ਦੇ, ਜਿਹੜਾ ਪੁੱਛ ਨਹੀਂ ਸਕਦਾ। ਕੈਲੀਫੋਰਨੀਆ 'ਚ ਨਹੀਂ ਪੁੱਛ ਸਕਦਾ। ਕੈਲੀਫੋਰਨੀਆ 'ਚ ਨਹੀਂ ਜਿਹੜਾ ਪੁੱਛ ਸਕਦਾ। ਪਰ ਜਦੋਂ ਕੋਆਪ ਤੁਹਾਡਾ ਚੈੱਕ ਕਰਦਾ, ਹੁਣ ਜੇ ਮੰਨ ਲਓ ਕੋਆਪ ਆ ਗਿਆ ਟਰੰਪ ਦਾ ਹਮਾਇਤੀ, ਠੀਕ ਹੈ, ਉਹਨੇ ਦੇਖਿਆ ਕਿ ਤੁਸੀਂ ਕੋਈ ਕ੍ਰਾਈਮ ਕੀਤਾ ਹੋਇਆ, DUI ਜਾਂ ਕੁਛ, ਹੈ ਨਾ, ਸਾਰਾ ਚੱਕ ਕੇ ਉਹ ਤੁਹਾਨੂੰ ਫੜ ਕੇ ਪ੍ਰੋਸੈਸ ਕਰਕੇ ਬਾਅਦ ਚ ਆਈਸ ਦੇ ਕੋਲ ਜਿਹੜਾ ਭੇਜ ਦਿੰਦਾ, ਆਈਸ ਦੇ ਵਿੱਚ ਪਾ ਦਿੰਦੇ, ਕਸਟਡੀ ਦੇ ਵਿੱਚ। ਉਹਨੂੰ ਕਹਿੰਦੇ ਬੈਕਡੋਰ, ਹੈ ਨਾ, ਇੱਕ ਅਪਰੋਚ ਲੈ ਲਈ ਕਿ ਇਮੀਗ੍ਰੇਸ਼ਨ ਚੈੱਕ ਨਹੀਂ ਕਰ ਸਕਦਾ, ਪਰ ਕ੍ਰਾਈਮ ਕਰਤਾ ਤੇ ਫਿਰ
ਜਦੋਂ ਕਸਟਡੀ 'ਚ ਲੈ ਲਿਆ ਤੇ ਉਦੋਂ ਫਿਰ ਜਿਹੜਾ ਤੁਹਾਡੇ ਚੈੱਕ ਹੋ ਗਏ ਇਮੀਗ੍ਰੇਸ਼ਨ ਸਟੇਟਸ, ਉਦੋਂ ਪ੍ਰੋਬਲਮ 'ਚ ਤੁਸੀਂ ਜਿਹੜੇ ਆ ਗਏ ਹੈਨਾ। ਤੇ ਅੱਗੇ ਸਾਰੀ ਕਹਾਣੀ ਉਹੀ ਪੈਂਦੀ ਕਿ ਕਿਹੜੀ ਸਟੇਟ 'ਚ ਤੁਹਾਨੂੰ ਫੜਿਆ, ਉੱਥੇ ਬੌਂਡ ਦਿੱਤਾ ਉਹਨਾਂ ਨੇ, ਨਹੀਂ ਦਿੱਤਾ, ਠੀਕ ਆ। ਤੇ ਜਿਹੜੇ ਬੰਦੇ ਅਸਾਈਲਮ ਜਿਹਨਾਂ ਦਾ ਚੱਲਦਾ, ਠੀਕ ਆ, ਉਹਨਾਂ ਨੂੰ ਆਪਣਾ, ਮੈਂ ਇਹ ਕਹੂੰਗਾ ਕਿ ਮਿਨੀਮਮ, ਜੇ ਹੁਣ ਤੁਸੀਂ ਜਿੱਦਾਂ ਟਰੱਕ ਚਲਾਉਂਦੇ ਆ ਨਾ, ਤੁਹਾਡਾ ਫਿਕਸਡ ਜੇ ਟਰੱਕ ਹੈਗਾ ਜਾਂ ਤੁਹਾਡਾ ਵੋਲਟ ਹੈਗਾ, ਆਪਣਾ ਜਿਹੜਾ ਹੀਅਰਿੰਗ ਨੋਟਿਸ ਹੈਗਾ ਕਿ ਕੋਰਟ ਦੇ ਵਿੱਚ ਜੱਜ ਦੇ ਕੋਲ ਕਦੋਂ ਹੀਅਰਿੰਗ ਹੈਗੀ ਆ, ਉਹ ਵਾਲਾ ਨੋਟਿਸ ਆਪਣੇ ਕੋਲ ਰੱਖੋ। ਤੇ ਜਿਹੜਾ ਤੁਹਾਡਾ ਵਰਕ ਪਰਮਿਟ ਜਿਹੜਾ ਹੈਗਾ ਉਹ, ਤੇ ਤੁਹਾਡਾ ਲਾਇਸੈਂਸ ਜਿਹੜਾ ਵੈਲਿਡ ਹੋਵੇ, ਇਹ ਚੀਜ਼ਾਂ ਜਿਹੜੀਆਂ ਆਪਣੇ ਕੋਲ ਰੱਖੋ। ਲੋਡ ਲੂਡ ਦੇ ਚੱਕਰਾਂ ਦੇ ਵਿੱਚ ਐਕਸਪਾਇਰਡ ਡਰਾਈਵਰਸ ਲਾਇਸੈਂਸ ਤੇ ਟਰੱਕ ਚਲਾਉਣ ਵਾਲਾ ਪੰਗਾ ਨਾ ਲਿਓ, ਫਿਰ ਤੁਹਾਡਾ ਕਾਗਜ਼ ਕੂਗਜ਼ ਕਿਤੇ ਨਹੀਂ ਕੰਮ ਆਣਾ। ਉਹਨੇ ਤੁਹਾਨੂੰ ਪਹਿਲਾਂ ਚੱਕ ਕੇ ਵਿੱਚ ਸੁੱਟਣਾ, ਐਕਸਪਾਇਰਡ ਲਾਇਸੈਂਸ ਦੀ ਜਿਹੜੀ ਵਾਇਓਲੇਸ਼ਨ ਹੋਣੀ ਹੈ, ਠੀਕ ਆ। ਤੇ ਉਹ ਚੱਕਾ ਐਸਾ ਘੁੰਮਣਾ ਵੀ ਫਿਰ ਬੰਦਾ ਜਹਾਜ਼ 'ਚ ਨਾ ਬਿਠਾ ਦੇਣਾ, ਇੱਕ ਤੋਂ ਦੂਜੇ ਤੋਂ ਤੀਜੀ ਚੀਜ਼ ਤੇ ਉਹਨਾਂ ਨੇ ਜੰਪ ਹੋ ਜਾਣਾ। ਸੋ ਬੇਸਿਕਲੀ ਹੁਣ ਜਿੱਦਾਂ ਸਾਨੂੰ ਨਾ ਕਈ ਕਮੈਂਟ ਕਰਦੇ ਸੀ ਕਿ ਯਾਰ ਡਰ ਦਾ ਮਾਹੌਲ ਬਣਾਤਾ ਤੁਸੀਂ, ਆਪਾਂ ਨਹੀਂ ਡਰ ਦਾ ਮਾਹੌਲ ਬਣਾਇਆ, ਆਪਾਂ ਸੁਚੇਤ ਕਰ ਰਹੇ ਹਾਂ ਲੋਕਾਂ ਨੂੰ। ਟਰੰਪ ਹੋਣਾ ਨੇ ਬਣਾਇਆ ਮਾਹੌਲ, ਅਸੀਂ ਤਾਂ ਦੱਸ ਰਹੇ ਹਾਂ ਤੁਹਾਨੂੰ। ਨਹੀਂ ਹਾਂ, ਨਾਲੇ ਅਗਲਾ ਕਿਉਂ ਨਾ ਮਾਹੌਲ ਬਣਾਵੇ, ਅਗਲਾ ਇਲੈਕਸ਼ਨ ਜਿੱਤਿਆ ਵਾ, ਉਹ ਸਿਟੀਜ਼ਨਸ ਦੇ ਲਈ ਉਹ ਇਲੈਕਸ਼ਨ ਜਿੱਤਿਆ ਹੈਗਾ, ਉਹ ਇਮੀਗ੍ਰੈਂਟ ਵਾਲੀ ਇਲੈਕਸ਼ਨ ਨਹੀਂ ਜਿੱਤਿਆ ਹੈਗਾ। ਅਗਲਾ ਡੰਕੇ ਦੀ ਚੋਟ ਤੇ ਜਿੱਤਿਆ ਕਿ ਮੈਂ ਸਫਾਈ ਜਿਹੜੀ ਕਰਨੀ ਆ, ਠੀਕ ਆ। ਉਤੋਂ ਤਾਂ ਪੁੱਛਿਆ ਜਾਵੇ ਤਾਂ ਉਹ ਤਾਂ ਸ਼ਰੇਆਮ ਹੀ ਕਹਿੰਦਾ ਫਿਰਦਾ ਕਿ ਦੇਖੋ ਤੁਸੀਂ ਕੈਨੇਡਾ ਕਨੂਡਾ, ਉਹਨੇ ਸਾਰੇ ਬੰਦੇ ਕਿ ਮੈਂ ਏਦਾਂ ਕਰ ਦੇਣਾ, ਉੱਦਾਂ ਕਰ ਦੇਣਾ। ਉਹਦਾ ਸਿੱਧਾ ਹੀ ਹਿਸਾਬ ਕਿਤਾਬ ਆ। ਜਿਹੜੇ ਹਿਸਾਬ ਨਾਲ ਕ੍ਰਿਮੀਨਲਸ ਅੰਦਰ ਆਏ ਆ ਅਮਰੀਕਾ ਦੇ ਵਿੱਚ, ਠੀਕ ਆ, ਤੇ ਜਿਹੜੇ ਹਿਸਾਬ ਨਾਲ ਆਪਣੀ ਕਮਿਊਨਿਟੀ ਦੇ ਵਿੱਚ ਵੀ ਜਿਹੜਾ ਕ੍ਰਾਈਮ ਵਧਿਆ ਹੈਗਾ, ਜਿਹੜੇ ਪੱਕੇ ਬੰਦੇ ਸਾਨੂੰ ਸੁਣ ਰਹੇ ਆ, ਜਾਂ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਸਾਨੂੰ ਜਿਹੜਾ ਸੁਣ ਰਿਹਾ, ਤੁਸੀਂ ਖੁਦ ਕਹੋਗੇ ਕਿ ਇਦਾਂ ਦੇ ਬੰਦਿਆਂ ਨੂੰ ਰੋਕਣਾ ਚਾਹੀਦਾ ਵਾ। ਨਹੀਂ ਕੋਈ ਵੀ ਅਪਾਰਟਮੈਂਟ ਕੰਪਲੈਕਸਸ ਇਦਾਂ ਦੇ ਬਣ ਗਏ ਆ ਸ਼ਹਿਰਾਂ ਦੇ ਵਿੱਚ, ਤੁਹਾਨੂੰ ਸਾਰਿਆਂ ਨੂੰ ਪਤਾ ਵਾ, ਝੂਠ ਨਹੀਂ ਮੈਂ ਬੋਲ ਰਿਹਾ। ਕੋਲੋਰਾਡੋ ਦੀ ਖਬਰ ਸੀ ਇਹ ਵਾਲਾ ਬੰਦਾ ਅੰਦਰ ਨਹੀਂ ਜਾ ਸਕਦਾ, ਠੀਕ ਆ। ਡਰੱਗਾਂ ਦੀਆਂ ਜਿਹੜੀਆਂ ਸੀਗੀਆਂ, ਤਸਕਰੀਆਂ ਜਿਹੜੀਆਂ ਸੀਗੀਆਂ, ਉਹ ਆਮ ਹੋ ਗਈਆਂ। ਹਰੇਕ ਬੰਦਾ ਗੈਟ ਰਿਚ ਕੁਇਕ ਵਾਲਾ ਜਿਹੜਾ ਸਿਸਟਮ ਕਰਨਾ ਚਾਹੁੰਦਾ। ਸੈਲਫਿਸ਼ਨੈਸ ਜਿਹੜੀ ਵੱਧ ਗਈ ਆ, ਪੁਰਾਣੇ ਵਾਲੇ ਜ਼ਮਾਨੇ ਜਿਹੜੇ ਨਹੀਂ ਰਹੇ, ਠੀਕ ਆ। ਤੇ ਜਵਾਕ ਤਾਂ ਇਦਾਂ ਦੇ ਵੀ ਆ ਜਿਹੜੇ ਘਰਦਿਆਂ ਦੇ ਨਹੀਂ ਆਪਣੇ ਸਕੇ ਹੁਣ ਹੈਗੇ ਆ, ਮਤਲਬ ਰਿਐਲਿਟੀ ਇਹਦੇ ਵਿੱਚ ਹੈਗੀ ਆ, ਕੋਈ ਉਹ ਨਹੀਂ ਹੈਗਾ। ਸੱਜਣ ਮਿੱਤਰ ਤੇ ਬੜੀ ਦੂਰ ਦੀ ਗੱਲ ਹੁੰਦੀ ਆ ਜਿਹੜੀ। ਤੇ ਇਹ ਆ ਕਿ ਇਹ ਜਿਹੜਾ ਹੁਣ ਸੀਗਾ ਥੋੜਾ ਜਿਹਾ ਡਿਸਿਪਲਿਨ ਜਿਹੜਾ ਸੀਗਾ ਉਹ ਆਉਣਾ ਚਾਹੀਦਾ ਵਾ। ਜਿਹੜੇ ਲੱਗੇ ਲਗਾਏ ਸੈਟਅਪ ਲੋਕਾਂ ਨੂੰ ਮਿਲ ਗਏ ਕਿ ਦੋਸਤ ਨੇ ਸਾਂਭ ਲਿਆ, ਆ ਗਏ, ਚਾਰ ਪੈਸਾ ਛੇਤੀ ਕੁਇਕ ਬਣਾ ਲਿਆ, ਉਹ ਜਿਹੜਾ ਸਿਸਟਮ ਸੀਗਾ ਉਹਨੂੰ ਆਪਾਂ ਖੁਦ ਚਾਹੁੰਦੇ ਆ ਕਿ ਉਹਨੂੰ ਤੋੜਿਆ ਜਾਵੇ, ਕਿਉਂਕਿ ਉਹ ਆਪਣੀ ਕਮਿਊਨਿਟੀ ਨੂੰ ਥੱਲੇ ਸੁੱਟਦਾ ਵਾ, ਠੀਕ ਆ। ਜਿਹੜੀਆਂ ਚੋਰੀਆਂ ਚੱਕੇ ਜਿਹੜੇ ਵਿੱਚ ਸਟੋਰਾਂ ਦੇ ਆਪਣਾ ਕਿੰਨੀਆਂ ਵੀਡੀਓਆਂ ਜਿਹੜੀਆਂ ਕਿੰਨੇ ਹੁੰਦੇ ਆ। ਹਾਂ, ਆਪਾਂ ਨਹੀਂ ਚਾਹੁੰਦੇ ਕਿ ਭਾਵੇਂ ਨਾਰਦਰਨ ਬਾਰਡਰ ਆ ਭਾਵੇਂ ਸਦਰਨ ਬਾਰਡਰ ਆ, ਨਹੀਂ ਚਾਹੁੰਦੇ ਆਪਾਂ ਕਿ ਇਹ ਇੱਥੇ ਆਣ। ਕ੍ਰਾਈਮ ਦੇ ਸੋਸਾਇਟੀ 'ਚ ਕੋਈ ਵੀ ਨਹੀਂ ਰਹਿਣਾ ਚਾਹੁੰਦਾ ਜੀ, ਕ੍ਰਾਈਮ ਵਾਲੀ ਸੋਸਾਇਟੀ, ਤੇ ਉਹ ਕਲੀਨ ਅਪ ਤਾਂ ਚਾਹੀਦਾ ਹੀ ਹੁੰਦਾ। ਬਿਲਕੁਲ ਹਾਂਜੀ। ਹੁਣ ਕਈ ਵਾਰੀ ਕੇਸ ਕੂਸ, ਹੁਣ ਜਿੱਦਾਂ ਪਹਿਲਾਂ ਆਪਾਂ ਫੜੇ ਆ ਕੇ ਤੇ ਵਿੱਚ ਜਾ ਕੇ ਜਿਹੜਾ ਬੰਦਾ ਵਾ ਉਹਨੇ ਚਾਈਲਡ ਮੋਲੈਸਟਰ ਦਾ ਜਿਹੜਾ ਉੱਤੇ ਲੱਗੀ ਧਾਰਾ, ਫੜਿਆ ਗਿਆ, ਠੀਕ ਹੈ, ਸਾਰਾ ਹੋ ਗਿਆ। ਹੁਣ ਕੋਰਟ ਦੇ ਵਿੱਚ ਜਾਏ, ਜੱਜ ਫੀਮੇਲ, ਸਰਕਾਰੀ ਵਕੀਲ ਫੀਮੇਲ, ਤੁਸੀਂ ਆਪ ਦੱਸੋ ਕਿ ਕਿਹੜੇ ਮੂੰਹ ਨਾਲ ਬੰਦਾ ਕਹਿ ਸਕਦਾ ਕਿ ਯਾਰ ਇਹਨੂੰ ਅਸਾਈਲਮ ਜਿਹੜਾ ਗ੍ਰਾਂਟ ਕਰੋ, ਬੰਦੇ ਦੀ ਕਲੀਨ ਕਨਵਿਕਸ਼ਨ ਹੋ ਗਈ, ਨਹੀਂ ਡਿਫੈਂਡ ਹੋ ਸਕਦਾ। ਤੇ ਉਹ ਇਨਫੈਕਟ ਜਿਹੜਾ ਹੈਗਾ ਕਿ ਔਨ ਟੌਪ ਆਫ ਦੈਟ ਉਹ ਵਕੀਲ ਤੇ ਚਲ ਜਾਣੀ ਆ ਕਿ ਤੂੰ ਕਿੱਦਾਂ ਦੇ ਕੇਸ, ਜਿਹੜਾ ਕਿ ਕੋਈ ਵੀ ਕੇਸ ਜਿਹੜਾ ਉਹ ਕਰ ਲੈਂਦਾ। ਤੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨਾ, ਇਹ ਡਿਫੈਂਸਿਬਲ ਨਹੀਂ ਹੈਗੀਆਂ। ਕਈ ਚੀਜ਼ਾਂ, ਕਈ ਜਿਹੜੇ ਕ੍ਰਾਈਮ ਹੈਗੇ ਆ, ਮੋਰਲ ਟਰਪੀਟਿਊਡ ਦੇ ਜਿਹੜੇ ਕ੍ਰਾਈਮ ਆ, ਮੋਲੈਸਟੇਸ਼ਨ ਦੇ ਕ੍ਰਾਈਮ ਜਿਹੜੇ ਬੜੇ ਵੱਧ ਗਏ, ਠੀਕ ਆ। ਤੇ ਆਪਣਾ ਬੰਦੇ ਇਦਾਂ ਦੇ ਵੀ ਆ ਕਿ ਮਹੀਨੇ ਦੇ ਵਿੱਚ ਹੀ ਅਜੇ ਆਏ ਨੂੰ ਮਹੀਨਾ ਹੀ ਜਿਹੜਾ ਹੋਇਆ ਉਹ ਫਸ ਗਏ ਸੈਕਸ਼ੂਅਲ ਕ੍ਰਾਈਮਾਂ ਦੇ ਵਿੱਚ, ਕਿ ਅਮਰੀਕਾ ਦੇ ਹੀ ਪਹਿਲੇ ਮਹੀਨੇ ਦੇ ਵਿੱਚ ਹੀ ਇਦਾਂ ਦੇ ਪੁੱਠੇ ਸਿੱਧੇ ਜਿਹੜੇ ਚੱਕਰਾਂ ਜਿਹੜੇ ਫਸ ਗਏ। ਉਹ ਚੀਜ਼ਾਂ ਹੁਣ ਜਿਹੜੀਆਂ ਵੱਧ ਰਹੀਆਂ ਵਾ। ਤੇ ਟਰੰਪ ਦੀ ਜਿਹੜੀ ਹੈਗੀ ਆ ਕਿ ਕਹਿੰਦਾ ਕਿ ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਹੈਗੀ ਹੈ ਕ੍ਰਾਈਮ ਨੂੰ, ਹੋਣੀ ਵੀ ਚਾਹੀਦੀ ਆ, ਠੀਕ ਆ। ਕਿ ਕਲੀਨ ਅਪ ਕਰੋ ਕਿ ਜੱਜਾ ਜੁੱਜਾ ਮੂਹਰੇ ਜਿਹੜਾ ਹੈਗਾ ਘੱਟੋ ਘੱਟ ਜਿਹੜਾ ਮਿਹਨਤ ਕਰਨ ਵਾਲਾ ਬੰਦਾ ਨਾ, ਉਹਦਾ ਇੰਪ੍ਰੈਸ਼ਨ ਖਰਾਬ ਨਾ ਹੋਵੇ। ਜੀ ਜੀ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਜਿਹੜਾ ਉਹ ਸਾਹਮਣੇ ਆ, ਤੇ ਆਪਾਂ ਜਿਹੜੀ ਇਹ ਚੀਜ਼ ਦੇਖ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਇਹ ਹੋ ਰਿਹਾ ਆ, ਕਿਵੇਂ ਜਿਹੜਾ ਇਹ ਅੱਗੇ ਵਧੇਗਾ, ਤੇ ਅੱਗੇ ਇਸ ਦੇ ਵਿੱਚ ਕੀ ਜਿਹੜਾ ਉਹ ਬਣੂਗਾ, ਆਪਾਂ ਤੁਹਾਨੂੰ ਰੈਗੂਲਰਲੀ ਦੱਸਦੇ ਜਿਹੜਾ ਉਹ ਰਹਿਣਾ ਆ। ਤੇ ਉਸ ਤੋਂ ਬਾਅਦ ਦੇ ਵਿੱਚ ਹੀ ਜਿਹੜਾ ਆ ਇਹ ਤੁਹਾਨੂੰ ਦੱਸਦੇ ਰਹਿਣਾ।
ਟਰੱਕਿੰਗ ਵੇਲੇ ਵੀ ਦੱਸਦੇ ਸੀ ਕਈ, ਸਾਨੂੰ ਉਦੋਂ ਕਹਿੰਦੇ ਸੀ ਯਾਰ ਤੁਸੀਂ ਕਾਹਤੋਂ ਦੱਸਦੇ ਆ, ਰਿਐਲਿਟੀ ਨਾ ਦੱਸੋ। ਲੋਕ ਇੱਕ ਖਿਆਲੀ ਪਲਾਵ ਦੇ ਵਿੱਚ ਜਾਂ ਹਵਾ 'ਚ ਬਣਾਏ ਮਹਿਲ 'ਚ ਰਹਿਣਾ ਚਾਹੁੰਦੇ ਆ। ਬਈ ਚਲੋ ਤੁਹਾਨੂੰ ਜੀ ਆਇਆਂ ਨੂੰ, ਤੁਸੀਂ ਉੱਥੇ ਰਹੋ, ਜਿੱਦਾਂ ਤੁਹਾਡਾ ਜੀ ਕਰਦਾ ਉਹ ਕਰੋ, ਪਰ ਰਿਐਲਿਟੀ ਕੁਛ ਹੋਰ ਹੁੰਦੀ ਆ। ਰਿਐਲਿਟੀ ਨੂੰ ਜਿਹੜਾ ਉਹ ਸਮਝਣ ਦੀ ਜਿਹੜੀ ਉਹ ਕਿਰਪਾ ਕਰੋ, ਉਹ ਤੁਹਾਨੂੰ ਅਸੀਂ ਇਹਨਾਂ ਪ੍ਰੋਗਰਾਮ ਦੇ ਜ਼ਰੀਏ ਜਿਹੜਾ ਉਹ ਦੱਸਦੇ ਹੀ ਰਹਿਣਾ ਆ। ਸੋ ਬਹੁਤ ਕੁਛ ਜਿਹੜਾ ਉਹ ਆ ਰਿਹਾ। ਤੁਸੀਂ ਸੈਂਚੁਰੀ ਸਿਟੀ ਦੀਆਂ ਕੈਲੀਫੋਰਨੀਆ ਦੀ ਵੀ ਆਪਾਂ ਜਦੋਂ ਸ਼ੁਰੂਆਤ 'ਚ ਵੀ ਗੱਲ ਕੀਤੀ ਸੀ, LA ਨੇ ਤਾਂ ਆਲਰੇਡੀ ਇੱਕ ਕਾਨੂੰਨ ਪਾਸ ਕਰਤਾ। LA ਵਾਲੇ ਕਹਿੰਦੇ ਆ ਵੀ ਜਿਹੜੇ ਸਾਡੇ ਲਾ ਐਨਫੋਰਸਮੈਂਟ ਆ, ਉਹ ਫੈਡਰਲ ਕੇਂਦਰ ਦੀਆਂ ਏਜੰਸੀਆਂ ਦੀ ਮਦਦ ਨਹੀਂ ਕਰੇਗੀ ਜਿਹੜੀ ਇਸ ਜਿਹੜੀ ਚੱਕ ਚਕਾਈ ਦੇ ਵਿੱਚ। ਪਰ ਇੱਧਰ ਨਾਲ ਹੀ ਕੋਈ ਹੋਰ ਜਿਹੜੇ ਸ਼ੈਰਿਫ ਨੇ, ਉਹਨਾਂ ਨੇ ਮਿਲ ਕੇ ਜਿਹੜੀ ਪ੍ਰੈਸ ਕਾਨਫਰੰਸ ਕਰਤੀ, ਕਹਿੰਦੇ ਵੀ ਟਰੰਪ ਸਾਹਿਬ ਤੁਸੀਂ ਆਓ, ਅਸੀਂ ਤੁਹਾਡੀ ਜਿਹੜੀ ਪਾਲਿਸੀ ਆ ਉਸ ਨੂੰ ਲਾਗੂ ਕਰਨ ਦੇ ਲਈ ਤੁਹਾਡੀ ਜਿਹੜੀ ਉਹ ਅਸੀਂ ਮਦਦ ਕਰਾਂਗੇ। ਸੋ ਇਹ ਬਹੁਤ ਥਾਵਾਂ ਦੇ ਉੱਤੇ ਇਹ ਗੁੰਝਲਦਾਰ ਸਿਚੁਏਸ਼ਨ ਜਿਹੜੀ ਉਹ ਬਣਨੀ ਆ। ਇੱਕ ਚੀਜ਼ ਜਿਹੜੀ ਆ ਵੀ ਭਾਈ ਉਹ ਟਾਈਮ ਆ ਗਿਆ ਆ, ਪੇਪਰ ਵਰਕ ਟਿਚ ਕਰਕੇ ਰੱਖੋ, ਉਹਦੇ ਵਿੱਚ ਤੁਹਾਡਾ ਥੋੜਾ ਬਹੁਤਾ ਵੀ 19-21 ਦਾ ਵੀ ਫਰਕ ਜਿਹੜਾ ਤੁਹਾਡਾ ਨਹੀਂ ਰਹਿਣਾ ਚਾਹੀਦਾ। ਜਦੋਂ ਪਹਿਲੇ ਪ੍ਰਸ਼ਾਸਨ ਦੇ ਵਿੱਚ ਕਾਰਜਕਾਲ 'ਚ ਟਰੰਪ ਹੁਣੀ ਆਏ ਸੀ, ਪਬਲਿਕ ਚਾਰਜ ਦਾ ਮੁੱਦਾ ਉੱਠਿਆ ਸੀ। ਬਾਈਡਨ ਹੁਣੀ ਆਏ, ਉਹਨਾਂ ਨੇ ਹਟਾਤਾ। ਹੁਣ ਉਹਨਾਂ ਲੋਕਾਂ ਦੇ ਲਈ ਬੜੀ ਪਰੇਸ਼ਾਨੀ ਆਉਣੀ ਆ ਜਿਨ੍ਹਾਂ ਨੇ ਬਾਈਡਨ ਕਾਰਜਕਾਲ ਦੇ ਵਿੱਚ ਆਏ, ਉਹਨਾਂ ਨੇ ਪਬਲਿਕ ਚਾਰਜ ਵੀ ਕੀਤਾ। ਹੁਣ ਜਦੋਂ ਆਉਣਾ ਆ ਦੂਜਾ ਕਾਰਜਕਾਲ 21 ਤਰੀਕ ਤੋਂ, ਪਬਲਿਕ ਚਾਰਜ ਤਾਂ ਵਾਪਸ ਆ ਹੀ ਰਿਹਾ ਆ। ਉਹ ਭੁੱਲ ਜਾਓ ਵੀ ਉਹ ਨਹੀਂ ਆਊਗਾ, ਉਹਨੇ ਕਰਨਾ ਹੀ ਕਰਨਾ ਆ। ਉਹਦੇ ਆਧਾਰ ਦੇ ਉੱਤੇ ਦੇਖਿਓ ਪਤਾ ਨਹੀਂ ਕਿੰਨੇ ਜਾਣੇ ਟੰਗ ਹੋ ਜਾਣੇ। ਬਿਲਕੁਲ ਬਿਲਕੁਲ। ਸੋ ਜਦੋਂ ਇਹ ਸੀਗਾ ਬਾਈਡਨ ਵੀ ਹੁਣੀ ਆਏ ਸੀਗੇ ਟਰੰਪ ਤੋਂ ਬਾਅਦ, ਤੇ ਕਈ ਸਾਰੇ ਜਿਹੜੇ ਤੁਸੀਂ ਦੇਖਿਆ ਹੋਣਾ ਕਿ ਲੋਕੀ ਆਹੀ ਆਪਣੇ ਕੋਲ ਸਵਾਲ ਪੁੱਛਦੇ ਸੀ ਕਿ ਮੈਂ ਬੈਨੀਫਿਟ ਲੈ ਲਾਂ ਜਾਂ ਏਦਾਂ ਲੈ ਲਾਂ। ਤੇ ਤੁਹਾਨੂੰ ਡੇ 1 ਤੋਂ ਇਹੀ ਐਡਵਾਈਸ ਦਿੱਤੀ ਸੀਗੀ ਕਿ ਭਾਈ ਇਹ ਬੈਨੀਫਿਟ ਬੂਨੀਫਿਟ ਵਾਲੇ ਪਾਸੇ ਨਾ ਜਾਇਆ ਕਰੋ, ਠੀਕ ਆ। ਤੇ ਤੁਹਾਡੇ ਮੂਹਰੇ ਮੈਂ ਮਤਲਬ ਰਿਐਲਿਟੀ ਜਿਹੜੀ ਦੱਸ ਰਿਹਾ ਕਿ ਜਦੋਂ ਦਾ ਮੈਂ ਦੇਸ਼ 'ਚ ਆਇਆ ਕਿ ਬਿਲਕੁਲ ਮਿਨੀਮਮ ਤੋਂ $7 ਪਰ ਆਵਰ ਏਦਾਂ ਦੀਆਂ ਜੋਬਾਂ ਤੋਂ ਸ਼ੁਰੂ ਕਰ ਕੇ, ਠੀਕ ਆ, 15,000 20,000 $30,000 ਸਾਲ ਦੇ, $4,000 $40,000 ਸਾਲ ਦੇ, ਹੌਲੀ ਹੌਲੀ ਜਿਹੜਾ ਕਲਾਈਮ ਕੀਤਾ। ਬੈਨੀਫਿਟ ਨਹੀਂ ਕਦੀ ਲਿਆ, ਠੀਕ ਆ। ਕਿਉਂ ਨਹੀਂ ਲਿਆ? ਭਾਵੇਂ ਬੰਦਾ ਐਂਟਾਈਟਲਡ ਵੀ ਸੀਗਾ ਕਿ ਪਤਾ ਨਹੀਂ ਕਿ ਫਿਊਚਰ ਦੇ ਵਿੱਚ ਕੀ ਕਾਨੂੰਨ ਬਣ ਜਾਣਾ, ਕਿੱਦਾਂ ਹੋ ਜਾਣਾ, ਕਿ ਪਬਲਿਕ ਚਾਰਜ ਲਾ ਦੂਗੇ, ਘਰਦਿਆਂ ਨੂੰ ਰੋਕ ਦੂਗੇ। ਜਦੋਂ ਆਪਾਂ ਕਹਿੰਦੇ ਸੀਗੇ ਨਾ, ਜਿੱਦਾਂ ਰਾਜਕਰਨ ਜੀ ਤੁਸੀਂ ਕਹਿੰਦੇ ਕਿ ਲੋਕਾਂ ਦੇ ਲੈ ਇਹ ਐਵੇਂ ਬੋਲਦੇ ਆ, ਡਰਾਉਂਦੇ ਆ। ਸੋ ਹੁਣ ਤੁਸੀਂ ਦੇਖੋ ਉਹੀ ਬੰਦਾ ਸਿਟੀਜ਼ਨ ਬਣਿਆ ਹੋਇਆ, ਘਰ ਦੇ ਚਲੇ ਗਏ ਇੰਟਰਵਿਊ ਲਈ ਇੰਡੀਆ ਦੇ ਵਿੱਚ ਤੇ ਰੋਕਤਾ ਏਲੀਅਨ ਸਮਗਲਿੰਗ ਲਈ। ਏਲੀਅਨ ਸਮਗਲਿੰਗ ਦੀ ਗੱਲ ਆਪਾਂ 3 ਸਾਲ ਪਹਿਲਾਂ ਜਿਹੜੀ ਕਰ ਰਹੇ ਸੀਗੇ, ਹੁਣ ਚੱਕਾ ਉਹਦਾ ਘੁੰਮ ਰਿਹਾ। ਏਲੀਅਨ ਸਮਗਲਿੰਗ 'ਚ ਲੋਕੀ ਟੰਗੇ ਜਾ ਰਹੇ ਆ। ਉਦੋਂ ਆਪਾਂ ਗੱਲ ਕਰ ਰਹੇ ਸੀਗੇ, ਲੋਕੀ ਕਹਿੰਦੇ ਲੈ ਟੈਨਸ਼ਨ ਨਹੀਂ ਲੈਣੀ, ਕੁਛ ਨਹੀਂ ਹੋਣਾ, ਏਦਾਂ ਕੁਛ ਨਹੀਂ ਹੋਣਾ। ਸੋ ਇੱਕ ਵਾਰੀ ਜੇ ਕਾਂਗਰਸ ਨੇ ਪਾਸ-ਪੂਸ ਕਰਕੇ ਮੈਜੋਰਿਟੀ ਲਾਅ ਬਣਾਤੇ ਕਿ ਲਾਅ ਜੇ ਬਣ ਗਿਆ ਕਿ ਭਾਈ ਜਿਹੜੇ ਬੈਨੀਫਿਟ ਬੂਨੀਫਿਟ ਲੈਣ ਵਾਲੇ ਬੰਦੇ ਆ, ਜੇ ਉਹ ਪਬਲਿਕ ਚਾਰਜ ਦੀ ਧਾਰਾ ਦੇ ਵਿੱਚ ਆ ਜਾਂਦੇ ਆ ਤੇ ਉਹ ਆਪਣੇ ਘਰਦਿਆਂ ਨੂੰ ਸਪਾਂਸਰ ਨਹੀਂ ਕਰ ਸਕਦੇ, ਕੋ ਸਪਾਂਸਰ ਨਾਲ ਵੀ, ਤੇ ਫਿਰ ਤੁਸੀਂ ਸਾਰੇ ਲਟਕ ਗਏ, ਠੀਕ ਆ। ਕੁਛ ਇੱਕ ਪੈਸੇ ਲਈ ਤੁਸੀਂ ਲਟਕ ਗਏ। ਤੇ ਜਿਹੜੇ ਬੰਦੇ ਨੇ ਹੁਣ ਪ੍ਰੋਪਰ ਟੈਕਸ ਟੂਕਸ ਉਹ ਸਾਰਾ ਕੁਝ ਦਿੱਤਾ ਹੋਇਆ ਵਾ, ਉਹਨੂੰ ਉਹ ਚੀਜ਼ ਦਾ ਬੈਨੀਫਿਟ ਹੋਣਾ, ਤੇ ਜਿਹਨੇ ਨਹੀਂ ਦਿੱਤਾ ਉਹਨੂੰ ਨੁਕਸਾਨ ਹੋ ਸਕਦਾ, ਹਨਾ। ਹੁਣ ਬਾਈਡਨ ਸੀਗੇ, ਡੈਮੋਕ੍ਰੈਟਸ ਆ, ਇਹ ਥੋੜੇ ਸੋਸ਼ਲਿਸਟ ਸਟੇਟ ਵੱਲ ਜਿਹੜੇ ਜਾਂਦੇ ਆ, ਬੈਨੀਫਿਟ ਵੰਡ ਕੇ ਇਹਨਾਂ ਦਾ ਜਿਹੜਾ ਕੰਮ ਹੁੰਦਾ, ਇਹ ਤਾਂ ਕਰਕੇ ਪਬਲਿਕ ਚਾਰਜ ਨਹੀਂ ਬਣਾਉਂਦੇ ਆ। ਜਿਹੜੇ ਰਿਪਬਲਿਕਨ ਆ ਉਹ ਥੋੜੇ ਕੈਪੀਟਲਿਸਟਿਕ ਮਾਈਂਡਸੈਟ ਦੇ ਜਿਹੜੇ ਹੈਗੇ ਆ, ਰਿਪਬਲਿਕਨ ਫਾਰਮ ਆਫ ਗਵਰਨੈਂਸ ਜਿਹੜੀ ਚਾਹੁੰਦੇ ਆ, ਤੇ ਜਿਹੜੇ ਉਹ ਬੈਨੀਫਿਟ ਜਿਹੜੇ ਘੱਟ ਵੰਡਣ ਦੇ ਵਿੱਚ ਰੱਖਦੇ ਆ। ਤੇ ਪਬਲਿਕ ਚਾਰਜ ਵਾਲੇ ਲਾਅ ਜਿਹੜੇ ਹੈਗੇ ਆ, ਤੇ ਇਹਨਾਂ ਦਾ ਜਿਹੜਾ ਵੋਟਰ ਬੇਸ ਵੀ ਹੈਗਾ, ਉਹ ਵੀ ਜ਼ਿਆਦਾਤਰ ਇੱਧਰ ਨੂੰ ਜਿਹੜੀ ਉਹਨਾਂ ਦੀ ਪੋਲੀਟੀਕਲ ਲੀਨਿੰਗਸ ਹੈਗੀ ਆ ਕਿ ਫ੍ਰੀ ਮਨੀ ਨਹੀਂ ਡਿਸਟਰੀਬਿਊਟ ਕਰਨਾ, ਠੀਕ ਆ। ਤੇ ਕਈ ਵਾਰੀ ਜਿਹੜਾ ਕਲਾਇੰਟ ਉਹ ਕਹਿੰਦਾ ਲੈ ਭਾਜੀ ਆਪਾਂ ਤਾਂ ਮੰਗਿਆ ਨਹੀਂ ਸੀਗਾ, ਉਹਨਾਂ ਨੇ ਆਪਣੇ ਆਪ ਹੀ ਕਾਊਂਟੀ 'ਚ ਬਣਾ ਕੇ ਦੇ ਦਿੱਤਾ। ਦੇਖੋ ਇੰਨੇ ਅਣਜਾਣ ਤੁਸੀਂ ਵੀ ਨਹੀਂ ਹੈਗੇ, ਠੀਕ ਆ। ਜਦੋਂ ਤੁਹਾਨੂੰ ਕੋਈ ਫ੍ਰੀ ਚੀਜ਼ ਮਿਲ ਰਹੀ ਆ, ਤੁਹਾਨੂੰ ਵੀ ਪਤਾ ਕੁਝ ਫ੍ਰੀ ਨਹੀਂ ਹੁੰਦਾ ਹੈਗਾ, ਠੀਕ ਆ। ਕੋਈ ਚੀਜ਼ ਫ੍ਰੀ ਨਹੀਂ ਹੁੰਦੀ। ਅਮਰੀਕਾ ਦੇ ਵਿੱਚ ਪਾਣੀ ਦੀ ਬੋਤਲ ਤੱਕ ਫ੍ਰੀ ਨਹੀਂ ਹੈਗੀ, ਠੀਕ ਆ। ਤੇ ਉਹ ਜਿਹੜਾ ਕਿਸੇ ਨੇ ਤੁਹਾਨੂੰ ਬਣਾ ਕੇ ਦਿੱਤਾ, ਠੀਕ ਆ। ਹੁਣ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਆਪਣਾ ਟਾਰਗੇਟ ਹੋਵੇ ਕਿ ਕਾਊਂਟੀ ਨੇ ਉਹਨਾਂ ਨੂੰ ਪੈਸੇ ਦੇ ਦੇਣੇ ਆ, ਕਮਿਸ਼ਨ ਹੋਵੇ, ਹੋ ਸਕਦਾ ਉਹਨਾਂ ਦਾ ਵਿੱਚ ਨਾ ਸਦਾ, ਜਾਂ ਕਿ ਕਿੰਨੇ ਬੰਦੇ ਉਹਨਾਂ ਨੇ ਸਾਈਨ ਅਪ ਕੀਤੇ ਆ। ਸੋ ਉਹ ਚੱਕਰ ਦੇ ਵਿੱਚ ਨਹੀਂ ਪੈਣਾ, ਆਪਣੇ ਪੂਰੇ ਪੈਸੇ ਦੇਣੇ ਆ। ਇੰਸ਼ੋਰੈਂਸ ਦੇ ਜ਼ਿਆਦਾਤਰ ਇੰਸ਼ੋਰੈਂਸ ਦੀ ਜਿਹੜੀ ਹੁੰਦੀ ਆ ਫੂਡ ਸਟੈਂਪ ਆ, ਉਹ ਜਿਹੜੇ ਡੈਮੋਕ੍ਰੈਟ ਹੈਗੇ ਉਹ ਆ ਕੇ ਕਲੈਰੀਫਾਈ ਕਰ ਦਿੰਦੇ ਆ ਕਿ ਆਹ ਵਾਲੇ ਪ੍ਰੋਗਰਾਮ ਨਹੀਂ ਆਣੇ ਆ, ਠੀਕ ਆ। ਤੇ ਜਿਹੜੇ ਟਰੰਪ ਹੋਣੀ ਉਹਨਾਂ ਨੇ ਆ ਕੇ ਸਿੱਧੇ ਕਹਿਣਾ ਕਿ ਨਹੀਂ ਆਹ ਵਾਲੇ ਪ੍ਰੋਗਰਾਮ ਜਿਹੜੇ ਹੈਗੇ ਆ ਪਬਲਿਕ ਚਾਰਜ ਦੇ ਵਿੱਚ ਰੌਲਾ ਰੱਪਾ ਵਿੱਚ ਪੈ ਜਾਣਾ, ਵਿੱਚ ਫਸ ਬੰਦੇ ਨੇ ਜਾਣਾ।
ਤੇ ਤੁਸੀਂ ਇਹ ਚੀਜ਼ਾਂ ਤੋਂ ਜੇ ਬਚਣਾ, ਠੀਕ ਆ, ਤੁਸੀਂ ਹੁਣ ਸੀਗਾ ਕਿ ਤੁਸੀਂ ਜੇ ਸਲਾਹ ਲਓ ਕਿਸੇ ਵਕੀਲ ਤੋਂ ਬਾਈਡਨ ਦੇ ਕਾਰਜਕਾਲ ਚੋਂ, ਤੁਹਾਨੂੰ ਕਹੂਗਾ ਨਹੀਂ ਯੂ ਆਰ ਫਾਈਨ, ਹੈਨਾ, ਪਰ ਤੁਸੀਂ ਉਸ ਸਾਲ ਤਾਂ ਨਹੀਂ ਆਪਣੇ ਘਰਦਿਆਂ ਨੂੰ ਬੁਲਾਉਣਾ। ਤੁਹਾਡੇ ਜਦੋਂ ਤੁਸੀਂ ਘਰਦਿਆਂ ਨੂੰ ਬੁਲਾਉਣਾ ਉਦੋਂ ਚੱਲ ਪਿਆ ਟਰੰਪ ਦਾ ਕਾਰਜਕਾਲ, ਉਹਨੇ ਲਾਅ ਚੇਂਜ ਕਰਤੇ, ਹੁਣ ਤੁਹਾਡੇ ਤਾਂ ਉਹ ਅਗੇਂਸਟ ਚੱਲ ਗਿਆ, ਰਾਈਟ। ਤੁਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਲੈ ਉਦੋਂ ਬਾਈਡਨ ਨੇ ਇਦਾਂ ਕਿਹਾ ਸੀ ਉਦਾਂ ਕਿਹਾ ਸੀਗਾ। ਸੋ ਉਹ ਜਿਹੜੇ ਚੱਕਰਾਂ ਤੋਂ ਬਚੋ। ਇਹ ਜਿਹੜੇ ਤੁਸੀਂ ਪੁਆਇੰਟ ਰਾਜਕਰਨ ਜੀ ਛੇੜਿਆ ਕਿ ਪਬਲਿਕ ਚਾਰਜ ਵਾਲਾ, ਇਹਨੂੰ ਹਥਿਆਰ ਬਣਾ ਕੇ ਵਰਤਦੇ ਆ, ਬਿਲਕੁਲ ਫੈਮਲੀਆਂ ਫੂਮਲੀਆਂ ਰੋਕਦੇ ਆ। ਤੇ ਇਹਨਾਂ ਦੇ ਜਿਹੜੇ ਆਹ ਸਾਰੇ ਮੁਲਰ ਹੋਣੀ ਆ ਸਾਰੇ, ਤੇ ਪੂਰੀ ਇਹਨਾਂ ਦੀ ਟੀਮ ਆ, ਇਹਨਾਂ ਨੂੰ ਐਗਜ਼ੈਕਟਲੀ ਪਤਾ ਹੈਗਾ ਕਿ ਇਮੀਗ੍ਰੇਸ਼ਨ ਦੇ ਕਿਹੜੇ ਲਾਅ ਨੂੰ ਕਿੱਦਾਂ ਖਿੱਚ ਕੇ ਜਿਹੜਾ ਲੋਕਾਂ ਨੂੰ ਰੋਕਿਆ ਜਾ ਸਕਦਾ। ਸੋ ਇਹ ਬਿਲਕੁਲ ਉਹ ਚੀਜ਼ ਜਿਹੜੀ ਪੂਰੀ ਕਰਦੇ ਆ। ਜੀ ਜੀ, ਚਲੋ ਥੈਂਕ ਯੂ, ਬੜੀ ਮਿਹਰਬਾਨੀ ਅਟਾਰਨੀ ਟਿਰਕੇਣਾ ਜੀ, ਤੁਸੀਂ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਫਿਰ ਮਿਲਾਂਗੇ। ਤੇ ਜੇ ਅਟਾਰਨੀ ਟਿਰਕੇਣਾ ਹੁਣਾਂ ਦੇ ਆਫਿਸ ਦੇ ਨਾਲ ਤੁਸੀਂ ਕੰਸਲਟੇਸ਼ਨ ਕਰਨੀ ਆ ਜਾਂ ਇਹਨਾਂ ਦੇ ਨਾਲ ਕੋਈ ਤੁਸੀਂ ਸਲਾਹ ਕਰਨੀ ਆ, ਕੇਸ ਇਹਨਾਂ ਦੇ ਨਾਲ ਲਾਉਣਾ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ। ਇਹਨਾਂ ਦਾ ਆਫਿਸ ਦਾ ਨੰਬਰ ਆ 4159090503, 4159090503 ਦੇ ਉੱਤੇ ਜਿਹੜਾ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹਾਂ। ਹੁਣ ਲੈਣੇ ਇਜਾਜ਼ਤ ਅਟਾਰਨੀ ਟਿਰਕੇਣਾ ਜੀ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।